ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਡੋਜ਼ ਟੀਵੀ ਨਾਲ ਜੁੜ ਬੈਠੇ ਸਾਰੇ ਦਰਸ਼ਕਾਂ ਦਾ ਅੱਜ ਦੇ ਇੰਡੋਜ਼ ਪ੍ਰਾਈਮ ਸ਼ੋਅ ਦੇ ਵਿੱਚ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਪੰਜਾਬ ਦੀ ਸਿਆਸਤ ਦੇ ਉੱਤੇ, ਜੀਓਪੋਲਿਟਿਕਸ ਦੇ ਉੱਤੇ ਜਿੰਨੇ ਵੀ ਅਹਿਮ ਮੁੱਦੇ ਨੇ ਉਹ ਅਸੀਂ ਅੱਜ ਵਿਚਾਰਾਂਗੇ। ਸੋ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਅਤੇ ਸਾਰੇ ਹੀ ਮੁੱਦਿਆਂ 'ਤੇ ਚਰਚਾ ਕਰਨ ਮੇਰਾ ਸਾਥ ਦੇਣ ਲਈ ਆਏ ਹੋਏ ਨੇ ਹਰਜੀਤ ਲਸਾੜਾ ਜੀ, ਜੋ ਕਿ ਬ੍ਰਿਸਬੇਨ ਤੋਂ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਪੱਤਰਕਾਰ ਨੇ। ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ। ਧੰਨਵਾਦ ਗੁਰਸੇਵਕ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਗੱਲਬਾਤ ਕਰਨੀ ਆ ਕਾਂਗਰਸ ਦੀਆਂ ਹੋ ਰਹੀਆਂ ਮੀਟਿੰਗਾਂ 'ਤੇ, ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੀ ਹਲਚਲ ਮਚੀ ਹੋਈ ਆ, ਕਿਸੇ ਇੱਕ ਪਾਸੇ ਰੈਲੀਆਂ ਹੋ ਰਹੀਆਂ ਨੇ ਅਤੇ ਕਿਸੇ ਇੱਕ ਪਾਸੇ ਮੀਟਿੰਗਾਂ ਹੀ ਚੱਲੀ ਜਾ ਰਹੀਆਂ ਨੇ, ਅਤੇ ਦੂਜੇ ਪਾਸੇ ਅਸੀਂ ਗੱਲਬਾਤ ਕਰਨੀ ਆ ਕਿ ਸਾਡੇ ਮੁੱਖ ਮੰਤਰੀ ਬਾਰ-ਬਾਰ ਸਿਹਤ ਉਹਨਾਂ ਦੀ ਖਰਾਬ ਹੋ ਰਹੀ ਆ, ਉਹਨਾਂ ਨੂੰ ਹਸਪਤਾਲ ਲਿਜਾਣਾ ਪੈਂਦਾ ਆ, ਅਤੇ ਉਹ ਕੀ ਹਾਲਾਤ ਬਣਦੇ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ। ਅਤੇ ਪਰ ਸਾਰੀਆਂ ਗੱਲਾਂ ਤੇ ਜਾਣ ਤੋਂ ਪਹਿਲਾਂ ਕੁਛ ਕੁ ਹਫ਼ਤੇ ਪਹਿਲਾਂ 2-3 ਹਫ਼ਤੇ ਪਹਿਲਾਂ ਆਪਾਂ ਗੱਲਬਾਤ ਕੀਤੀ ਸੀ ਟਰੰਪ ਦੇ ਟਵੀਟ ਦੀ ਜੀ ਕਿ ਭਾਰਤ ਅਤੇ USA ਦਾ ਵਪਾਰਕ ਸਮਝੌਤਾ ਜੋ ਕਿ ਮੁੜ ਚਰਚਾ 'ਚ ਆਇਆ ਹੋਇਆ ਹੈ। ਚਰਚਾ 'ਚ ਕਿਉਂਕਿ ਉਦੋਂ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕੀਤੀ ਸੀ ਅਸੀਂ ਮੁੱਦਾ ਉਦੋਂ ਤੱਕ ਨਹੀਂ ਛੱਡਣਾ ਜਦੋਂ ਤੱਕ ਸਾਨੂੰ ਪੂਰੀ ਸੰਖੇਪ ਦੇ ਵਿੱਚ ਜਾਣਕਾਰੀ ਪ੍ਰਾਪਤ ਨਾ ਹੋ ਜਾਏ। ਸੋ ਮੈਂ ਉਸੇ ਗੱਲ 'ਤੇ ਆਉਂਦਾ ਹਾਂ ਕਿ ਜਿਹੜਾ ਭਾਰਤ ਅਤੇ USA ਦਾ ਵਪਾਰਕ ਸਮਝੌਤਾ ਹੋਇਆ ਉਹਦੇ ਵਿੱਚ ਕਿਸਾਨੀ ਬਹੁਤ ਅਹਿਮ ਮੁੱਦਾ ਸੀ। ਸੋ ਆਖਿਆ ਤਾਂ ਇਹ ਜਾ ਰਿਹਾ ਹੈ ਕਿ ਪੰਜਾਬ ਦੇ ਜਾਂ ਭਾਰਤ ਦੇ ਕਿਸਾਨਾਂ ਨੂੰ ਇਹਦੇ ਨਾਲ ਲਾਹਾ ਮਿਲਣਾ ਹੈ, ਦੋਹਾਂ ਮੁਲਕਾਂ ਦੇ ਕਿਸਾਨਾਂ ਨੂੰ ਲਾਹਾ ਮਿਲਣਾ, ਕਿਉਂਕਿ ਵਪਾਰਕ ਡੀਲ ਜਿਹੜੀ ਹੁੰਦੀ ਆ ਉਹ ਇਸੇ ਕਰਕੇ ਹੁੰਦੀ ਆ। ਪਰ ਕਿਤੇ ਨਾ ਕਿਤੇ ਚਿੰਤਾ ਇਹ ਜ਼ਾਹਰ ਕੀਤੀ ਜਾ ਰਹੀ ਸੀ ਕਿ ਭਾਰਤ ਦੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਇਹਦਾ ਨੁਕਸਾਨ ਹੋਣਾ ਆ। ਜੇਕਰ ਨੁਕਸਾਨ ਹੋਣਾ ਆ, ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ, ਭਾਰਤ ਦੀਆਂ ਪੋਲੀਟੀਕਲ ਪਾਰਟੀਆਂ ਬੇਸ਼ੱਕ ਉਹ ਓਪੋਜੀਸ਼ਨ 'ਚ ਨੇ ਜਾਂ ਫਿਰ ਸੱਤਾ ਦੇ ਵਿੱਚ ਨੇ, ਅਤੇ ਇੱਥੋਂ ਤੱਕ ਕਿ ਜਿਹੜੀ SKM ਸੰਯੁਕਤ ਕਿਸਾਨ ਮੋਰਚਾ ਆ ਉਹ ਅੱਜ ਕੱਲ੍ਹ ਕੀ ਕਰ ਰਹੇ ਨੇ ਇਹਨਾਂ ਵਿਸ਼ਿਆਂ ਨੂੰ ਲੈ ਕੇ। ਜੀ ਬਿਲਕੁਲ, ਧੰਨਵਾਦ ਗੁਰਸੇਵਕ ਜੀ। ਤੁਸੀਂ ਪੰਜਾਬ ਸਿਆਸਤ ਦੀ ਗੱਲ ਕੀਤੀ ਹੈ ਪਹਿਲਾਂ, ਵੀ ਚਲੋ ਉਹਦੇ ਉੱਪਰ ਵੀ ਆਵਾਂਗੇ। ਇਹ ਵਿਸ਼ਾ ਜੀਓਪੋਲਿਟਿਕਸ ਦਾ ਵਿਸ਼ਾ ਹੁਣ ਬਣਿਆ ਹੋਇਆ, ਇੰਡੋ US ਜਿਹੜਾ ਵਪਾਰਕ ਸਮਝੌਤਾ ਆ। ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਨੇ ਇਹਦੇ ਉੱਪਰ ਥੋੜ੍ਹੀ ਚਰਚਾ ਕੀਤੀ ਸੀਗੀ ਵੀ ਅਸਲ ਦੇ ਵਿੱਚ ਇਹ ਰੌਲਾ ਰੱਪਾ ਪੈ ਕੀ ਰਿਹਾ। ਉਹ ਰੌਲਾ ਰੱਪਾ ਵੈਸੇ ਚਲੋ ਸਾਰਿਆਂ ਨੂੰ ਪਤਾ ਆ, ਆਪਾਂ ਉਹਦੀ ਬਰੀਕੀ 'ਚ ਨਹੀਂ ਜਾਂਦੇ ਹੈਗੇ। ਤੁਸੀਂ ਇਹ 'ਚ SKM ਲੈ ਕੇ ਆਏ। ਹੁਣ SKM ਪਹਿਲਾਂ ਸਿੱਧਾ ਤਾਂ ਡੀਲ ਉਹ ਪੰਜਾਬ ਨੂੰ ਕਰਦਾ, ਉਸ ਤੋਂ ਬਾਅਦ ਫਿਰ ਇਹਨਾਂ ਦੀਆਂ ਇਕਾਈਆਂ ਹਰਿਆਣਾ ਜਾਂ UP ਦੇ ਵਿੱਚ ਜਾਂਦੀਆਂ। ਇਹਦੇ ਵਿੱਚ ਹੁਣ ਥੋੜ੍ਹਾ ਜਿਹਾ ਆਪਾਂ ਨੂੰ ਧਿਆਨ ਰੱਖਣਾ ਪੈਣਾ ਆ। SKM ਇਹਦੇ ਵਿੱਚ ਸਰਗਰਮ ਹੋ ਗਿਆ ਆ, ਔਰ SKM ਨੇ ਇਹ ਵੀ ਡਿਕਲੇਅਰ ਕਰ ਦਿੱਤਾ ਕਿ ਇਹ ਜਿਹੜਾ ਤੁਸੀਂ ਸਮਝੌਤਾ ਕਰਕੇ ਹਟੇ ਆ USA ਦੇ ਨਾਲ, ਅਸੀਂ ਇਹਨੂੰ ਜਿਹੜੇ 3 ਕਾਲੇ ਕਾਨੂੰਨ ਸੀ ਉਹਨਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਅਤੇ ਗੰਭੀਰ ਮੰਨਦੇ ਹਾਂ। ਨਹੀਂ, ਕੀ ਉਹਦੇ ਵਿੱਚ ਕੋਈ ਡਰਾਫਟ ਬਾਹਰ ਆਇਆ? ਦੇਖੋ ਜੀ, ਡਰਾਫਟ ਤਾਂ ਹਜੇ ਚੱਲਦਾ ਪਿਆ ਆ। ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਕਹਿੰਦੀ ਆ ਵੀ ਸਾਡਾ ਤਾਂ ਵਫਦ ਹੁਣ ਅਮਰੀਕਾ ਵੀ ਗਿਆ ਹੋਇਆ ਉਸ ਡਰਾਫਟ ਦੇ ਉੱਪਰ ਕੰਮ ਕਰਨ ਨੂੰ। ਚਲੋ ਉਹ ਆਉਂਦੇ ਜਾਂਦੇ ਹੁੰਦੇ ਆ, ਇਹਦੇ ਵਿੱਚ ਆਪਾਂ ਕੋਈ ਕਿੰਤੂ ਪਰੰਤੂ ਨਹੀਂ ਕਰਦੇ। ਪਰ ਜੇ SKM ਨੇ, ਹੁਣ ਇਹ ਤਾਂ ਹੈ ਨਹੀਂ ਗਾ ਵੀ SKM ਦੇ ਵਿੱਚ ਉਹ ਲੋਕ ਪੜ੍ਹੇ ਲਿਖੇ ਨਹੀਂ ਹੈਗੇ ਜਿਨ੍ਹਾਂ ਨੇ ਉਹਨਾਂ 3 ਕਾਲੇ ਕਾਨੂੰਨਾਂ ਨੂੰ ਸਮਝ ਕੇ ਉਸ ਮੌਕੇ ਦੀ ਹਕੂਮਤ ਨੂੰ, ਜਿਹੜੀ ਹੁਣ ਵੀ ਉਹੀ ਹਕੂਮਤ ਆ, ਉਹਨੂੰ ਸਮਝਾਤਾ ਕਿ ਦੇਖੋ ਤੁਸੀਂ ਆਹ ਸਾਡੇ ਨਾਲ ਹੇਰਾਫੇਰੀਆਂ ਕਰਦੇ ਆ, ਔਰ ਉਹ ਵਾਪਸ ਕਰਵਾ ਲਿਆ। ਇਹਦਾ ਮਤਲਬ ਜੇ ਹੁਣ ਇਹਨਾਂ ਨੇ ਇਹ ਕਹਿ ਦਿੱਤਾ ਕਿ ਉਹ ਜਿਹੜੇ ਸਾਨੂੰ ਉਸ ਟਾਈਮ ਲੱਗਦਾ ਸੀ ਨਾ ਵੀ 3 ਕਾਲੇ ਕਾਨੂੰਨ ਆ, ਉਹ ਜ਼ਿਆਦਾ ਇਹ ਤਾਂ ਹੈ ਨਹੀਂ ਗਾ ਵੀ ਇਕੱਲੇ ਪੰਜਾਬ ਨੂੰ ਇਫੈਕਟ ਕਰਨੇ ਸੀ, ਲੇਕਿਨ ਜਿਹੜੀ ਪੰਜਾਬ ਦੀ ਕਿਸਾਨੀ ਆ ਉੱਧਰ ਹਰਿਆਣੇ ਦੀ UP ਦੀ, ਹੁਣ ਚਲੋ UP ਨੂੰ ਵੀ ਬਾਹਰ ਕੱਢ ਦਿਓ, ਹਰਿਆਣੇ ਅਤੇ ਪੰਜਾਬ ਵਾਲੇ ਕਿਸਾਨ ਨਾਲ MSP ਲੈਂਦੇ ਸੀਗੇ। ਹਾਂਜੀ, ਸਭ ਤੋਂ ਪਹਿਲਾਂ ਜਾਣੀ ਘਟਾ ਇਹਨਾਂ ਦਾ ਹੀ ਸੀਗਾ। ਇਹਨਾਂ ਨੇ ਕੜਿੱਕੀ 'ਚ ਆਉਣਾ ਸੀਗਾ। ਇਹਨਾਂ ਨੇ ਕਿਹਾ ਕਿ ਉਹ ਕਾਲੇ 3 ਕਾਨੂੰਨ ਜਿਹੜੇ ਸੀਗੇ ਉਹ ਤਾਂ ਤੁਸੀਂ ਬਣਾਏ ਸੀ ਦੇਸ਼ ਦੇ ਵਿੱਚ, ਅਸੀਂ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਨਜਿੱਠ ਲਿਆ। ਪਰ ਜੇ ਤੁਸੀਂ ਆਹ ਸਮਝੌਤਾ ਜਿਹੜਾ ਤੁਸੀਂ ਕਹਿੰਦੇ ਆ ਵੀ ਅਸੀਂ ਹੁਣ ਕਰਨਾ ਆ, ਸਾਡੀ ਉਹਨਾਂ ਨਾਲ ਡੀਲ ਡਨ ਹੋਈ ਹੋਆ, ਡਰਾਫਟ ਓਕੇ ਹੋ ਰਹੇ ਆ, ਹੋ ਸਕਦਾ 2-4 ਮਹੀਨਿਆਂ ਨੂੰ ਜਾਂ ਸਾਲ ਤੱਕ ਓਕੇ ਹੋ ਜਾਵੇ, ਉਸ ਤੋਂ ਬਾਅਦ ਉਹ ਪੂਰਾ ਫਿਰ ਲਾਅ ਬਣ ਜਾਏਗਾ। ਵੀ ਇਹ ਤਾਂ ਉਹਨਾਂ ਨਾਲੋਂ ਵੀ ਸਭ ਤੋਂ ਜ਼ਿਆਦਾ ਖਤਰਨਾਕ ਆ ਅਤੇ ਗੰਭੀਰ ਆ, ਵੀ ਅਸੀਂ ਇਹਦਾ ਡਟ ਕੇ ਵਿਰੋਧ ਕਰਨਾ ਆ। ਹੁਣ ਜੇ ਉਹਨਾਂ ਨੇ ਇਹਨੂੰ ਗੰਭੀਰ ਅਤੇ ਖਤਰਨਾਕ ਕਹਿ ਤਾ, ਇਹਦਾ ਮਤਲਬ ਕੁਛ ਨਾ ਕੁਛ ਤਾਂ ਉਹ 'ਚ ਦਿਸਿਆ ਆ ਜਿਹੜਾ ਹਜੇ ਜਿਹੜੀ ਆਮ ਜਨਤਾ ਆ, ਲੁਕਾਈ ਆ, ਉਹ ਕੁਛ ਸ਼ਾਇਦ ਓਹਲਾ ਰੱਖਿਆ ਜਾ ਰਿਹਾ ਆ। ਕਿਉਂਕਿ ਵਿੱਚੋਂ ਖਬਰਾਂ ਇਹ ਨਿਕਲ ਕੇ ਆ ਰਹੀਆਂ ਸੀ ਕਿ ਜਿਹੜੀ ਮੌਜੂਦਾ ਸੱਤਾ ਆ, ਮੌਜੂਦਾ ਧਿਰ ਸੈਂਟਰ ਦੇ ਵਿੱਚ, ਉਹ ਆਪਣੇ ਅਦਾਰਿਆਂ ਦੇ ਸਹਿਯੋਗ ਦੇ ਨਾਲ, ਆਪਣੇ ਅਫਸਰਸ਼ਾਹੀ ਦੇ ਸਹਿਯੋਗ ਦੇ ਨਾਲ ਲੋਕਾਂ ਦੇ ਵਿੱਚ ਇੱਕ ਹਵਾ ਚਲਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਇਹ ਤੁਹਾਡੇ ਪੱਖ ਦੇ ਨੇ। ਦੇਖੋ, ਹਵਾ ਤਾਂ ਜਦੋਂ 3 ਕਾਲੇ ਕਾਨੂੰਨ ਆਏ ਸੀ ਉਦੋਂ ਵੀ ਚਲਾਈ ਸੀਗੀ ਜੀ। ਉਦੋਂ ਪਹਿਲਾਂ ਤਾਂ ਸਾਡੀ ਜਿਹੜੀ ਅਕਾਲੀ ਦਲ ਬਾਦਲ ਸੀਗਾ ਉਹ ਵੀ ਨਾਲ ਜੁੜੇ ਹੋ ਸੀਗੇ। ਉਹ ਤਾਂ ਐਂਡ 'ਤੇ ਜਾ ਕੇ ਇਹਨਾਂ ਨੇ ਫਿਰ ਯੂ ਟਰਨ ਮਾਰਿਆ ਵੀ ਹੁਣ ਤਾਂ ਕੰਮ ਬਹੁਤ ਖਰਾਬ ਹੋ ਗਿਆ।
ਠੀਕ ਹੈ ਨਾ ਜੀ, ਤੁਸੀਂ ਸਹਿਮਤੀ ਵੀ ਉੱਥੇ ਐਜ਼ ਏ MP ਉੱਥੇ ਦੇ ਕੇ ਆਏ ਆ, ਲੇਕਿਨ ਗੇਮ ਉਹੀ ਆ। ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਅਮਰੀਕਾ ਵਾਲਾ ਆ ਤਾਣਾ ਬਾਣਾ, ਉਹ ਤਾਂ ਮਾਰਦੇ ਹੈਗੇ ਛਾਲਾਂ, ਉਹ ਤਾਂ ਪਾਉਂਦੇ ਭੰਗੜੇ, ਕਹਿੰਦੇ ਵੀ ਇਹ ਤੋਂ ਵਧੀਆ ਡੀਲ ਸਾਡੀ ਕਦੀ ਹੋਈ ਨਹੀਂ, ਅਸੀਂ ਤਾਂ ਫਾਇਦੇ 'ਚ ਬਹੁਤ ਹੈ, ਸਾਡੀ ਕਿਸਾਨੀ ਪ੍ਰਫੁੱਲਤ ਹੋ ਜਾਣੀਆਂ, ਸਾਡੀਆਂ ਜਿਹੜੀਆਂ ਹੋਰ ਉਪਜਾਂ ਉੱਥੇ ਹੁੰਦੀਆਂ ਆ, ਉਹ ਇਕੱਲੀਆਂ ਖੇਤੀ ਉਪਜਾਂ ਨਹੀਂ ਹੈਗੀਆਂ, ਜਿਹੜੀਆਂ ਫੈਕਟਰੀਆਂ ਦੀ ਉਪਜਾਂ ਵੀ ਆ, ਵੀ ਉਹਨਾਂ ਲਈ ਦਰਵਾਜ਼ੇ ਖੁੱਲ੍ਹ ਗਏ ਵੀ ਸਾਡੀ ਤਾਂ ਡੀਲ ਬਹੁਤ ਵਧੀਆ ਆ। ਸਾਡੇ ਵਾਲੇ ਚੁੱਪ ਆ, ਜਾਂ ਸਾਡਾ ਵਿਦੇਸ਼ ਮੰਤਰੀ ਕੁਛ ਬੋਲਦਾ ਆ, ਖੇਤੀ ਮੰਤਰੀ ਉੱਥੇ ਚੁੱਪ ਕਰ ਜਾਂਦਾ ਆ। ਜੇ ਉਹ ਕੁਛ ਬੋਲਦੇ ਆ, ਉਹ ਕਹਿੰਦੇ ਨਹੀਂ ਤੂੰ ਉਹਨਾਂ ਨੂੰ ਪੁੱਛ ਲਓ, ਇਹ ਮੇਰੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ। ਮਤਲਬ ਕਿ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਲੋਚਾ ਚੱਲਣ ਡਿਆ ਆ। ਸੋ ਇੰਨੇ ਕੁ ਦਾ ਤਾਂ ਚਲੋ ਸਾਨੂੰ ਪਤਾ ਸੀਗਾ, ਠੀਕ ਆ। ਜੇਕਰ ਸੇ ਜੀ ਆਪਾਂ ਨਾ ਇਹਨੂੰ ਡਿਟੇਲ ਦੇ ਵਿੱਚ ਕਰਾਂਗੇ ਤਾਂ ਇਹ ਨਾ ਫਿਰ ਸਾਨੂੰ ਦਰਅਸਲ ਕੀ ਆ, ਸਾਨੂੰ ਨਾ ਡਰਾਫਟ ਪੜ੍ਹਨ ਦੀ ਲੋੜ ਆ। ਹੁਣ ਤੱਕ ਜਿੰਨਾ ਕੁ ਡਰਾਫਟ, ਬਲਕਿ ਇਹ ਤਾਂ ਨਹੀਂ ਮੈਂ ਕਹਿੰਦਾ ਕਿ ਡਰਾਫਟ ਉਹਨਾਂ ਨੇ ਪਬਲਿਕਲੀ ਨਸ਼ਰ ਕੀਤਾ, ਜੇ ਤਾਂ ਪਬਲਿਕਲੀ ਹੋਵੇ ਫਿਰ ਤਾਂ ਉਹ ਜੇ ਟੈਕਨੀਕਲ ਇੰਗਲਿਸ਼ 'ਚ ਲਿਖਿਆ ਹੁੰਦਾ ਫਿਰ ਤਾਂ ਚਲੋ ਉਹਦਾ ਤਰਜਮਾ ਹੋ ਕੇ ਵੀ ਤੁਹਾਨੂੰ ਸਮਝ ਲੱਗ ਜਾਏਗਾ। ਉਹ ਪਬਲਿਕਲੀ ਤਾਂ ਆਇਆ ਨਹੀਂ ਹੈਗਾ ਬਾਹਰ, ਲੇਕਿਨ ਜਿਹੜੇ ਥੋੜ੍ਹੇ PM ਆਫਿਸ ਦੇ ਵਿੱਚ ਪੱਤਰਕਾਰਾਂ ਨੇ ਇੰਨੇ ਟਾਈਮ ਲਾਇਆ ਹੋਇਆ, ਜਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਜਾਂਚ ਹੁੰਦੀ ਹੈ ਵੀ ਜਿਹੜੀਆਂ ਟੈਕਨੀਕਲ ਟਰਮਸ ਵਿੱਚ ਲਿਖੀਆਂ ਹੋਈਆਂ ਆ, ਮਤਲਬ ਕਿ ਇਹਨਾਂ ਦਾ ਮਤਲਬ ਕੀ ਆ। ਉਹ ਆਮ ਬੰਦੇ ਦੀ ਤੁਸੀਂ ਜੇ ਪੜ੍ਹ ਵੀ ਲਓਗੇ ਨਾ, ਤੁਹਾਨੂੰ ਖੁਰਕ ਨਹੀਂ ਹੋਣੀ, ਕਹਿਣਾ ਹੋਣਾ ਕੁਛ ਇੱਦਾਂ ਹੀ ਹੋਣਾ ਆ, ਬਟ ਉਹਨਾਂ ਦਾ ਮਤਲਬ ਬਹੁਤ ਡੂੰਘਾ ਆ। ਉਹ ਜੇ ਤਾਂ ਹੁਣ ਮੈਂ ਮਤਲਬ ਸਾਰੇ ਦੱਸਣੇ ਸ਼ੁਰੂ ਕਰਾਂ ਫਿਰ ਤਾਂ ਮੈਨੂੰ ਘੰਟਾ ਡੇਢ ਘੰਟਾ ਲੱਗ ਜਾਏਗਾ। ਮੈਂ ਵਿੱਚੋਂ ਹਲਕਾ ਦੱਸ ਦਿੰਦਾ ਵੀ ਅਸਲ 'ਚ ਲੋਚਾ ਕੀ ਆ, ਜਿਹੜਾ SKM ਨੇ ਬੜਾ ਬਖੂਬੀ ਫੜ ਲਿਆ। ਉਹਨੇ ਕਿਹਾ ਵੀ ਨਹੀਂ, ਸੰਘਰਸ਼ ਤਾਂ ਕਰਨਾ ਹੀ ਪੈਣਾ ਆ। ਪਹਿਲੀ ਗੱਲ ਤਾਂ ਕਿ ਸੰਘਰਸ਼ ਕਿਉਂ ਕਰਨਾ ਪੈਣਾ, ਉਹਨੇ ਦੇਖ ਲਿਆ ਕਿ ਪਿਛਲੀ ਵਾਰ ਵਾਂਗੂ ਜਿਹੜੇ ਸਾਡੀਆਂ ਪਾਰਟੀਆਂ ਆ, ਸੂਬਾਈ ਪਾਰਟੀਆਂ, ਚਾਹੇ ਉਹ ਆਮ ਆਦਮੀ ਪਾਰਟੀ ਆ, ਚਾਹੇ ਉਹ ਆਪਣੀ ਸੂਬਾਈ BJP ਆ, ਚਾਹੇ ਉਹ ਆਪਣੇ ਕੋਲ ਕਾਂਗਰਸ ਆ, ਅਤੇ ਚਾਹੇ ਹੋਰ ਵੀ ਜਿੰਨੇ ਵੀ ਉੱਥੇ ਆਪਣੀਆਂ ਧਿਰਾਂ ਬੈਠੀਆਂ ਆ, ਸਿਵਾਏ ਇਹਨਾਂ ਦੇ ਕਹਿ ਲਓ ਕਿ ਫੋਕੇ ਫੈਂਟਰਾਂ ਤੋਂ, ਇਹ ਫੀਲਡ ਦੇ ਵਿੱਚ ਕਦੀ ਵੀ ਆ ਕੇ ਇਸ ਚੀਜ਼ ਦਾ ਵਿਰੋਧ ਨਹੀਂ ਕਰਨਗੇ। ਸਿਰਫ ਬਿਆਨ ਦੇ ਦੇਣਗੇ, ਲੇਕਿਨ ਤੁਹਾਡੇ ਸੰਘਰਸ਼ ਦੇ ਵਿੱਚ ਕਦੀ ਨਹੀਂ ਆਉਣਗੇ। ਇਹ ਸੰਘਰਸ਼ ਦੇ ਵਿੱਚ ਤੁਹਾਨੂੰ ਕੁੱਦਦੇ ਦਿਖਾਉਣਗੇ, ਲੇਕਿਨ ਕੁੱਦਣਗੇ ਨਹੀਂ, ਕਿਉਂਕਿ ਇਹਨਾਂ ਨੂੰ ਤਾਂ ਸਿਰਫ 2027 ਮੂਹਰੇ ਦੇਦੀ ਆ ਕਿ ਸਾਨੂੰ ਤੁਸੀਂ ਜਿਤਾ ਦਿਓ ਫਿਰ ਅਸੀਂ ਦੇਖਾਂਗੇ। ਇਹ ਜਿਤਾ ਦਿਓ ਅਸੀਂ ਦੇਖਾਂਗੇ, ਇਹ ਮੁੱਦਾ ਹੀ ਹੈ ਨਹੀਂਗਾ। ਲੋਕਾਂ ਨੂੰ ਸਮਝਣਾ ਪਏਗਾ, ਕਿਉਂਕਿ ਇਹ ਸੈਂਟਰ ਦਾ ਕੰਟਰੈਕਟ ਹੈ ਕਿਸੇ ਹੋਰ ਕੰਟਰੀ ਦੇ ਨਾਲ। ਜੇ ਇੱਕ ਵਾਰ ਡਨ ਹੋ ਗਿਆ, ਤੁਸੀਂ ਚਾਹੇ 27 ਤੋਂ ਬਾਅਦ ਫੇਰ ਦੁਬਾਰਾ 5 ਸਾਲਾਂ ਬਾਅਦ ਆ ਜਾਓ, ਫੇਰ ਤੁਸੀਂ ਕੀ ਕਰ ਲਓਗੇ? ਜਦੋਂ ਇੱਕ ਵਾਰ ਕਾਨੂੰਨ ਹੀ ਬਣ ਗਿਆ, ਜੇ ਕਾਨੂੰਨ ਹੀ ਬਣ ਗਿਆ, ਮਤਲਬ ਕਿ ਇਹ ਤਾਂ ਫਿਰ ਇਹਨਾਂ ਦੀ ਗੱਲਾਂ ਹੋ ਗਈਆਂ। ਹੁਣ ਮੈਂ ਥੋੜ੍ਹਾ ਟੈਕਨੀਕਲੀ ਲੈ ਕੇ ਚੱਲਦਾ, SKM ਦੇ ਸ਼ੰਕੇ ਕੀ ਆ, ਔਰ ਜਿਹੜੇ ਉਹਨਾਂ ਨੇ ਤੁਹਾਨੂੰ ਹੁਣ ਸਮਝਾਉਣੇ ਵੀ ਆ ਪਿੰਡਾਂ 'ਚ ਜਾ ਕੇ, ਇਹਨਾਂ ਦਾ ਘਰਾਓ ਵੀ ਕਰਨਾ। ਮੈਂ ਸਾਰੀਆਂ ਡੇਟਾ ਵੀ ਤੁਹਾਨੂੰ ਅੱਜ ਬਿਆਨ ਕਰ ਦਾਂਗਾ। ਪਹਿਲਾਂ ਤਾਂ ਇਹ ਦੇਖੋ, ਅਸੀਂ ਯੂਰਪੀਅਨ ਯੂਨੀਅਨ ਦੇ ਨਾਲ ਡੀਲ ਕੀਤੀ ਹੈ। ਮੈਂ ਸਿਰਫ ਉਨਾ ਹੀ ਬੋਲੂੰਗਾ ਬਈ ਹੁਣ ਟੈਕਨੀਕਲੀ ਜਿਹੜਾ ਤੁਹਾਨੂੰ ਸੁਣਨ ਨੂੰ ਵੀ ਚੰਗਾ ਲੱਗੂ, ਔਰ ਤੁਹਾਨੂੰ ਸਮਝ ਵੀ ਲੱਗੂਗਾ ਵੀ ਅਸਲ 'ਚ ਇਹਨਾਂ ਦੇ ਵਿੱਚ ਕਾਣ ਕੀ ਰੱਖੀ ਹੋਈ ਆ। ਸਾਨੂੰ ਕਿਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਆ। ਸਭ ਤੋਂ ਪਹਿਲਾਂ ਤਾਂ ਕੋਸ਼ਿਸ਼ ਕਰੋ, ਜੇ ਕਿਤੇ ਤੁਹਾਨੂੰ ਡਰਾਫਟ ਦੀ ਕਾਪੀ ਮਿਲਦੀ, ਉਹਨੂੰ ਪੜ੍ਹੋ। ਉਹਦੇ ਵਿੱਚ ਜਿਹੜੀਆਂ ਟੈਕਨੀਕਲ ਟਰਮਸ ਲਿਖੀਆਂ ਹੋਈਆਂ ਨੇ, ਉਹਨਾਂ ਦੇ ਮੀਨਿੰਗ, ਜਿਓ ਪੋਲੀਟਿਕਸ ਉਹਦੇ ਜਿਹੜੇ ਮੀਨਿੰਗ ਆ, ਉਹ ਕਿਸ ਤਰ੍ਹਾਂ ਲੱਭਣ ਦੀ ਕੋਸ਼ਿਸ਼ ਕਰੋ। ਉਹ ਚਲੋ ਜੇ ਤੁਹਾਨੂੰ ਨਹੀਂ ਉਹਨਾਂ ਚੀਜ਼ਾਂ ਬਾਰੇ ਹਜੇ ਪਤਾ ਹੈਗਾ, ਤਾਂ ਆਪਾਂ ਜਿੰਨਾ ਕਿ ਸਾਨੂੰ ਸਮਝ ਆ ਉਸ ਚੀਜ਼ ਦੀ, ਮੈਂ ਅੱਜ ਇਹਨੂੰ ਕਲੀਅਰ ਕਰਦਾ। ਦੇਖੋ, ਪਹਿਲਾਂ ਜਦੋਂ ਸਾਡਾ ਅਮਰੀਕਾ ਦੇ ਨਾਲ ਵਪਾਰ ਹੁੰਦਾ ਸੀ, ਸਾਡਾ ਸਰਪਲਸ ਵਪਾਰ ਹੁੰਦਾ ਸੀ, ਅਸੀਂ ਜ਼ਿਆਦਾ ਚੀਜ਼ਾਂ ਭੇਜਦੇ ਸੀ, ਅਸੀਂ ਜ਼ਿਆਦਾ ਪੈਸੇ ਉਹਨਾਂ ਕੋਲ ਬਣਾ ਲੈਂਦੇ ਸੀਗੇ। ਅਮਰੀਕਾ ਸਾਨੂੰ ਚੀਜ਼ਾਂ ਘੱਟ ਭੇਜ ਪਾਉਂਦਾ ਸੀਗਾ। ਵਜ੍ਹਾ ਇਹ ਸੀਗੀ ਕਿ ਸਾਡੇ ਜਿਹੜੇ ਉੱਥੇ ਪ੍ਰੋਡਕਟ ਜਾਂਦੇ ਸੀਗੇ, ਉਹ 2.25% ਟੈਰਿਫ ਦੇ ਉੱਪਰ, ਜਾਂ ਵੱਧ ਤੋਂ ਵੱਧ 3 ਜਾਂ 3.5 ਤੱਕ ਉੱਥੇ ਵਿਕ ਜਾਂਦੇ ਸੀਗੇ। ਇਸ ਕਰਕੇ ਅਸੀਂ ਜ਼ਿਆਦਾ ਭੇਜ ਦਿੰਦੇ ਸੀਗੇ। ਅਮਰੀਕਾ ਦੀਆਂ ਜਿਹੜੀਆਂ ਚੀਜ਼ਾਂ ਆਉਂਦੀਆਂ ਸੀਗੀਆਂ, ਤੁਸੀਂ ਹਾਰਲੀ ਡੇਵਿਡਸਨ ਦਾ ਉਹਨੂੰ ਕਿੰਨੇ ਚਿਰ ਤੋਂ ਰੌਲਾ ਪਾਉਂਦੇ ਆ ਵੀ ਉਹ ਇੱਥੇ ਘਟਾਓ ਡਿਊਟੀ, ਕਿਉਂਕਿ ਅਸੀਂ 50% ਤੋਂ ਸਟਾਰਟ ਕਰੀ ਤਾਂ 100 ਤੱਕ ਵੀ ਲੈ ਜਾਂਦੇ ਸੀਗੇ। ਇਸੇ ਕਰਕੇ ਹਾਰਲੇ ਹਜੇ ਵੀ ਉੱਥੇ ਮਹਿੰਗਾ ਹੀ ਆ। ਹੁਣ ਘਟੂਗਾ, ਹੁਣ ਘਟਣਗੇ, ਇਹ ਵੀ ਦੇਖਿਓ। ਹੁਣ ਇਹਦਾ ਮਤਲਬ ਇਹ ਹੋਇਆ ਕਿ ਹੁਣ ਦੇਖੋ 0% 18 ਆ, ਜਿੱਥੇ ਅਸੀਂ ਉਹਨਾਂ ਦੇ ਉੱਪਰ 50 ਤੋਂ ਲੈ ਕੇ 100 ਤੱਕ ਲਾਉਂਦੇ ਸੀਗੇ, ਉਹ 18 ਤੇ ਆ ਗਏ। 18 ਤੇ ਆ ਗਏ, ਠੀਕ ਹੈ। ਇਹ 18 ਤਾਂ ਇੱਕ ਮੈਕਸਿਮਮ ਫਿਗਰ ਆ। ਇਹ ਤੋਂ ਥੱਲੇ ਵੀ ਕਈ ਚੀਜ਼ਾਂ ਚੱਲਣੀਆਂ ਆ, ਜਿਹੜੀਆਂ ਉਹ ਡਰਾਫਟ ਨੂੰ ਪੜ੍ਹਨ ਦੇ ਤੁਹਾਨੂੰ ਪਤਾ ਲੱਗਣੀਆਂ ਆ। ਇੰਡੀਆ ਜਿਹੜਾ ਟੈਰਿਫ ਦਿੰਦਾ ਸੀਗਾ ਆਪਣੇ ਕੋਲ 2.25 ਤੋਂ ਲੈ ਕੇ 3.5 ਤੱਕ, ਅਸੀਂ ਚੱਲ ਗਏ 18 ਤੇ। ਠੀਕ ਆ ਜੀ, ਅਸੀਂ ਤਾਂ ਦੇਣਾ ਹੀ ਦੇਣਾ ਆ। USA ਜਿਹੜਾ ਆ, ਜਿਹਨੂੰ ਅਸੀਂ ਚਾਰਜ ਕਰਦੇ ਸੀਗੇ 50, 30, ਕਈਆਂ ਚੀਜ਼ਾਂ 'ਚ 100 ਵੀ ਲਾਉਂਦੇ ਸੀਗੇ, ਉਹ 0 ਤੇ ਆ ਗਏ। ਹੁਣ ਮੈਨੂੰ ਦੱਸੋ, ਇਹ 'ਚ ਸਿੱਧੀ ਕਾਣ ਨਹੀਂ ਹੈਗੀ? ਇਹਦਾ ਮਤਲਬ ਤੁਸੀਂ ਜਿੰਨੇ ਵਧੀਆ ਢੰਗ ਨਾਲ ਉਹਨਾਂ ਨੂੰ ਚੀਜ਼ਾਂ ਪਹਿਲਾਂ ਵੇਚਦੇ ਸੀਗੇ, ਤੁਸੀਂ ਤਾਂ ਪਹਿਲੀ ਡਿਊਟੀ ਆਪਣੇ ਤੋਂ ਜ਼ਿਆਦਾ ਲਵਾ ਲਈ ਆ, ਔਰ ਉਹਨਾਂ ਨੂੰ ਸਾਰੀ ਰਾਇਤ ਦੇ ਦਿੱਤੀ ਆ। ਇਹਦਾ ਮਤਲਬ ਤੁਸੀਂ ਫਿਰ ਤੁਹਾਡੀ ਕਿਸੇ ਨੇ ਸੰਗੀ ਨੱਪੀ ਆ ਨਾ ਇਹ ਡੀਲ ਕਰਾਉਣ ਵੇਲੇ, ਔਰ ਤੁਸੀਂ ਕਰ ਲਈ ਆ। ਦੂਸਰਾ, ਜਿਹੜਾ ਇਹ 18% ਆ ਤੁਹਾਡੇ ਉੱਪਰ, ਇਹਦੇ ਵਿੱਚ ਇਹਨਾਂ ਨੇ ਇੱਕ ਮੱਦ ਪਾਈ ਹੋਈ ਆ ਕਿ
ਅਸੀਂ ਇੱਕ ਕਮੇਟੀ ਦਾ ਵੀ ਗਠਨ ਕਹਿੰਦੇ ਕੀਤਾ ਹੋਇਆ, ਉਹ 'ਚ ਉਹਨਾਂ ਦੇ ਲੋਕ ਬੈਠੇ ਆ, ਉਹ ਇਹ ਦੇਖਣਗੇ, ਇਹ ਲਿਖੀ ਹੋਈ ਆ ਲੈਣ, ਇਹ ਮੈਂ ਕੋਈ ਆਪਣੇ ਵੱਲੋਂ ਨਹੀਂ ਕਹਿ ਰਿਹਾ, ਉਹਦੇ ਵਿੱਚ ਡਰਾਫਟ ਦੇ ਵਿੱਚ ਲਿਖੀ ਹੋਈ ਆ ਉਹਨਾਂ ਨੇ, ਮੈਂ ਪੰਜਾਬੀ ਦੇ ਵਿੱਚ ਦੱਸ ਰਿਹਾ ਵੀ ਕੀ ਲਿਖਿਆ ਆ ਕਿ ਅਸੀਂ ਭਾਰਤ 'ਤੇ ਨਿਗਾਹ ਰੱਖਾਂਗੇ। ਅਸੀਂ ਇੰਨੀ ਖੁੱਲ੍ਹ ਦੇਤੀ ਕਿ ਇੱਕ ਕੰਟਰੀ ਇਹ ਲਾਈਨ ਲਿਖ ਦੇਵੇ ਕਿ ਅਸੀਂ ਭਾਰਤ 'ਤੇ ਨਿਗਾਹ ਰੱਖਾਂਗੇ, ਜੇ ਇਹਨਾਂ ਨੇ ਰਸ਼ੀਆ ਵੱਲ ਝਾਕਿਆ ਤੇਲ ਦੇ ਲਈ ਔਰ ਸਾਨੂੰ ਮਾੜਾ ਜਿਹਾ ਵੀ ਕੋਈ ਸਬੂਤ ਮਿਲ ਗਿਆ ਕਿ ਇਹਨੇ ਰਸ਼ੀਆ ਤੇਲ ਲਿਆ, ਤਾਂ ਅਸੀਂ ਟੈਰਿਫ 18 ਤੋਂ 50 ਕਰ ਦਾਂਗੇ। ਮਤਲਬ ਕਿ ਤੁਹਾਡੇ ਹੱਥ ਬੰਨ੍ਹ ਦਿੱਤੇ। ਨਾਲ ਇਹ ਵੀ ਲਿਖ ਦਿੱਤਾ ਆ ਕਿ ਅਸੀਂ ਇਹ ਵੀ ਮੇਕ ਸ਼ੋਰ ਕਰਨਾ ਕਿ ਤੁਸੀਂ ਨੈਕਸਟ ਜਿਹੜਾ ਤੇਲ ਆ ਉਹ ਵੈਨਜ਼ੂਏਲਾ ਜਾਂ ਅਮਰੀਕਾ ਦੀਆਂ ਜਿਹੜੀਆਂ ਕੰਪਨੀਆਂ ਉਹਨਾਂ ਤੋਂ ਹੀ ਲੈਣਾ ਆ। ਉਹ ਭਾਈ ਜੇ ਤੁਸੀਂ ਕੱਲ੍ਹ ਨੂੰ ਸਾਨੂੰ ਮਹਿੰਗਾ ਦੇਣ ਲੱਗ ਪਏ, ਮਤਲਬ ਕਿ ਅਸੀਂ ਤਾਂ ਫਿਰ ਲੈਣਾ ਹੀ ਲੈਣਾ ਆ, ਪਰ ਅਸੀਂ ਮੰਨਿਆ ਹੋਇਆ ਆ। ਇਹਦਾ ਮਤਲਬ ਇਹ ਤਾਂ ਫਿਰ ਹੋਈ ਆ ਸੰਘੀ ਨੱਪੀ ਹੋਈ ਆ। ਦੂਸਰਾ ਜਿਹੜਾ ਆਮ ਇਹ ਤੌਖਲਾ ਆ ਵੀ ਹਜੇ ਵੀ ਮਤਲਬ ਕਨਫਿਊਜ਼ਨ ਬਣਿਆ ਹੋਇਆ, ਹੁਣ ਤਾਂ ਹੋ ਰਹੇ ਅਸਲ ਮੁੱਦੇ ਬਹੁਤ ਚੱਲਦੇ ਪਏ ਆ, ਇਸ ਕਰਕੇ ਕਈ ਵਾਰ ਇਹ ਚੀਜ਼ਾਂ ਠੱਪ ਵੀ ਹੋ ਜਾਂਦੀਆਂ ਆ, ਪਰ ਅੰਦਰੋਂ ਖਾਤੀ ਇਹ ਚੀਜ਼ਾਂ ਚੱਲ ਰਹੀਆਂ ਆ। ਸਾਨੂੰ ਇਹੀ ਤੌਖਲਾ ਸੀਗਾ ਨਾ ਵੀ ਕਿਤੇ ਸਾਡੀ ਐਗਰੀਕਲਚਰ, ਸਾਡੀ ਜਿਹੜੀ ਡੇਅਰੀ ਆ ਜਾਂ ਸਾਡੀ ਜਿਹੜੀ ਫਿਸ਼ਿੰਗ ਆ ਪ੍ਰੋਡਕਟਸ ਆ, ਉਹ ਜਿਹੜੀਆਂ ਬੰਦ ਕੀਤੇ ਸੀ ਇੰਡੀਆ ਵਾਲਿਆਂ ਨੇ। ਹਾਂਜੀ। ਕਿਉਂਕਿ ਉਹਨਾਂ ਦੇ ਟੈਰਿਫ ਵੀ ਬਹੁਤ ਸੀ, 50-50 100% ਸੀਗੇ, ਉਹਨਾਂ ਚੀਜ਼ ਮਹਿੰਗੀ ਪੈਂਦੀ ਸੀਗੀ ਵੀ ਕੀ ਇਹ ਖੋਲ੍ਹਤੇ ਆ। ਦਰਅਸਲ ਜੇ ਤੁਸੀਂ ਉਹ ਡਰਾਫਟ ਨੂੰ ਜਿਹੜਾ ਟੈਕਨੀਕਲੀ ਪੜ੍ਹ ਲਓ, ਇਹ ਭਾਈ ਖੋਲ੍ਹਤੇ ਆ। ਮੈਂ ਕਹਿੰਦਾ ਨਾ ਖੋਲ੍ਹਤੇ ਆ, ਕਿਉਂਕਿ ਮੈਂ ਉਸ ਡਰਾਫਟ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਆ। ਮੈਂ ਹਿਸਾਬ ਜਿਹਾ ਲਾ ਕੇ ਦੇਖਿਆ ਵੀ ਉਹਨਾਂ ਨੇ ਤੁਹਾਡੇ ਕੋਲੋਂ ਲਾਂਘਾ ਲੈ ਲਿਆ ਆ, ਉਹ ਲਾਂਘੇ ਕਦੋਂ ਫਿਰ ਹੌਲੀ ਹੌਲੀ ਕਰਕੇ ਮੋਗੇ ਬਣ ਜਾਣੇ, ਉਹ ਲਾਈਨ ਲਿਖੀ ਹੋਈ ਆ ਕਿ ਅਸੀਂ ਇਸ ਚੀਜ਼ ਦੀ ਸ਼ੁਰੂਆਤ ਕਰਦੇ ਆ, ਜਿੱਦਾਂ ਮੋਰੇ ਡਿਮਾਂਡ ਸਪਲਾਈ ਦਾ ਹੋਏਗਾ, ਅਸੀਂ ਉਸ ਹਿਸਾਬ ਦੇ ਨਾਲ ਉਹਨੂੰ ਐਕਸਪੈਂਡ ਕਰਾਂਗੇ। ਇਹ ਟਰਮਸ ਲਿਖੀਆਂ ਹੋਈਆਂ। ਹੁਣ ਜੇ ਤੈਨੂੰ ਅੱਖੋਂ ਪਰੋਖੇ ਕਰਕੇ ਅੱਗੇ ਨਿਕਲਣਾ ਆ, ਨਿਕਲ ਜਾਓ, ਪਰ ਜੇ ਤੁਸੀਂ ਇਹਨੂੰ ਟੈਕਨੀਕਲੀ ਦੇਖੋਗੇ, ਤੁਸੀਂ ਤਾਂ ਮਤਲਬ ਕਿ ਆਪਣੇ ਤੇ ਜੀ ਦਾ ਜੰਜਾਲ ਪਾਇਆ ਹੋਇਆ। ਕਿਤੇ ਨਾ ਕਿਤੇ ਜਿਹੜਾ ਈਸਟ ਇੰਡੀਆ ਕੰਪਨੀ ਵਾਲਾ ਹਾਲਾਤ ਤੁਹਾਡੀ ਬਿਲਕੁਲ ਕਹਿ ਸਕਦੇ ਆ ਜੀ। ਇਹ ਹੁਣ SKM ਤੁਹਾਨੂੰ ਕਹਿ ਰਿਹਾ ਕਿ ਦੇਖੋ ਭਾਈ, ਇਹਨਾਂ ਨੇ ਲਾਂਘੇ ਤੋਂ ਬਾਅਦ ਹੁਣ ਜਿੱਦਾਂ ਮੋਕਲਾ ਬਣਦਾ ਜਾਣਾ, ਇਹਨਾਂ ਨੇ ਹੱਥ ਪਾਈ ਜਾਣਾ ਆ। ਤੁਸੀਂ ਹੌਲੀ ਹੌਲੀ ਜਾ ਕੇ ਦੇਖੋਗੇ ਕਿ ਤੁਹਾਡੀ ਇਸ ਖੇਤੀ ਨੂੰ ਵੀ ਹੱਥ ਪੈ ਗਿਆ, ਤੁਹਾਡੀ ਡੇਅਰੀ ਨੂੰ ਵੀ ਹੱਥ ਪੈ ਗਿਆ, ਅਤੇ ਤੁਹਾਡੀ ਫਿਸ਼ਿੰਗ ਨੂੰ ਵੀ ਹੱਥ ਪੈ ਗਿਆ। ਉਹ 3 ਕਾਲੇ ਕਾਨੂੰਨ ਤਾਂ ਤੁਹਾਨੂੰ ਚਲੋ ਥੋੜ੍ਹਾ ਜਿਹਾ ਬੰਦ ਸੀ, ਜਦੋਂ MSP ਚੱਲਦੀ ਸੀਗੀ। ਇੱਥੇ ਤਾਂ ਉਹ ਚੀਜ਼ਾਂ ਸਾਰੀਆਂ ਬਗਲੇ ਹੋ ਜਾਣੀ, ਮਤਲਬ ਕਿ ਗੇਮੇ ਓਵਰ ਹੋ ਕੇ ਚੱਲ ਜਾਣੀ ਆ। ਪਰ ਤੁਹਾਡਾ ਜਦ ਪ੍ਰੋਡਕਟ ਹੀ ਨਹੀਂ ਕੁਛ ਵਿਕਣਾ ਹੈਗਾ, ਤੁਹਾਡਾ ਮੰਡੀਕਰਨ ਹੀ ਸਾਰਾ ਖਰਾਬ ਹੋ ਜਾਣਾ ਆ। ਅਤੇ ਫਿਰ ਮਤਲਬ ਕਿ ਇਸੇ ਕਰਕੇ ਉਹਨੇ ਲਿਖਿਆ ਵੀ ਇਹ ਖਤਰਨਾਕ ਅਤੇ ਗੰਭੀਰ ਆ। ਖਤਰਨਾਕ ਅਤੇ ਗੰਭੀਰ ਕਿਤੇ ਨਾ ਕਿਤੇ ਵੀ ਜਿਹੜੇ ਪਹਿਲੇ 3 ਕਾਨੂੰਨ ਆਉਣ ਵਾਲੇ ਸੀ, ਉਹ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਬੇਸ ਸੀ। ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਆਹ ਸਮਝੌਤਾ ਹੋਇਆ ਆ ਕਿ ਇੱਕ ਦਿਨ ਉੱਠੇ ਆ ਕਿ ਅੱਜ ਸਮਝੌਤਾ ਕਰ ਲਈਏ। ਇਹਨਾਂ ਦੀਆਂ 20 ਸਾਲਾਂ 10 ਸਾਲਾਂ ਪਾਲਿਸੀਜ਼ ਹੁੰਦੀਆਂ ਆ ਕਿ ਅੱਗੇ 10 ਸਾਲਾਂ ਨੂੰ 20 ਸਾਲਾਂ ਨੂੰ 50 ਸਾਲਾਂ ਨੂੰ ਕੀ ਕਰਨਾ। ਉਹ ਕਿਤੇ ਨਾ ਕਿਤੇ ਜਿਹੜਾ ਮੰਡੀ ਖਤਮ ਕਰਨ ਨੂੰ ਤੁਰੇ ਹੋਏ ਸੀ ਕਿ ਤੁਸੀਂ ਕਿਸੇ ਵੀ ਮੰਡੀ 'ਚ ਜਾ ਕੇ ਆਪਣੀ ਚੀਜ਼ ਜਿਹੜੇ ਜਿਓਪੋਲਿਟਿਕਸ ਵਾਲੇ ਨਾ, ਖਾਸ ਕਰਕੇ ਜਿਹੜੇ ਉਹ ਪੱਤਰਕਾਰੀ ਕਰਦੇ ਨੇ ਜੀ, ਅਸੀਂ ਪੰਜਾਬੀ ਉਹਨਾਂ ਨੂੰ ਵੈਸੇ ਘੱਟ ਸੁਣਦੇ ਹਾਂ। ਅਸੀਂ ਤਾਂ ਰੀਲਾਂ ਰੂਲਾਂ ਦੇਖਣੀਆਂ ਹੁੰਦੀਆਂ, ਹੱਲਾ ਗੁੱਲਾ ਕਰਨਾ ਹੁੰਦਾ ਆ। ਪੜ੍ਹਿਆ ਕਰੋ, ਉਹਨਾਂ ਨੂੰ ਸੁਣਿਆ ਕਰੋ। ਚਲੋ ਆਪਾਂ ਪੜ੍ਹਦੇ ਵੀ ਨਹੀਂਗੇ, ਸੁਣੇ ਲਿਆ ਕਰੋ। ਅਤੇ ਉਹਨਾਂ ਨੇ ਉਦੋਂ ਵੀ ਸਮਝਾਇਆ ਸੀਗਾ ਵੀ ਉਹ ਜ਼ੋਰ ਪਾ ਰਿਹਾ ਕਿ ਇਹ ਚੀਜ਼ ਕਰੋ, ਅਤੇ ਉਸ ਚੀਜ਼ ਦੇ ਬਹਾਨੇ ਨਾਲ ਹੀ ਆਹ ਚੀਜ਼ਾਂ ਕਹਿੰਦੇ ਵੀ ਚਲੋ ਮਾੜਾ ਕਰਨਾ ਸ਼ੁਰੂ ਕਰੋ, ਵੀ ਹੌਲੀ ਹੌਲੀ ਲਾਂਘਾ ਬਣਦਾ ਜਾਊਗਾ। ਉਹ ਹੁਣ ਦੇਖਿਆ ਵੀ ਉਹ ਚੀਜ਼ ਹੋਈ ਤਾਂ ਹੈ ਨਹੀਂ ਗੀ, ਲੇਕਿਨ ਹੁਣ ਇਹਨਾਂ ਨੇ ਸੰਗੀ ਤੁਹਾਡੀ ਨੱਪ ਲਈ ਆ। ਸੋ ਇਹਦੇ ਵਿੱਚ ਹੁਣ SKM ਕਹਿੰਦਾ ਵੀ ਅਸੀਂ ਪਹਿਲੀ ਗੱਲ ਤਾਂ 22 ਫਰਵਰੀ ਨੂੰ ਉਹਨਾਂ ਨੇ ਡੇਟ ਦੇ ਦਿੱਤੀ ਆ। BJP ਅਤੇ ਆਮ ਆਦਮੀ ਪਾਰਟੀ ਦੀ ਜਿੰਨੀ ਲੀਡਰਸ਼ਿਪ ਦੇ ਘਰ ਆ, ਉੱਥੇ ਜਾ ਕੇ ਉਹਨਾਂ ਦਾ ਘਰਾਓ ਕਰਨਾ ਆ। ਭੰਨ ਤੋੜ ਨਹੀਂ ਕਰਨੀ, ਘਰਾਓ ਕਰਨਾ ਆ। ਵੀ ਤੁਹਾਨੂੰ ਸੰਦੇਸ਼ ਦੇਣਾ ਵੀ ਸਿਰਫ ਬੋਲੋ ਨਾ, ਫੀਲਡ 'ਚ ਉਤਰ ਕੇ ਆਓ ਔਰ ਡਿਕਲੇਅਰ ਕਰੋ ਕਿ ਤੁਸੀਂ ਨਾਲ ਖੜ੍ਹੇ ਆ ਲੋਕਾਂ ਦੇ। ਅਸੀਂ ਮਤਲਬ ਕਿ ਮੁਹਿੰਮ ਵਿੱਢਣੀ ਆ। ਆਪਣਾ ਸਟੈਂਡ ਕਲੀਅਰ ਕਰਨਾ ਜ਼ਰੂਰੀ ਹੈ। ਵੀ ਸਟੈਂਡ ਉਹ ਕਹਿੰਦੇ ਆ ਵੀ ਬਿਆਨ ਦੇਣ ਨਾਲ ਤੁਹਾਡੇ ਕੀ ਆ ਕਿ ਅਸੀਂ ਜਿਹਨਾਂ ਦੇ ਕਾਨੂੰਨਾਂ ਦੇ ਵਿਰੁੱਧ ਆ, ਉਹਨਾਂ ਕੀ ਹੋ ਜਾਊਗਾ। ਤੁਸੀਂ ਤਾਂ ਪਾਣੀ ਦੇ ਵਿਰੁੱਧ ਵੀ ਸੀਗੇ, ਤੁਸੀਂ ਤਾਂ ਬਹੁਤ ਚੀਜ਼ਾਂ ਦੇ ਵਿਰੁੱਧ ਸੀਗੇ, ਪਰ ਹੋਇਆ ਕੀ ਹੈ, ਸਾਡੇ ਕੋਲ ਤਾਂ ਆਪਣੀ ਰਾਜਧਾਨੀ ਲੈ ਹੋਈ, ਤੁਸੀਂ ਤਾਂ ਉਹਦੇ ਵੀ ਵਿਰੁੱਧ ਸੀਗੇ। ਫਿਰ ਉਹ ਕਹਿੰਦੇ ਵੀ 27 ਫਰਵਰੀ ਨਹੀਂ, ਉਸ ਜਿਹੜੇ ਵਿਰੋਧੀ ਧਿਰ ਦੇ ਆਗੂ ਆ, ਜਿੱਦਾਂ ਕਾਲੇ ਕਾਨੂੰਨਾਂ ਦੇ ਟਾਈਮ 'ਚ ਵੀ ਇਹ ਪਾਲਿਸੀ ਲਾਈ ਸੀਗੀ ਵੀ ਇਕੱਲੇ ਹੀ ਭੱਜੀ ਜਾਵਾਂਗੇ, ਫਾਇਦਾ ਨਹੀਂ, ਪੂਰਾ ਦੇਸ਼ ਨਾਲ ਜੋੜਨਾ ਪੈਣਾ ਆ। ਦੇਸ਼ ਜੋੜਨ ਦਾ ਮਤਲਬ ਕੀ ਹੁੰਦਾ ਆ, ਜਿਹੜੀ ਹਕੂਮਤ ਆ ਕੇਂਦਰ ਦੀ, ਉਹਦੇ ਜਿਹੜੇ ਵਿਰੋਧੀ ਆ ਉਹਨਾਂ ਨਾਲ ਜਾ ਕੇ ਵੀ ਮੀਟਿੰਗਾਂ ਕਰੋ, ਆਗੂਆਂ ਨਾਲ, ਭਾਈ ਨਾਲ ਤੁਰੋ। ਬਿਲਕੁਲ। ਇਹਨਾਂ ਨੇ ਹੁਣ 27 ਫਰਵਰੀ ਤੋਂ ਉਹ ਕੰਮ ਵੀ ਸ਼ੁਰੂ ਕਰਨੇ ਆ। ਇਹਨਾਂ ਨੇ ਮੰਗ ਪੱਤਰ ਦੇ ਕੇ ਆਉਣਾ ਹਰੇਕ ਵਿਰੋਧੀ ਪਾਰਟੀ ਦੇ ਲੀਡਰਾਂ ਨੂੰ, ਭਾਈ ਬਈ ਆਹ ਚੀਜ਼ਾਂ ਆ, ਅਸੀਂ ਸ਼ੁਰੂਆਤ ਕਰਨ ਲੱਗੇ ਹਾਂ, ਤੁਸੀਂ ਵੀ ਸਾਡੇ ਨਾਲ ਤੁਰੋ, ਤਾਂ ਪੂਰੇ ਦੇਸ਼ ਨੂੰ ਇਹ ਚੀਜ਼ ਸਮਝ ਲੱਗਣੀ ਆ। 9 ਮਾਰਚ ਕਹਿੰਦੇ ਜੀ ਪੰਜਾਬ ਦੇ ਪਿੰਡਾਂ 'ਚ ਫਿਰ ਉਹਨਾਂ ਜਾਣਾ ਸ਼ੁਰੂ ਕਰ ਦੇਣਾ। ਹੁਣ ਇਹ 9 ਮਾਰਚ ਚਲੋ ਥੋੜ੍ਹਾ ਜਿਹਾ ਦੂਰ ਤਾਂ ਜ਼ਰੂਰ ਰੱਖਿਆ, ਪਰ ਚਲੋ ਸਮਾਂ ਇਹਨਾਂ ਦੀ ਜਿਹੜੀ ਸਾਰੀ ਬਣਾਈ ਹੈ ਠੀਕ ਹੀ ਬਣਾਈ ਆ। ਪਿੰਡਾਂ 'ਚ ਵੀ ਜਾ ਕੇ ਕਹਿੰਦੇ ਅਸੀਂ ਸਮਝਾਵਾਂਗੇ, ਜਿੱਦਾਂ ਕਾਲੇ ਕਾਨੂੰਨਾਂ ਨੂੰ ਸਮਝਾਇਆ ਸੀਗਾ। ਇਹਨਾਂ ਨੂੰ ਪਤਾ ਆ
ਕਾਲੇ ਕਾਨੂੰਨਾਂ ਟਾਈਮ ਵੀ ਇਹਨਾਂ ਨੇ ਛੋਟੇ ਮੰਤਰੀ ਲਾਏ ਹੋਏ ਸੀਗੇ, ਮੈਨੂੰ ਕਿ ਪੂਰਾ ਅਕਾਲੀ ਦਲ ਲੱਗਿਆ ਹੋਇਆ ਸੀਗਾ, ਬੀਜੇਪੀ ਦੇ ਅੱਗੇ ਤੋਂ ਚਲੋ ਛੋਟੇ ਲੱਗੇ ਹੋਏ ਸੀਗੇ, ਨਹੀਂ ਜੇ ਠੀਕ ਹੈ ਫਲਾਨਾ ਆ ਧਮਕੜਾ ਆ, ਉਹ ਵੱਖਰੀ ਗੱਲ ਹੈ ਕਿ ਗਰੇਵਾਲ ਹੁਣੀ ਬਾਅਦ 'ਚ ਹੁਣ ਪਤਾ ਨਹੀਂ ਛਿਪੇ ਹੀ ਗਏ, ਉਹ ਪਤਾ ਨਹੀਂ ਕਿੱਥੇ ਚੱਲ ਗਏ, ਜਿਹੜੇ ਕਹਿੰਦੇ ਕਿ ਬਹੁਤ ਵਧੀਆ ਆ, ਵੀ ਤੁਹਾਨੂੰ ਸਮਝ ਨਹੀਂ ਲੱਗ ਰਿਹਾ ਹੈਗੇ। ਹੁਣ ਵੀ ਇਹਨਾਂ ਨੇ ਇਹ ਚੀਜ਼ ਜਾਂਚ ਲਈ ਹੈ, ਇਹਨਾਂ ਨੇ ਡਿਕਲੇਅਰ ਕਰਤਾ, ਕਹਿੰਦੇ ਵੀ ਜਿਹੜੀ ਤੁਹਾਡੀ ਹਕੂਮਤ ਉੱਪਰਲੀ ਮਿਨਿਸਟਰੀ ਆ ਉਹ ਤਾਂ ਬੋਲਦੀ ਨਹੀਂ, ਉਹ ਤਾਂ ਚੁੱਪ ਕਰ ਜਾਂਦੀ ਆ, ਇੱਕ ਨੂੰ ਸਵਾਲ ਪੁੱਛਦੇ ਨਹੀਂ ਜੀ ਉਹ ਦੂਜੇ ਨੂੰ ਪੁੱਛ ਲਓ ਜੀ, ਉਹਨੂੰ ਪਤਾ ਹੋਣਾ ਆ, ਉਹ ਮੋਰੇ ਚੁੱਪ ਕਰ ਜਾਂਦਾ, ਤੁਸੀਂ ਪੁਰੀ ਸਾਹਿਬ ਨੂੰ ਪੁੱਛ ਲਓ, ਤੁਸੀਂ ਗੋਲ ਸਾਹਿਬ ਨੂੰ ਪੁੱਛ ਲਓ, ਫਲਾਣੇ ਨੂੰ ਪੁੱਛ ਲਓ, ਜੇ ਪੁੱਛ ਲਓ, ਜੇ ਕੋਈ ਕਹਿੰਦੇ ਅੱਛਾ ਫਿਰ ਸਾਨੂੰ PM ਹੀ ਦੱਸ ਦੇਵੇ, ਉਹ ਲੋਕ ਸਭਾ 'ਚ ਗੈਰ ਹਾਜ਼ਰ ਹੋ ਜਾਂਦੇ ਵੀ ਤੁਹਾਨੂੰ ਖਤਰਾ ਬਹੁਤ ਆ। ਕੀ PM ਸਾਹਿਬ ਲੋਕ ਸਭਾ ਨਹੀਂ ਪਹੁੰਚ ਰਹੇ ਓਪੋਜੀਸ਼ਨ ਵਾਲਿਆਂ ਦੇ ਸਵਾਲਾਂ ਦੇ ਜਵਾਬ ਦੇਣ ਲਈ? ਨਹੀਂ, ਉੱਥੇ ਉਹਨਾਂ ਨੂੰ ਖਤਰਾ ਹੋ ਜਾਂਦਾ, ਕਈ ਵਾਰ ਸਪੀਕਰ ਸਾਹਿਬ ਕਹਿੰਦੇ ਨੇ ਵੀ ਤੁਹਾਨੂੰ ਖਤਰਾ ਜਾਣਦਾ, ਤੁਸੀਂ ਨਾ ਆਇਓ ਲੋਕ ਸਭਾ ਦੇ ਵਿੱਚ। ਹਾਂਜੀ, ਤੇ ਫਿਰ ਇਹ ਦਰਜ ਹੋਇਆ ਬਿਆਨ ਦਰਜ ਹੈ, ਤੇ ਫਿਰ ਉਹ ਸੇਫ ਕਿੱਥੇ ਨੇ? ਜੇ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਖਤਰਾ, ਤਾਂ ਸੇਫ ਕਿੱਥੇ ਨੇ? ਸੇਫ ਹੁਣ ਪਤਾ ਨਹੀਂ ਫਿਰ ਹੁਣ ਕਿੱਥੇ ਸੇਫ ਨੇ, ਜੇ ਉਹ ਸੇਫ ਨਹੀਂ ਹੈ ਕਿਤੇ, ਜਿਹੜਾ ਫਿਰ ਆਮ ਇਨਸਾਨ ਹੈ ਉਹ ਕਿੱਥੇ ਸੇਫ ਆ, ਉਹ ਕਿਹੜੇ ਖੂਹ ਖਾਤੇ ਜਾਊਗਾ? ਇਹ ਦਰਅਸਲ ਇਹ ਤਾਂ ਬਹਾਨੇ ਆ ਕਿ ਉੱਥੇ ਰਾਹੁਲ ਸਵਾਲ ਕਰਦਾ, ਔਰ ਸਵਾਲ ਉਹ ਕਰਦਾ ਆ ਜਿਹੜੇ ਜਿਓ ਪੋਲੀਟਿਕਸ ਦੇ ਨਾਲ ਬਿਲਕੁਲ ਰਿਲੇਟ ਕਰਦੇ ਆ, ਔਰ ਨਾਲ ਐਵੀਡੈਂਸ ਉਹਨਾਂ ਰੱਖੇ ਹੁੰਦੇ, ਕਿਉਂਕਿ ਉਹਨਾਂ ਟੀਮ ਲੱਗੀ ਹੋਈ ਆ। ਪੁਰੀ ਸਾਹਿਬ ਪ੍ਰੈਸ ਕਾਨਫਰੰਸ 'ਚ ਕਹਿ ਗਏ ਆ, ਹਾਂਜੀ 3-4 ਵਾਰ ਉਹਨਾਂ ਨੂੰ ਮੈਂ FC ਨੂੰ ਮਿਲਿਆ ਆ, ਅਗਲਿਆਂ ਨੇ ਰੁਕੇ ਕੱਢ ਕੇ ਸਾਰੇ ਰੱਖ ਦਿੱਤੇ ਆ US ਇੰਟੈਲੀਜੈਂਸ ਦੇ, ਭਾਈ 14 ਵਾਰ ਮਿਲਿਆ ਆਇਆ ਤੂੰ, 30 ਤੇਰੀਆਂ ਈਮੇਲ ਹੋਗੀਆਂ, 16 ਤੇਰੀਆਂ ਆ, 15-16 ਉਹਦੀਆਂ ਆ, ਤੇ ਡਿਜੀਟਲ ਇੰਡੀਆ ਤੂੰ 215 'ਚ ਲਾਗੂ ਕਰਨਾ ਸੀਗਾ, ਤੇ ਉਹ ਐਪਸਟੀਨ ਨੂੰ 214 ਤੇ ਉਹਦਾ ਬਲੂ ਪ੍ਰਿੰਟ ਦੇਈ ਜਾਂਦਾ। ਐਪਸਟੀਨ ਫਾਈਲਸ ਤੇ ਵੀ ਆਵਾਂਗੇ ਆਪਾਂ, ਤੁਸੀਂ ਪਰ ਉਸ ਤੋਂ ਪਹਿਲਾਂ ਕਿਉਂਕਿ ਸਾਡੇ ਇਹ ਮੈਂ ਮੁੜ ਕੇ ਫੇਰ ਇਹਦੇ ਉੱਪਰ ਆ ਜਾਂਦਾ ਆ। ਹਾਂਜੀ, ਪਿੰਡਾਂ 'ਚ ਜਾਣ ਦਾ ਉਹਨਾਂ ਦਾ ਮਕਸਦ ਇਹੀ SKM ਦਾ, ਵੀ ਇਹਨਾਂ ਨੇ ਹੁਣ ਆਪਣੀਆਂ ਜਿਹੜੀਆਂ BJP ਦੀਆਂ ਛੋਟੇ ਪੱਧਰ ਦੀਆਂ ਇਕਾਈਆਂ ਆ, ਖਾਸ ਕਰਕੇ ਪੰਜਾਬ 'ਚ, ਉਹਨਾਂ ਨੂੰ ਪਤਾ ਇਹ ਸ਼ੁਰੂਆਤ ਫਿਰ ਪੰਜਾਬ 'ਚ ਹੋਣੀ ਆ। ਇੱਕ ਡਿਕਲੇਅਰ ਵੀ ਕਰ ਦਿੱਤਾ ਨਾ, ਇਹ ਡਰਦੇ ਆ ਇੱਥੋਂ ਕਿ ਇਹਨਾਂ ਨੇ ਉੱਠ ਕੇ ਫੇਰ ਰੌਲਾ ਪਾ ਦੇਣਾ, ਤੇ ਫਿਰ ਇਹ ਨੱਕ 'ਚ ਦਮ ਹੋ ਜਾਣਾ ਆ ਵੀ ਹੁਣ ਤਾਂ ਦੂਜੇ ਦੇਸ਼ ਦੇ ਨਾਲ ਇਕਰਾਰ ਹੋਇਆ, ਤੇ ਹੁਣ ਤਾਂ ਪੰਗਾ ਬਹੁਤ ਪੈ ਜਾਣਾ। ਫਿਰ ਐਪਸਟੀਨ ਮੈਂ ਇਸ ਕਰਕੇ ਡਿਸਕਸ ਕੀਤਾ ਸੀਗਾ, ਉੱਧਰੋਂ ਵੀ ਲੁਕਦੇ ਫਿਰਦੇ ਆ ਨਾ, ਵੀ ਸਾਡੀ ਕਿਤੇ ਪੇਸ਼ੀਆਂ ਨਾ ਹੋ ਜਾਣਾ। ਇਹ ਕਹਿੰਦੇ ਆ ਵੀ BJP ਦੀ ਪਾਲਿਸੀ ਆ ਵੀ ਜਾਓ ਪਿੰਡਾਂ ਦੇ ਵਿੱਚ, ਲੀਡਰ ਲੋਕਾਂ ਨੂੰ ਸਮਝਾਓਗੇ, ਇਹ ਸਮਝੌਤਾ ਬਹੁਤ ਵਧੀਆ, ਬਾਕੀ ਤਾਂ ਬਕਵਾਸ ਕਰਦੇ ਆ। ਸੋ ਇਹ ਕਹਿੰਦੇ ਕੋਈ ਨਹੀਂ, ਤੁਸੀਂ ਵੀ ਸਮਝਾ ਲਓ, ਅਸੀਂ ਵੀ ਸਮਝਾਵਾਂਗੇ, ਪੰਜਾਬ ਦੇ ਲੋਕਾਂ ਨੂੰ ਇੰਨਾ ਨਾਲ ਨਾ ਸਮਝੋ, ਸਮਝਣਗੇ ਉਹ ਵੀ ਗੱਲ। ਸੋ ਇਸ ਕਰਕੇ ਕਹਿੰਦੇ ਪਿੰਡਾਂ 'ਚ ਜਾਣਾ ਆ। ਸੋ ਪਾਰਟੀਆਂ ਦਾ ਆਪਣੀ ਇਹੀ ਆ ਵੀ ਉਹਨਾਂ ਨੂੰ ਤਾਂ 2000 ਮੂਹਰੇ 17 ਦੀਦਾ ਆ, ਕਿਸੇ ਦੇ ਕੋਲ ਕੋਈ ਪੰਜਾਬ ਦਾ ਵਿਜ਼ਨ ਨਹੀਂ ਹੈਗਾ। ਚਾਹੇ ਅਕਾਲੀਆਂ ਦੀਆਂ ਰੈਲੀਆਂ ਦੇਖ ਲਓ, ਚਾਹੇ ਤੁਸੀਂ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਦੇਖ ਲਓ, ਕਾਂਗਰਸ ਨੇ ਚਲੋ ਹਜੇ ਸ਼ੁਰੂਆਤ ਕਰਨੀ ਆ, ਉਹਨਾਂ ਨੇ ਮੀਟਿੰਗਾਂ ਕੀਤੀਆਂ ਆ, ਪੁਨਰ ਸੁਰਜੀਤ ਹੋਣੀ, ਉਹਨਾਂ ਨੇ ਵੀ ਚਲੋ ਕਰ ਲਿਆ, ਉਹਨਾਂ ਨੇ ਇੰਨੀ ਛੇਤੀ ਨਹੀਂ ਮੈਂ ਛੁਟਕਾਰਾ ਕਰਨ ਦਿੰਦਾ ਤੁਹਾਨੂੰ ਗੱਲਾਂ ਇੱਦਾਂ ਕਹਿ ਕੇ। ਇਹਨਾਂ ਸਾਰੇ ਸਵਾਲਾਂ ਤੇ, ਇਹਨਾਂ ਸਾਰੀਆਂ ਖਬਰਾਂ ਤੇ ਅਸੀਂ ਆਵਾਂਗੇ, ਪਰ ਬਾਰੋ-ਬਾਰੀ ਸਿਰ। ਪਰ ਉਸ ਤੋਂ ਪਹਿਲਾਂ ਜਿਹੜਾ ਅਹਿਮ ਗੱਲ ਆ, ਤੁਸੀਂ ਸਾਰੀਆਂ ਪਾਰਟੀਆਂ ਗਿਣ ਲਈਆਂ, ਮੁੱਖ ਮੰਤਰੀ ਸਾਹਿਬ ਮੁੜ ਬਿਮਾਰ ਹੋ ਰਹੇ ਨੇ, ਮੁੜ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪੈ ਰਿਹਾ ਹੈ। ਮੁੱਖ ਮੰਤਰੀ ਸਾਹਿਬ ਬਿਮਾਰ ਹੋ ਰਹੇ ਨੇ। ਦੇਖੋ, ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਤਾਂ ਇੱਕ ਜਿੱਦਾਂ ਵਸਨੀਕ ਹੋਣ ਦੇ ਨਾਤੇ, ਬਾਕੀ ਚੈਨਲਾਂ ਦੇ ਉੱਪਰ ਤਾਂ ਬਹੁਤ ਕੁਝ ਬੋਲਦੇ ਨਾ ਜੀ ਉਹ ਕਿੱਥੇ ਬਿਮਾਰ ਨੇ, ਜੋ ਆਏ ਆ, ਮੈਂ ਇੱਦਾਂ ਤਾਂ ਨਹੀਂ ਕਹਾਂਗਾ, ਕਿਉਂਕਿ ਬਿਮਾਰੀ ਕਿਸੇ ਨੂੰ ਵੀ ਹੋ ਸਕਦੀ ਆ, ਉਹ ਲੰਮੀ ਵੀ ਹੋ ਸਕਦੀ ਆ, ਉਹ ਚਾਹੇ CM ਹੈ, ਚਾਹੇ ਆਮ ਇਨਸਾਨ ਆ। ਜੇ ਉਹ ਹਸਪਤਾਲ ਜਾਂਦੇ ਨੇ, ਜੇ ਡਾਕਟਰ ਕਹਿ ਰਹੇ ਆ ਕਿ ਉਹਨਾਂ ਨੂੰ ਵੀ ਜਿਹੜੇ ਦਾ ਇਲਾਜ ਨੇ ਉਹ ਲੋੜ ਆ, ਉਹਨਾਂ ਨੂੰ ਵੀ ਹੈ ਥੋੜ੍ਹੀ ਪ੍ਰੋਬਲਮ ਹੈ, ਤਾਂ ਆਪਾਂ ਨੂੰ ਚਲੋ ਮੰਨ ਲੈਣਾ ਚਾਹੀਦਾ ਆ ਕਿ ਹੈ ਇੱਦਾਂ ਦੀ ਕੋਈ ਨਾ ਕੋਈ ਪ੍ਰੋਬਲਮ। ਪਰ ਦੂਸਰੇ ਪਾਸੇ ਸਾਨੂੰ ਫਿਰ ਇਹ ਵੀ ਦੇਖਣਾ ਪੈਣਾ ਆ ਵੀ ਜੇ ਡਾਕਟਰ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਆਰਾਮ ਕਰੋ, ਫਿਰ ਤੁਸੀਂ ਰੈਲੀਆਂ 'ਚ ਕਿਉਂ ਭੱਜਦੇ ਹੋ? ਬਿਲਕੁਲ, ਤੁਸੀਂ ਰੈਲੀ ਵਾਲੇ ਦਿਨ ਤੱਕ, ਸਵੇਰ ਤੱਕ ਤੁਸੀਂ ਟਸ ਤੋਂ ਮਸ ਨਹੀਂ ਹੁੰਦੇ ਕਿ ਮੈਂ ਤਾਂ ਨਹੀਂ ਜਾ ਰਿਹਾ। ਅਗਲੇ ਇਹ ਦੇਖਦੇ ਆ ਕਿ ਭਾਈ CM ਤਾਂ ਸਾਡਾ ਆ ਨਹੀਂ ਰਹੇਗਾ, ਫਿਰ ਸਾਡੇ ਕੋਲ ਬੁਲਾਰਾ ਕਿਹੜਾ ਹੈ? ਲੋਕ ਤਾਂ ਉਹਨੂੰ ਸੁਣਨ ਆਉਂਦੇ ਆ। ਤੁਸੀਂ ਕਦੀ ਗੌਰ ਕੀਤਾ, ਅੱਜ ਤੋਂ 2 ਜਾਂ 2.5 ਸਾਲ ਪਹਿਲਾਂ ਪੰਜਾਬ 'ਚ ਕੋਈ ਵੀ ਰੈਲੀ ਹੁੰਦੀ ਸੀਗੀ, ਲੋਕ ਉਦੋਂ ਕੇਜਰੀਵਾਲ ਸਾਹਿਬ ਨੂੰ ਸੁਣਨ ਵੀ ਜਾਂਦੇ ਹੁੰਦੇ ਸੀ ਵੈਸੇ ਚਾਅ ਨਾਲ। ਅੱਜ ਉਹ ਟਰੈਂਡ ਨਹੀਂ ਹੈਗਾ, ਟਰੈਂਡ ਖਤਮ ਹੋ ਗਿਆ। ਪੰਜਾਬ ਦੇ ਲੋਕ ਕੇਜਰੀਵਾਲ ਨੂੰ ਸੁਣਨਾ ਪਸੰਦ ਨਹੀਂ ਕਰਦੇ। ਹੁਣ ਆਮ ਆਦਮੀ ਦੇ ਜਿਹੜੇ ਭਵੱਕੜ ਹੋਣਗੇ ਉਹ ਹੁਣ ਗੁੱਸਾ ਕਰਨਗੇ, ਠੀਕ ਹੈ ਨਾ ਜੀ। ਪਰ ਇਹ ਹੁਣ ਰਿਐਲਿਟੀ ਆ, ਉਹ ਇਸ ਕਰਕੇ ਰਿਐਲਿਟੀ ਆ, 2-2.5 ਸਾਲ ਪਹਿਲਾਂ ਜਦੋਂ ਸਟੇਜ ਲੱਗਣੀ ਆ ਤਾਂ ਕੇਜਰੀਵਾਲ ਸਾਹਿਬ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਬੋਲ ਜਾਂਦੇ ਸੀ, ਕੇਜਰੀਵਾਲ ਐਂਡ 'ਚ ਬੋਲਦਾ ਹੁੰਦਾ ਸੀ। ਹੁਣ ਨਹੀਂ ਬੋਲਦੇ, ਹੁਣ ਕੇਜਰੀਵਾਲ ਸਾਹਿਬ ਪਹਿਲਾਂ ਬੋਲ ਜਾਂਦੇ 10-15 ਮਿੰਟ, ਲੋਕੀ ਤੋਂ ਰੌਲਾ ਪਾਉਣ ਡਏ ਹੁੰਦੇ ਆ। ਲੋਕੀ ਉਦੋਂ ਇਹ ਪੁੱਛਦੇ ਹੁੰਦੇ ਆ ਮਾਨ ਸਾਹਿਬ ਨੇ ਬੋਲਣਾ ਆ, ਤੇ ਮਾਨ ਸਾਹਿਬ ਉੱਥੇ ਚਲੋ ਬੈਠੇ ਹੁੰਦੇ ਆ, ਇਸ ਕਰਕੇ ਉਹਨੂੰ ਆਸ ਹੁੰਦੀ ਆ। ਮਾਨ ਸਾਹਿਬ ਬਾਅਦ 'ਚ ਬੋਲਦੇ ਆ, ਇਹਦਾ ਮਤਲਬ ਸਮੀਕਰਨ ਤੁਸੀਂ ਚੇਂਜ ਕਰਤੀ ਨਾ। ਬਿਲਕੁਲ, ਇੱਥੇ ਮੈਂ ਐਡ ਕਰਦਾ ਕਿਉਂਕਿ ਜੇ ਪਿਛਲੇ ਕਈ ਦਹਾਕੇ ਤੋਂ ਜਾਂ ਉਸ ਤੋਂ ਪਹਿਲਾਂ ਵੀ ਦੇਖ ਲਈਏ ਨਾ, ਪੰਜਾਬ ਦੇ ਹਾਲਾਤ ਇਹ ਰਹੇ ਨੇ ਕਿ ਜਿਹੜੇ ਮੁੱਖ ਮੰਤਰੀ ਨੇ ਜਾਂ ਡਿਪਟੀ ਮੁੱਖ ਮੰਤਰੀ ਨੇ,
ਉਹਨਾਂ ਨੇ ਜਿੰਨਾ ਚਿਰ ਪਾਵਰ 'ਚ ਰਹੇ ਨੇ ਉਹਨੀ ਕੋਸ਼ਿਸ਼ ਕੀਤੀ ਹੈ ਕਿ ਕੋਈ ਹੋਰ ਬੁਲਾਰਾ ਜਾਂ ਕੋਈ ਹੋਰ ਚਿਹਰਾ ਦਾ ਕੱਦ ਐਡਾ ਉੱਚਾ ਨਾ ਹੋ ਜਾਏ ਕਿ ਕੱਲ੍ਹ ਨੂੰ ਸਾਨੂੰ ਦਾਅਵੇਦਾਰੀ ਪੇਸ਼ ਕਰ ਜੇ। ਇਹ ਤਰਾਸਦੀ ਹੈ। ਹੋਣਾ ਤਾਂ ਇਹੋ ਜਿਹਾ ਚਾਹੀਦਾ ਸੀਗਾ ਕਿ ਜਦੋਂ ਤੁਸੀਂ ਪਾਵਰ 'ਚ ਹੋ ਤੁਸੀਂ ਇਹੋ ਜਿਹੇ ਹਜ਼ਾਰ ਚਿਹਰੇ, ਹਜ਼ਾਰ ਲੀਡਰ ਖੜ੍ਹੇ ਕਰ ਦਿਓ ਜੋ ਪੰਜਾਬ ਦੀ ਗੱਲ ਕਰ ਸਕਣ। ਪਰ ਤੁਸੀਂ ਦੇਖੋਗੇ ਪਿੱਛੇ ਝਾਕ ਮਾਰ ਕੇ ਦੇਖੋਗੇ 10-20 ਸਾਲਾਂ 'ਤੇ ਤੁਹਾਨੂੰ ਇਹੀ ਦੇਖਣ ਨੂੰ ਮਿਲਣਾ ਕਿ ਜਿਹੜਾ ਪਾਵਰ 'ਚ ਆ ਉਹ ਕਦੇ ਵੀ ਪਾਵਰ ਖੁਸਣ ਨਹੀਂ ਦੇ ਰਿਹਾ। ਅਤੇ ਦਸਦਮਾ ਰੈਲੀ ਦੇ ਵਿੱਚ ਜਿਹੜੇ ਸਵਾਲ ਪੁੱਛ ਰਹੇ ਨਾ ਕਿ CM ਸਾਹਿਬ ਨਹੀਂ ਬੋਲ ਰਹੇ ਜਾਂ ਕੋਈ ਵੀ ਕਿਸੇ ਵੀ ਪਾਰਟੀ ਰੈਲੀ, ਉਹਨਾਂ ਦੇ ਆਪਣੇ ਹੀ ਹੁੰਦੇ ਨੇ ਜੀ। ਚਲੋ ਆਪਾਂ ਰੈਲੀ ਦੀ ਗੱਲ ਕਰ ਲੈਂਦੇ ਜਦੋਂ ਵੀ ਰੈਲੀ 'ਚ ਹੋਇਆ ਕੀ ਹੈ। ਹਾਂਜੀ, ਜੋ ਤੁਸੀਂ ਟੀਵੀਆਂ 'ਤੇ ਦੇਖਿਆ ਆਪਾਂ ਉਹ ਤੋਂ ਥੋੜ੍ਹੀ ਅਲੱਗ ਗੱਲ ਕਰਾਂਗੇ। ਟੀਵੀਆਂ 'ਤੇ ਵੈਸੇ ਨਸ਼ਰ ਹੋਇਆ ਵੀ ਉੱਥੇ ਕੁਰਸੀਆਂ ਕਰਸੀਆਂ ਜਾਂ ਬੱਸਾਂ ਬੁੱਸਾਂ ਕਹਿੰਦੇ 8-10 ਬੰਦੇ ਵੀ ਧੋ ਲੈ ਉਹਨੀ ਬੱਸਾਂ ਦੇ। ਚਲੋ ਕਿਉਂਕਿ ਇਹਨਾਂ ਨੇ ਉਹ ਸਰਕਾਰੀ ਰੈਲੀ ਟਾਈਪ ਬਣਾਈ ਹੋ ਸੀਗੀ, ਫਿਰ PRTC ਦੀ ਬੱਸਾਂ ਜਾਣੀਆਂ ਸੀਗੀਆਂ ਬਿਲਕੁਲ। ਅਤੇ ਪਰ ਉਹ ਵੀਡੀਓ ਨਿਕਲ ਕੇ ਆ ਗਈਆਂ ਵੀ 8 ਬੱਸਾਂ ਵਾਲੀ ਵੀ ਸਵਾਰੀਆਂ ਵਾਲੀ ਵੀ ਬੱਸ ਗਈ ਆ, ਉਹ ਵੀ ਬਾਇਆ ਠੇਕਾ ਗਈ ਆ, ਨਾਲ ਪੇਟੀਆਂ ਪੂਟੀਆਂ ਵੀ ਸੋਹਣੀਆਂ ਚੱਕੀਆਂ ਸੀਗੀਆਂ, ਉਹ ਵੀ ਵੀਡੀਓ ਨਸ਼ਰ ਹੋ ਗਈਆਂ ਆ। ਉੱਦਾਂ ਯੁੱਧ ਨਸ਼ਿਆਂ ਦੇ ਵਿਰੁੱਧ ਇਹਨਾਂ ਨੇ ਤੋਰਿਆ ਹੋਇਆ ਹੈ। ਖੈਰ ਆਪਾਂ ਰੈਲੀ ਦੀ ਗੱਲ ਕਰਦੇ ਹਾਂ। ਕਿ ਮਕਾਨ ਕੇ ਲੱਗਦਾ ਜੀ। ਅਤੇ ਰੈਲੀ ਦਾ ਉਹ ਜਲਵਾ ਤਾਂ ਰਿਹਾ ਨਹੀਂ ਹੈਗਾ। ਜੇ ਆਪਾਂ ਕਹੀਏ ਵੀ ਤੁਸੀਂ ਕਿੱਦਾਂ ਕਹਿ ਦਿੰਦੇ ਹੋ ਵੀ ਉਹ ਜਲਵਾ ਨਹੀਂ ਰਿਹਾ ਹੈਗਾ, ਵੀ ਜਲਵਾ ਤਾਂ ਰਿਹਾ ਕਿਉਂਕਿ ਕੁਛ ਬਾਅਦ 'ਚ ਫੋਟੋਆਂ ਇੱਦਾਂ ਹੀ ਪਾ ਦਿੱਤੀ ਜਾਂਦੀ ਦੇਖੋ ਕਿੰਨਾ ਇਕੱਠ ਆ। ਜੇ ਉਹ ਜਲਵਾ ਹੁੰਦਾ ਫਿਰ ਤਾਂ ਬੱਲੇ ਬੱਲੇ ਸੀਗੀ। ਫਿਰ ਮੇਰਾ ਇਹ ਸਵਾਲ ਇਹ ਬਣਦਾ ਕਿ ਮਨੀਸ਼ ਸਿਸੋਦੀਆ ਨੇ ਰੈਲੀ ਤੋਂ ਤੁਰੰਤ ਬਾਅਦ ਜਿੰਨੇ ਤੁਹਾਡੇ ਇਲਾਕਿਆਂ ਦੇ ਪ੍ਰਧਾਨ ਸੀਗੇ ਜਾਂ MLA ਸੀਗੇ ਉਹਨਾਂ ਦੀ ਮੀਟਿੰਗ ਕਿਉਂ ਕੀਤੀ? ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਤਾੜ ਕੇ ਇਹ ਕਿਉਂ ਪੁੱਛਿਆ ਵੀ ਤੇਰੇ ਬੰਦੇ ਕਿਉਂ ਘੱਟ ਆਏ ਆ ਬਈ, ਕੀ ਪ੍ਰੋਬਲਮ ਆ? ਤੂੰ ਪਹਿਲਾਂ ਨਹੀਂ ਸਾਨੂੰ ਅਪਡੇਟ ਕੀਤਾ ਕਿ ਤੇਰੇ ਇੰਨੇ ਬੰਦੇ ਘੱਟ ਆਉਣੇ, ਤੇਰੀਆਂ ਇੰਨੀਆਂ ਬੱਸਾਂ ਗਈਆਂ ਉਹ 'ਚ 8-8 ਬੰਦੇ ਬੈਠ ਕੇ ਆਏ ਆ। ਇਹਦਾ ਮਤਲਬ ਤੁਹਾਡਾ ਉਹ ਜਲਵਾ ਨਹੀਂ ਬਣਿਆ ਹੈਗਾ। ਠੀਕ ਹੈ ਨਾ? ਸੋ ਕੁਛ ਨਾ ਕੁਛ ਤਾਂ ਉੱਥੇ ਕਮੀਆਂ ਰਹਿ ਗਈਆਂ। ਫਿਰ ਉਹਨਾਂ ਨੇ ਕਿਹਾ ਕਿ ਨਹੀਂ ਹੁਣ ਨੈਕਸਟ ਟਾਈਮ 'ਤੇ ਨਾ ਤੁਹਾਡੇ ਉੱਪਰ ਇੱਕ ਸੁਪਰਵਾਈਜ਼ਰ ਲਾਉਣਾ ਆ। ਅੱਛਾ ਜੀ। ਮਤਲਬ ਕਿ ਇੱਕ MLA ਆ ਜਾਂ ਇੱਕ ਇਲਾਕੇ ਦਾ ਪ੍ਰਧਾਨ ਆ, ਤੇਰੇ ਨਾਲ ਇੱਕ ਸੁਪਰਵਾਈਜ਼ਰ ਲਾਉਣਾ ਆ। ਤੁਸੀਂ ਤਾਂ ਆਲਰੇਡੀ ਇੰਨੇ ਸੁਪਰਵਾਈਜ਼ਰ ਉੱਥੇ ਬੇਰੁਜ਼ਗਾਰ ਜਿਹੜੇ ਕੇਸ ਕੂਸ ਚੱਲਦੇ, ਤੁਸੀਂ ਆਪ ਇੱਥੇ ਸੁਪਰਵਾਈਜ਼ਰ ਕਰਨ ਨੂੰ ਬੈਠੇ ਆ। ਮਤਲਬ ਕਿ ਦਿੱਲੀ ਦਾ ਪੰਜਾਬ ਤਾਂ ਤੁਹਾਨੂੰ ਇਹ ਪੁੱਛਦੇ ਵੀ ਤੁਸੀਂ ਇੱਥੇ ਕੀ ਕਰਦੇ ਪਏ ਹੋ? ਤੁਹਾਡਾ ਮਤਲਬ ਕਿ ਕੋਈ ਵਿਧਾਨਕ ਕੋਈ ਹੈ, ਤੁਹਾਡੀ ਕੋਈ ਪਦਵੀ ਹੈ ਜਾਂ ਕੀ ਆ? ਤੁਸੀਂ ਚੌਪਰਾਂ ਦੇ ਝੂਟੇ ਵੀ ਲਈ ਜਾਂਦੇ ਆ ਅਤੇ ਤੁਸੀਂ ਬਸ ਇਹੀ ਆ ਵੀ ਅਸੀਂ ਸਾਡੀ ਪਾਰਟੀ ਹਾਈ ਕਮਾਂਡ ਆ ਅਤੇ ਅਸੀਂ ਇੱਦਾਂ ਕਰ ਸਕਦੇ ਹਾਂ। ਤੁਸੀਂ ਅਹੁਦੇ ਦੀ ਗੱਲ ਕੀਤੀ ਹੈ ਕਿ ਸੰਵਿਧਾਨਕ ਅਹੁਦੇ ਦੀ ਗੱਲ ਕੀਤੀ ਹੈ, ਕਿਉਂਕਿ ਉਸ ਖਬਰ 'ਤੇ ਵੀ ਆਉਣਾ ਕਿ ਤੁਸੀਂ ਕਹਿ ਰਹੇ ਹੋ ਕਿ ਨਹੀਂ ਲਾਉਣੇ ਆ ਸੁਪਰਵਾਈਜ਼ਰ, ਅਤੇ ਉਹ ਤਾਂ ਡਿਪਟੀ CM ਲਾਉਣ ਨੂੰ ਫਿਰ ਰਹੇ ਆ। ਤੁਸੀਂ ਹਜੇ ਸਿਰਫ ਤੁਰੇ ਫਿਰਦੇ ਹੋ ਕਿ ਕਿਤੇ ਡਿਪਟੀ CM ਵੀ ਰੈਲੀਆਂ ਦੀ ਨਿਗਰਾਨੀ ਲਈ ਤਾਂ ਨਹੀਂ ਲਗਾ ਰਹੇ? ਅੱਛਾ, ਤੁਸੀਂ ਚਲੋ ਡਿਪਟੀ CM ਦੀ ਗੱਲ ਕਰ ਲੈਂਦੇ ਹਾਂ ਨਾਲ। CM ਵਿਧਾਨਕ ਸਹੁਦਾ ਆ, ਵਿਧਾਨਕ ਸੀਟ ਆ, ਇਹ ਅਹੁਦਾ ਆ ਜਿਹੜਾ ਸੰਵਿਧਾਨ 'ਚ ਲਿਖਿਆ ਹੋਇਆ ਜੀ। ਡਿਪਟੀ CM ਹੈ ਹੀ ਨਹੀਂਗਾ ਸਾਡੇ ਸੰਵਿਧਾਨ ਦੇ ਵਿੱਚ। ਵਿਧਾਨਕ ਅਹੁਦਾ ਡਿਪਟੀ CM ਦਾ ਬਣਾਇਆ ਹੀ ਨਹੀਂ ਹਜੇ ਤੱਕ। ਅਤੇ ਸਾਡੇ ਸੁਖਬੀਰ ਸਿੰਘ ਬਾਦਲ ਕੀ ਸੀ? ਨਹੀਂ, ਇਕੱਲੇ ਸੁਖਬੀਰ ਸਿੰਘ ਬਾਦਲ ਤਾਂ ਨਹੀਂ ਰਹੇ ਹੈਗੇ। ਨਹੀਂ, ਮੈਂ ਕਿਹਾ ਸਾਡੇ, ਮੈਂ ਤਾਂ ਉਹਨਾਂ ਨੂੰ ਆਪਣਾ ਕਹਿ ਕੇ ਗੱਲ ਕੀਤੀ ਹੈ। ਮੈਂ ਇੱਦਾਂ ਨਹੀਂ ਤੰਜ ਨਹੀਂ ਦੱਸਿਆ ਕੁਛ ਵੀ ਉਹਨਾਂ 'ਤੇ। ਨਹੀਂ, ਫਿਰ ਤਾਂ ਕੈਪਟਨ ਸਾਹਿਬ ਨੇ ਪੁੱਛ ਸਕਦੇ ਆ ਵੀ ਤੁਸੀਂ ਬੀਬੀ ਭੱਠਲ ਨੂੰ ਡਿਪਟੀ CM ਕਿਹੜੇ ਮਤਲਬ ਕਿ ਮਕਸਦ ਨਾਲ ਬਣਾਇਆ ਸੀਗਾ? ਇਹ ਤਾਂ ਸੰਵਿਧਾਨਕ ਅਹੁਦਾ ਹੀ ਹੈ ਨਹੀਂਗਾ। ਜੇ ਸੰਵਿਧਾਨ ਦੇ ਵਿੱਚ ਸੰਵਿਧਾਨਕ ਅਹੁਦਾ ਹੀ ਹੈ ਨਹੀਂਗਾ, ਫਿਰ ਜੇ ਤੁਸੀਂ ਉੱਦਾਂ ਹੀ ਕਹਿੰਦੇ ਹਾਂ ਬਈ ਡਿਪਟੀ CM ਬਣ ਗਿਆ, ਉਹ ਭਾਈ ਤੂੰ ਕਰਨਾ ਕੀ ਹੈ ਡਿਪਟੀ CM ਬਣ ਕੇ? ਤੇ ਕੋਈ ਪਾਵਰ ਕਿਹੜੀ ਆ ਗਈ ਆ? ਇਹ ਤਾਂ ਉਹਨੂੰ ਡਿਪਟੀ CM ਬਣਾ ਕੇ ਭੱਠਲ ਵਰਗੀ ਨੂੰ ਉਹਦੇ ਕੋਲ ਜਿਹੜੇ 2-4 ਸੀਗੇ ਵਿਭਾਗ ਸੀਗੇ ਉਹ ਵੀ ਲੈ ਲੈਂਦੇ ਆ। ਤੋਂ ਡਿਪਟੀ CM ਹੈ, ਮਤਲਬ ਕਿ ਪਾਵਰ ਤੁਹਾਡੇ ਕੋਲ ਹੈ ਨਹੀਂ ਗੀ, ਉੱਦਾਂ ਤੁਸੀਂ ਡਿਪਟੀ CM ਬਣ ਗਏ ਆ ਅਤੇ ਮਤਲਬ ਕਿ ਫਿਰ ਫੋੜੇ 'ਤੇ ਕੱਢ ਕੇ ਲਾਉਣਾ ਇਹਨਾਂ ਨੂੰ। ਸੋ ਇਹਦਾ ਕੋਈ ਮਤਲਬ ਨਹੀਂ ਹੈਗਾ ਡਿਪਟੀ CM ਦਾ। ਅਸਲ ਦੇ ਵਿੱਚ ਕੀ ਹੁੰਦਾ ਆ, ਜਿੱਦਾਂ ਮੂਹਰੇ ਵੋਟਾਂ ਆਉਂਦੀਆਂ ਨਾ, ਇਹਨਾਂ ਦੇ ਮੂੰਹੋਂ ਨਿਕਲ ਗਿਆ ਸੀਗਾ ਵੀ ਕੁਛ ਇਹਨਾਂ ਨੇ ਵੀ ਅਬਜ਼ਰਵ ਕੀਤਾ ਵੀ ਹੁਣ ਜਿਹੜੀ 2017 ਦੀ ਗੇਮ ਚੱਲਦੀ ਪਈ ਆ, ਪੰਜਾਬ ਦੇ ਵਿਜ਼ਨ ਦੇ ਉੱਪਰ ਤਾਂ ਗੇਮ ਚੱਲਦੀ ਨਹੀਂ ਪਈ। 2027 ਜੀ, 2027 ਮਾਫ਼ ਕਰਨਾ। ਕੋਈ ਪਾਣੀਆਂ ਦੀ ਗੱਲ ਕਰਦਾ? ਬਿਲਕੁਲ ਨਹੀਂ। ਕੋਈ ਚੰਡੀਗੜ੍ਹ ਦੀ ਗੱਲ ਕਰਦਾ? ਯੁੱਧ ਨਸ਼ਿਆਂ ਦੇ ਵਿਰੁੱਧ ਆ ਗਿਆ, ਪ੍ਰਹਾਰ ਆ ਗਿਆ, ਫਲਾਨਾ ਆ ਗਿਆ, ਧਿਮਕੜ ਆ ਗਿਆ, 72 ਘੰਟਿਆਂ ਦੇ ਵਿੱਚ ਅਸੀਂ ਐਂ ਕਰ ਦਾਂਗੇ, ਓਂ ਕਰ ਦਾਂਗੇ। ਪੜ੍ਹਾਈ ਦੀ ਕ੍ਰਾਂਤੀ ਆ ਗਈ, ਸਿੱਖਿਆ ਕ੍ਰਾਂਤੀ ਆ ਗਈ, ਸਿਹਤ ਕ੍ਰਾਂਤੀ ਆ ਗਈ। ਕੀ ਹੋਇਆ? ਕੁਝ ਵੀ ਨਹੀਂ ਹੋਇਆ। ਸੋ ਵਿਜ਼ਨ ਤਾਂ ਪੰਜਾਬ ਦਾ ਕੋਈ ਹੈ ਹੀ ਨਹੀਂਗਾ। ਵਿਜ਼ਨ ਤਾਂ ਸਿਰਫ ਇਹਨਾਂ ਦਾ ਇਹ ਹੈ ਕਿ ਅਸੀਂ ਸੱਤਾ ਦੇ ਵਿੱਚ ਆਉਣਾ ਆ, ਪਾਵਰ ਸਾਨੂੰ ਮਿਲਣੀ ਚਾਹੀਦੀ ਆ, ਫਿਰ ਅਸੀਂ ਦੇਖਾਂਗੇ ਕੀ ਗੱਲ ਕਰਨੀ ਆ। ਅਤੇ ਉਹ ਕਿੱਦਾਂ ਆਉਣਾ ਆ? ਥੋੜ੍ਹਾ ਜਾਤੀਵਾਦ ਦੇ ਹਿਸਾਬ ਦੇ ਨਾਲ ਇਹਨਾਂ 'ਚ ਵੰਡ ਪਾਉਣੀ ਸ਼ੁਰੂ ਕਰ ਲਿਓ। ਉਹ ਜਿਹੜਾ ਜਾਤੀਵਾਦ ਫੈਕਟਰ ਆ ਨਾ, ਵੀ ਸ਼ਡਿਊਲ ਕਾਸਟ ਹੋ ਗਏ ਜਾਂ ਪਛੜੀਆਂ ਸ਼੍ਰੇਣੀਆਂ ਹੋ ਗਈਆਂ, ਉਹਨਾਂ ਨੂੰ ਭਰਮਾਉਣ ਦੇ ਲਈ ਉਹਨਾਂ ਦਾ ਇੱਕ ਨੁਮਾਇੰਦਾ ਜਿਹਾ ਕੱਢ ਕੇ ਨਹੀਂ ਮੂਹਰੇ ਰੱਖਣਾ ਆ। ਆਹ ਦੇਖੋ ਜੀ, ਅਸੀਂ ਤਾਂ ਤੁਹਾਡੇ ਬਹੁਤ ਖਿਆਲ ਰੱਖਦੇ ਹਾਂ, ਡਿਪਟੀ CM ਬਣਾ ਦਿੱਤਾ। ਬਸ ਇੰਨੀ ਇਹਦੇ ਵਿੱਚ ਗੇਮ ਆ।
ਇਹ ਤਾਂ ਹੁਣ ਉਸ ਕਮਿਊਨਿਟੀ ਨੇ, ਉਸ ਭਾਈਚਾਰੇ ਨੇ ਦੇਖਣਾ ਵੀ ਜੇ ਮੰਨ ਲਓ ਐਸਸੀ ਦੇ ਵਿੱਚੋਂ ਮਤਲਬ ਕਿ ਮੇਰੇ ਇਸ ਸ਼ਬਦ ਦਾ ਕੋਈ ਬੁਰਾ ਨਾ ਮਨਾਇਓ, ਆਪਾਂ ਇੱਕ ਐਗਜ਼ਾਮਪਲ ਲਈ ਆ, ਜੀ ਜੀ ਚਲੋ ਪਛੜੀਆਂ ਛੜੀਆਂ ਕਹਿ ਦਿੰਦੇ ਆ, ਕੁਛ ਵੀ ਕਰਨੇ ਆ, ਐਸਸੀ ਜਿਹੜਾ BC ਵੀ ਆਉਂਦੇ ਆ ਜਾਂ ਹੋਰ ਵੀ ਬਥੇਰੇ ਆਉਂਦਾ ਆ। ਜੇ ਤੁਸੀਂ ਉਹਦਾ ਡਿਪਟੀ CM ਮੰਨ ਲਓ, ਉਹਦੇ ਵਿੱਚ ਜਿੱਦਾਂ ਸੰਜੀਵ ਅਰੋੜੇ ਨੂੰ ਐਜ਼ ਹਿੰਦੂ ਚਿਹਰਾ ਵੀ ਬਣਾ ਸਕਦੇ ਆ ਖੁਸ਼ ਕਰਨ ਦੇ ਲਈ, ਉੱਧਰ ਕੁਲਦੀਪ ਧਾਲੀਵਾਲ ਜੀ, ਉਹ ਮੈਨੂੰ ਤਾਂ ਇਹ ਵੀ ਪਤਾ ਲੱਗਾ ਕਿਸੇ ਦੀ ਜਾਤੀ ਵੀ ਚੇਂਜ ਕਰਨ ਦੀ ਪਿੱਛੋਂ ਹੋ ਗਿਆ ਹੈ ਕੰਮ ਵੀ ਚੱਲ ਇਹਦਾ ਹੁਣ ਜਾਤੀ ਚੇਂਜ ਕਰਤੀ, ਇਹਨੂੰ ਕਰਦੇ ਮੂਹਰੇ ਡਿਪਟੀ CM। ਇਹ ਵੀ ਚਲੋ ਮੈਂ ਨਾਂ ਨਹੀਂ ਨਸ਼ਰ ਕਰਦਾ ਹੈਗਾ, ਪਰ ਇਹ ਵੀ ਇੱਕ ਗੇਮ ਉੱਥੇ ਚੱਲੀ ਆ। ਅੱਛਾ ਜੀ। ਕਿ ਚੱਲ ਇਹ ਚਰਚਾ ਜਿਹੜਾ ਹੈਗਾ ਇਹਦੀ ਜਾਤੀ ਚੇਂਜ ਕਰ ਦਿਓ, ਉਹ ਖੁਸ਼ ਹੋ ਜਾਣਗੇ, ਸਾਡੇ 2027 ਦੇ ਵਿੱਚ ਇਹ ਵੋਟਾਂ ਪੈ ਜਾਣਗੀਆਂ। ਸੋ ਸਿਰਫ ਵੋਟਾਂ ਦੀ ਗੇਮ ਆ ਇਹ, ਹੋਰ ਇਹਦੇ ਵਿੱਚ ਕੁਛ ਨਹੀਂ ਹੈਗਾ। ਵੈਸੇ ਵੀ ਕਿਉਂਕਿ ਜਦੋਂ ਕੋਈ ਪਾਰਟੀ ਮੁੱਦਿਆਂ ਦੇ ਉੱਪਰ ਆਈ ਨਹੀਂ ਰਹੀ ਹੈਗੀ, ਕਿਉਂਕਿ ਕੰਮ ਹੀ ਨਹੀਂ ਕੀਤਾ ਕੋਈ ਵੀ। ਜਿਹੜੇ ਨਵੇਂ ਆਏ ਆ ਉਹ ਪੁਰਾਣਿਆਂ ਦੇ ਦੋਸ਼ ਇਹ ਲਾਈ ਜਾਂਦੇ ਆ ਕਿ ਇਹਨਾਂ ਨੇ ਤਾਂ ਜੀ ਸਾਰਾ ਗੰਦ ਪਾਇਆ ਹੋਇਆ। ਮਤਲਬ ਕਿ ਤੁਹਾਨੂੰ 4 ਸਾਲ ਹੋ ਗਏ, ਹੁਣ ਤਾਂ 4.25 ਸਾਲ ਹੁਣ ਫਿਰਦੇ ਆ, ਹੁਣ ਤੁਸੀਂ ਮਤਲਬ ਕਿ ਉਹਨਾਂ ਤੇ ਪਰਤੌਮਤਾਂ ਹੀ ਲਾਈ ਜਾਣੀਆਂ ਆ। ਤੁਸੀਂ ਤਾਂ ਦੱਸੋ ਤੁਸੀਂ ਕੀ ਕੀਤਾ ਆ? ਕੀਤਾ ਤਾਂ ਤੁਸੀਂ ਵੀ ਕੁਛ ਨਹੀਂ ਹੈਗਾ। ਪੰਜਾਬ ਨੂੰ ਤੁਸੀਂ ਕਰਜ਼ੇ ਦੇ ਉੱਥੇ ਡੋਬ ਕੇ ਰੱਖ ਦਿੱਤਾ ਆ। ਤਾਂ ਇਹਦਾ ਮਤਲਬ ਕੀ ਆ ਕਿ ਲਾਸਟ ਹੋਣਾ ਹਥਿਆਰ ਕੀ ਆ ਵੀ ਨਾ ਤਾਂ ਹੁਣ ਇਕੱਲੇ ਦੇ ਘਰ ਜਾ ਕੇ ਉੱਥੇ ਮਿੰਨਤਾਂ ਕਰੋ, ਨਾ ਉਹਨਾਂ ਕੋਲ ਗੱਲਾਂ ਸੁਣੋ, ਨਾ ਚਪੇੜਾਂ ਖਾਓ। ਤੁਸੀਂ ਇੱਦਾਂ ਕਰੋ, ਇਹ ਜਾਤੀ ਵਰਗ ਇਹਨਾਂ ਦੀ ਡਿਵੀਜ਼ਨ ਕਰੋ, ਦੇਖੋ ਵੀ ਕਿਹੜਾ ਬਾਬਾ ਕਿਹੜੀ ਪਾਸੇ ਨੂੰ ਡੀਲ ਕਰਦਾ ਆ, ਬਾਬੇ ਦੇ ਨਾਲ ਜਾ ਕੇ 4 ਫੋਟੋਆਂ ਕਰਾ ਲਓ, ਉੱਥੋਂ ਬੱਲੇ ਬੱਲੇ ਕਰਾ ਲਓ, ਔਰ ਇੱਕ ਸਰਟੀਫਾਈਡ ਬਸ ਕਰ ਦਿਓ, ਹਾਂਜੀ ਬਸ ਤੁਹਾਡੇ ਬਾਬੇ ਨੂੰ ਮਿਲਿਆ ਜਾਂਦਾ, ਹੁਣ ਤੁਸੀਂ ਸਾਡਾ ਖਿਆਲ ਰੱਖਿਓ। ਬਸ ਆਹ ਗੇਮ ਚੱਲਦੀ ਪਈ। ਜਿਸ ਕੰਮ ਲਈ ਡੇਰੇ ਬਣਾਏ ਹੁੰਦੇ ਨੇ ਕਿ ਕਲੈਕਟਿਵ। ਚਲੋ ਆਪਾਂ ਨਹੀਂ ਕਹਿੰਦੇ ਡੇਰੇ ਬਣਾਏ ਹੁੰਦੇ, ਡੇਰਿਆਂ ਦੇ ਉੱਪਰ ਵੀ ਉਹਦਾ ਲਾਗੂ ਪ੍ਰੋਗਰਾਮ ਕਰ ਲਾਂਗੇ ਵੀ ਇਹ ਜਿਹੜਾ ਬਿਆਸਾ ਦਾ ਡੇਰਾ ਸੀਗਾ ਜਾਂ ਹੋਰ ਡੇਰੇ ਸੀਗੇ, ਇਹ ਹੋਂਦ 'ਚ ਕਿੱਦਾਂ ਆਏ ਆ। ਆਪਾਂ ਅੰਗਰੇਜ਼ਾਂ ਤੋਂ ਪਿੱਛੋਂ ਗੱਲ ਸ਼ੁਰੂ ਕਰਾਂਗੇ ਫਿਰ, ਠੀਕ ਹੈ, ਵੀ ਉਦੋਂ ਕਿਹਨੇ ਕੀ ਸਕੀਮਾਂ ਮਾਰੀਆਂ, ਫਿਰ ਇਹ ਕਿੱਦਾਂ ਵਧੇ ਫੁੱਲੇ ਆ, ਹੁਣ ਇਹਨਾਂ ਦੀ ਕੀ ਗੇਮ ਆ। ਹਾਂ, ਅਗਲੀ ਖਬਰ ਤੇ ਜਾਣ ਤੋਂ ਪਹਿਲਾਂ ਪਰ ਮੈਂ ਇੰਨਾ ਜ਼ਰੂਰ ਇੱਥੇ ਕਹਿਣਾ ਚਾਹਾਂਗਾ ਕਿ ਜਿੱਦਾਂ ਕਿ ਜਾਤੀਵਾਦ ਦੀ ਵੋਟ ਦੀ ਗੱਲ ਕਰ ਰਹੀ ਸੀ, ਜਿੰਨੀਆਂ ਵੀ ਜਾਤਾਂ ਨੇ ਹੈ ਨਾ, ਜੇ ਮੈਜੋਰਟੀ 'ਚ ਨੇ ਜਾਤਾਂ ਵੱਧ ਨੇ ਜਾਣੀ ਕਿ ਆਬਾਦੀ ਉਹਨਾਂ ਦੀ ਜਾਂ ਘੱਟ ਨੇ, ਉਹਨਾਂ ਨੂੰ ਇਹ ਸੋਚਣਾ ਚਾਹੀਦਾ ਆ ਕਿ ਅਸੀਂ ਲੋਲੀਪੌਪ ਲੈ ਕੇ ਬੈਠਣਾ ਕਿਸੇ ਵੀ ਪਾਰਟੀ ਵੱਲੋਂ, ਜਾਂ ਫਿਰ ਅਸਲ 'ਚ ਤੁਹਾਡੀ ਕਮਿਊਨਿਟੀ ਦੇ ਵਿੱਚ ਕੋਈ ਲੀਡਰ ਹੋਵੇ ਜਿਹੜਾ ਤੁਹਾਡੇ ਅਸਲ 'ਚ ਤੁਹਾਡੀ ਨੁਮਾਇੰਦਗੀ ਕਰ ਸਕੇ, ਤਾਂ ਕਿ ਪਾਵਰ 'ਚ ਆਉਣ ਤੋਂ ਬਾਅਦ ਉਹ ਤੁਹਾਡੇ ਮਸਲੇ ਸੁਲਝਾਉਣ 'ਚ ਮਦਦ ਕਰੇ, ਨਾ ਕਿ ਪਾਵਰ 'ਚ ਆ ਗਿਆ ਜੀ ਵਾਹ ਜੀ ਵਾਹ ਕਿਆ ਬਾਤ। ਜੇ ਹੁਣ ਸਾਡਾ CM ਵੀ ਵਾਰ-ਵਾਰ ਹਸਪਤਾਲ ਗਰਸੇਵੇ ਜੀ ਜਾਈ ਜਾਵੇ, ਮੈਂ ਫੇਰ ਕਹਿੰਦਾ ਕਿ ਹੋ ਸਕਦਾ ਬਿਮਾਰ ਹੋਣਗੇ, ਹੋ ਸਕਦੇ ਆ ਬਿਮਾਰ, ਪਰ ਜੇ ਤੁਸੀਂ ਬਿਮਾਰ ਹੋ ਬਾਰ-ਬਾਰ ਜਾਂਦੇ ਹੋ, ਤੁਹਾਨੂੰ CM ਚੁਣਿਆ, ਲੋਕ ਕੁਛ ਚਾਹੁੰਦੇ ਨੇ, ਲੋਕ ਸਤੇ ਪਏ ਆ ਕਿ ਜਿਹੜੇ ਦਿੱਲੀ ਵਾਲੇ ਆ ਕੇ ਬੈਠੇ ਆ, ਯਾਰ ਇਹਨਾਂ ਨੂੰ ਓਵਰਟੇਕ ਕਰਕੇ ਕੋਈ ਤੂੰ ਡਿਸੀਜਨ ਮੇਕਿੰਗ ਦਾ ਕਰ। ਜੇ ਬਿਮਾਰ ਆ ਤਾਂ ਫਿਰ ਉੱਥੋਂ ਵੀਡੀਓ ਕਾਨਫਰੰਸ ਕਰ ਲਾ, ਫਿਰ ਰੈਲੀਆਂ 'ਚ ਕਿਉਂ ਭੱਜਦੇ ਆ? ਦੇਖੋ ਆਪਾਂ ਬ੍ਰਿਸਬਨ ਸਟੂਡੀਓ ਤੋਂ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ, ਸਾਡੇ ਤਾਂ ਇੱਦਾਂ ਆ ਕਿ ਜੇ ਤੁਸੀਂ ਬਿਮਾਰ ਆ ਘਰੇ ਬੈਠੋ, ਬਾਕੀ ਨੂੰ ਬਿਮਾਰ ਨਾ ਕਰ ਦਿਓ, ਪਰ ਇੰਨੇ ਹਜੂਮ 'ਚ ਇੰਨੇ ਇਕੱਠ 'ਚ ਜਾਣਾ ਲੋਕਾਂ ਦੀ ਸਿਹਤ ਲਈ ਵੀ ਇਹ ਬਹੁਤੀ ਚੰਗੀ ਗੱਲ ਨਹੀਂ ਹੈ। ਸੋ ਇਹ ਦਰਅਸਲ ਤਾਂ ਇਹ ਕੁਛ ਰਾਜਨੀਤਿਕ ਉੱਥੇ ਖਿਚੜੀ ਪੱਕ ਰਹੀ ਆ, ਨਾ ਖੁਸ਼ੀ ਜੋ ਜਿੰਨੀ ਜਿਹੜੇ ਹੁਣ ਆਪਾਂ ਦੂਸਰੀ ਸਾਈਡ ਗੱਲ ਕਰਦੇ, ਮੈਂ ਕੋਈ ਦਾਅਵਾ ਨਹੀਂ ਕਰਦਾ ਹੈਗਾ, ਰਾਜਨੀਤਿਕ ਖਿਚੜੀ ਬਣਦੀ ਪਈ ਆ। ਕਿਉਂਕਿ ਜਦੋਂ ਤੱਕ ਮਾਂ ਨੂੰ ਇਹ ਲੱਗਦਾ ਹੁੰਦਾ ਨਾ ਕਿ ਮੇਰੇ ਬਰਾਬਰ ਦਾ ਇੱਕ ਪੋਸਟ ਬਣਨ ਲੱਗੀ ਆ, ਡਿਪਟੀ CM ਬਣਨ ਲੱਗਾ ਜਾਂ ਮੈਨੂੰ ਹਟਾਉਣ ਲੱਗੇ ਆ, ਇਹ ਉਦੋਂ ਹਸਪਤਾਲ ਦਾ ਗੇੜਾ ਇਹਨਾਂ ਦਾ ਲੱਗ ਜਾਂਦਾ। ਪਰ ਮੈਂ ਫੇਰ ਇਹ ਨਹੀਂ ਕਹਿੰਦਾ ਹੈਗਾ ਕਿ ਬਿਮਾਰ ਨਹੀਂ ਹੈਗੇ, ਪਰ ਗੇੜਾ ਉਦੋਂ ਲੱਗਣਾ ਸ਼ੁਰੂ ਹੋ ਜਾਂਦਾ। ਕਹਿ ਕੇ ਜ਼ਰੂਰ ਬਿਮਾਰ ਕਰੋਗੇ, ਪਰ ਅਸੀਂ ਅਗਲੀ ਗੱਲ ਤੇ ਚਲੇ ਜਾਣਾ ਹੈ ਕਿ ਅਗਲੀ ਗੱਲ ਇਹ ਆ ਕਿ ਰੈਲੀਆਂ ਦੀ ਗੱਲ ਕਰ ਰਹੇ ਸੀ। ਹਾਂਜੀ, ਕਿ ਅਕਾਲੀ ਦਲ ਬਾਦਲ ਜੀ ਉਹਨਾਂ ਨੇ ਵੀ ਰੈਲੀ ਕੀਤੀ ਆ, ਉਹਨਾਂ ਦੀ ਰੈਲੀ 'ਚ ਕੋਈ ਨਿਕਲ ਕੇ ਸਾਹਮਣੇ ਆ ਰਿਹਾ? ਦੇਖੋ ਅਕਾਲੀਆਂ ਨੇ 40 ਰੈਲੀਆਂ ਗਈਆਂ ਵੀ ਕਰਨੀਆਂ ਆ, ਠੀਕ ਹੈ ਜੀ। ਉਹਦੇ ਵਿੱਚ ਪਹਿਲੀ ਰੈਲੀ ਇਹਨਾਂ ਨੇ ਕਰ ਦਿੱਤੀ ਆ। ਹੁਣ ਵਿਚਾਰਨ ਵਾਲੀ ਗੱਲ ਇਹ ਹੈ ਕਿ ਮਾਝੇ ਦਾ ਜਰਨੈਲ ਉਹ 'ਚ ਗੈਪ ਸੀਗਾ। ਮੈਂ ਇਹ ਨਹੀਂ ਕਹਿੰਦਾ ਹੈਗਾ ਵੀ ਬਿਕਰਮ ਮਜੀਠੀਆ ਹੁਣੀ ਜਾਣ ਬੁੱਝ ਕੇ ਨਹੀਂ ਆਏ, ਉਹ ਜ਼ਿਆਦਾ ਨਵੇਂ ਤਾਜ਼ੇ ਜੇਲ੍ਹ 'ਚੋਂ ਆਏ ਨੇ ਤੇ 100 ਕੰਮ ਆ, 100 ਥੈਂਕ ਯੂ ਕਰਨੇ ਹੁੰਦੇ ਆ, ਦਿੱਲੀ ਛਿੱਲੀ ਦਾ ਵੀ ਕਿਹੜਾ ਲੱਗਦਾ ਹੋਣਾ ਹੋਊਗਾ। ਪਰ ਜੇ ਉੱਥੇ ਹੁੰਦੇ ਤਾਂ ਸ਼ਾਇਦ ਹਵਾ ਜ਼ਿਆਦਾ ਵੀ ਬਣ ਸਕਦੀ ਸੀਗੀ, ਕਿਉਂਕਿ ਜਰਨੈਲ ਆ ਭਾਈ, ਠੀਕ ਹੈ ਨਾ, ਲੋਕਾਂ 'ਚ ਇਸ ਟਾਈਮ ਉਹਦੀ ਚੜ੍ਹ 'ਤੇ ਆ। ਪਰ ਚਲੋ ਖੈਰ ਉਹ ਹੋ ਸਕਦਾ ਅਗਲੀਆਂ ਰੈਲੀਆਂ 'ਚ ਆ ਜਾਣ ਅਤੇ ਉਹਨਾਂ ਦਾ ਥੋੜ੍ਹਾ ਹੋ ਜਾਵੇ, ਅਤੇ ਹੋ ਸਕਦਾ ਕਿ ਜੇ ਅਗਲੀਆਂ ਰੈਲੀਆਂ 'ਚ ਨਹੀਂ ਆਉਣ ਫਿਰ ਘੁਸਰ ਮੁਸਰ ਹੋਣੀ ਸ਼ੁਰੂ ਹੋ ਜਾਏਗੀ ਵੀ ਕੁਛ ਨਾ ਕੁਛ ਤਾਂ ਰੌਂਗ ਹੈ। ਇਹਦਾ ਮਤਲਬ ਬਿਕਰਮ ਹਜੇ ਅਕਾਲੀ ਦਲ ਦੇ ਨਾਲ ਪੂਰੀ ਤਰ੍ਹਾਂ ਜੁੜਿਆ ਨਹੀਂ ਹੈਗਾ, ਫਿਰ ਇਹ ਗੱਲਾਂ ਫਿਰ ਸਾਹਮਣੇ ਆਉਣੀ ਸ਼ੁਰੂ ਹੋ ਜਾਣਗੀਆਂ। ਖੈਰ ਹੌਲੀ ਪਿਛਲੇ ਦਿਨੀ ਬਿਆਨ ਆਏ ਸੀਗੇ ਕਿ ਅਸੀਂ ਤਨ ਮਨ ਧਨ ਦੇ ਨਾਲ ਪਾਰਟੀ ਦੇ ਨਾਲ ਆ, ਜੋ ਡਿਊਟੀਆਂ ਲਗਾਉਣਗੇ ਅਸੀਂ ਤਨਦੇਹੀ ਨਾਲ ਨਿਭਾਵਾਂਗੇ, ਪਰ ਕਿਤੇ ਨਾ ਕਿਤੇ ਆ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਉਹ ਰੈਲੀ 'ਚ ਨਹੀਂ ਪਹੁੰਚੇ, ਕਿਤੇ ਨਾ ਕਿਤੇ ਸੰਕੇਤ ਕੁਛ ਹੋ ਰਹੀ ਹੈ। ਤੁਸੀਂ ਕਿਹਾ ਕਿ ਅਕਾਲੀਆਂ ਤੋਂ ਮੈਂ ਫਿਰ ਉਹਨਾਂ ਦੇ ਨਾਲ ਲੱਗਦੇ ਜਿਹੜੇ ਪੁਨਰ ਸਰਜੀਤ ਅਕਾਲੀ ਦਲ ਜੀ, ਉਹ ਕੀ ਕਰ ਰਹੇ ਨੇ? ਉਹਨਾਂ ਦੀਆਂ ਮੀਟਿੰਗਾਂ ਜਾਂ ਰੈਲੀਆਂ ਕਿੱਥੇ ਤੱਕ ਪਹੁੰਚੀਆਂ? ਪੁਨਰ ਸਰਜੀਤ ਗਿਆਨੀ ਹਰਪ੍ਰੀਤ ਸਿੰਘ ਦੇ ਜਾਣ ਤੋਂ ਪਹਿਲਾਂ
ਥੋੜ੍ਹਾ ਸੁਖਬੀਰ ਦੇ ਉੱਪਰ ਆਪਾਂ ਆ ਜਾਂਦੇ ਹਾਂ, ਜੇ ਰੈਲੀ ਦੀ ਗੱਲ ਹੋਈ ਸੀਗੀ ਜੀ ਜੀ ਥੋੜ੍ਹਾ ਜਿਹਾ ਪਿਛੋਕੜ 'ਤੇ ਜਾ ਕੇ ਦੇਖੋ। ਜਦੋਂ ਅਕਾਲੀ ਦਲ ਦੀਆਂ ਰੈਲੀਆਂ ਹੁੰਦੀਆਂ ਸੀਗੀਆਂ ਵੱਡੇ ਬਾਦਲ ਸਾਹਿਬ ਦੇ ਉਹਨਾਂ ਦੇ ਟਾਈਮ, ਉਦੋਂ ਸਲੋਗਨ ਪਤਾ ਕੀ ਹੁੰਦਾ ਸੀ, ਨਾਅਰਾ ਕੀ ਹੁੰਦਾ ਸੀਗਾ, ਪੰਜਾਬ ਬਚਾਓ ਅਕਾਲੀ ਲਿਆਓ। ਇਹ ਸਲੋਗਨ ਹੁੰਦਾ ਸੀ। ਵੱਡੇ ਬਾਦਲ ਸਾਹਿਬ ਨੇ ਕਦੀ ਆਪਣਾ ਨਾਂ ਨਹੀਂ ਲਿਆ ਸੀਗਾ ਕਿ ਬਾਦਲ ਲਿਆਓ। ਹੁਣ ਕੀ ਆ, ਪੰਜਾਬ ਬਚਾਓ ਸੁਖਬੀਰ ਜਿਤਾਓ, ਇਹੀ ਸਲੋਗਨ ਹੈ ਨਾ। ਮਤਲਬ ਕਿ ਅਸੀਂ ਪਾਰਟੀ ਨੂੰ ਛੱਡਤਾ, ਉਹਦੀ ਵਿਚਾਰਧਾਰਾ ਨੂੰ ਛੱਡ ਕੇ ਅਸੀਂ ਇੱਕ ਨਾਂ ਦੇ ਉੱਪਰ ਸੀਮਿਤ ਹੋ ਗਏ। ਇਹੀ ਤਾਂ ਸਮੱਸਿਆ ਹੈ ਪਤੰਦਰੋਂ ਤੁਹਾਡੀ। ਲੋਕ ਤੁਹਾਡੇ ਤੋਂ ਕੱਲ੍ਹ ਹੀ ਪਿੱਛੇ ਹਟੇ ਆ, ਬੇਅਦਬੀਆਂ ਕਰਕੇ ਹਟੇ ਆ ਪਿੱਛੇ, ਉੱਥੇ ਗੁੱਸਾ ਬਹੁਤ ਆ। ਤੁਸੀਂ ਵੀ ਪ੍ਰਸ਼ਾਸਨ ਕੋਈ ਚੰਗਾ ਨਹੀਂ ਦਿੱਤਾ ਹੈਗਾ। ਤੁਹਾਡੇ ਟਾਈਮ ਵੀ ਨਸ਼ੇ ਸੀਗੇ, ਮੁੰਡੇ ਬਥੇਰੇ ਇੱਧਰ ਉੱਧਰ ਹੋਏ ਆ। ਲੋਕਾਂ ਨੇ ਸਭ ਤੋਂ ਬੁਰਾ ਇਹ ਮਨਾਇਆ ਕਿ ਤੁਸੀਂ ਜਿਹੜੀ SCPs ਦੇ ਵਿੱਚ ਉੱਥੇ ਜਥੇਦਾਰੀਆਂ ਦੇ ਵਿੱਚ ਜਾ ਕੇ ਤੁਸੀਂ ਕੜਮਾਸ ਪਾਉਂਦੇ ਹੋ, ਪਲੱਸ ਜਿਹੜੇ ਤੁਸੀਂ ਬੇਅਦਬੀਆਂ ਹੋਈਆਂ ਤੁਹਾਡੇ ਵੇਲੇ ਹੋਈਆਂ, ਤੁਸੀਂ ਗੋਲੀਆਂ ਦਿੱਤੀਆਂ ਲੋਕਾਂ ਨੂੰ। ਗੋਲੀਆਂ ਦਾ ਮਤਲਬ ਕਿ ਲੋਲੀਪੌਪ ਜਿਹਦੀ ਗੱਲ ਕਰਦੇ ਆ, ਹਾਂਜੀ ਤੁਹਾਡੇ ਟਾਈਮ ਗੋਲੀ ਚੱਲੀ ਆ। ਤੁਹਾਡੇ ਟਾਈਮ ਬਾਬੇ ਨੂੰ ਤੁਸੀਂ ਉਹਨੂੰ ਮਤਲਬ ਕਿ ਬਰੀ ਕਰ ਦਿੱਤਾ ਕਿ ਨਾ ਜੀ ਸਾਰਾ ਕੁਝ ਠੀਕ ਆ ਠੀਕ ਆ। ਅਤੇ ਅੱਜ ਤੁਸੀਂ ਆਪਣੀ ਪਾਰਟੀ ਨੂੰ ਨਹੀਂ ਮੂਹਰੇ ਲੈ ਕੇ ਆਏ ਕਿ ਅਕਾਲੀ ਲਿਆਓ ਅਤੇ ਪੰਜਾਬ ਬਚਾਓ। ਤੁਸੀਂ ਅੱਜ ਵੀ ਇਹੀ ਕਹਿੰਦੇ ਜੇ ਪੰਜਾਬ ਬਚਾਉਣਾ ਤਾਂ ਸੁਖਬੀਰ ਜਿਤਾਓ। ਸੋ ਇਹ ਇਹਨਾਂ ਨੂੰ ਥੋੜ੍ਹਾ ਜਿਹਾ ਵਿਚਾਰਨਾ ਪਊਗਾ ਵੀ ਜੇ ਤੁਸੀਂ ਹਜੇ ਵੀ ਨਿੱਜ 'ਤੇ ਅੜੇ ਹੋਏ ਆ। ਉਹ ਵੱਖਰੀ ਗੱਲ ਹੈ ਕਿ ਇਹਨਾਂ ਕੋਲ ਮੁੜ ਘਿੜ ਕੇ ਇੱਕੋ ਹੀ ਬੰਦਾ ਆ, ਅਤੇ ਸੁਖਬੀਰ ਗਿਲ ਗਿਆ, ਸੁਖਬੀਰ ਆ ਗਿਆ, ਸੁਖਬੀਰ ਜਿਤਾ ਦਿਓ। ਕੌਣ ਡਿਸਾਈਡ ਕਰ ਰਿਹਾ? ਉਹ ਵੀ ਸੁਖਬੀਰ ਡਿਸਾਈਡ ਕਰ ਰਿਹਾ। ਬਿਲਕੁਲ। ਅਤੇ ਉਹ ਮੁੜ ਘਿੜ ਕੇ ਤਾਂ ਸਾਰਾ ਕੁਛ ਉੱਥੇ ਚੱਲਦਾ ਪਿਆ ਆ। ਬਾਕੀ ਇਹ ਹੁਣ ਤੁਹਾਡੇ ਰਾਜਨੀਤਿਕ ਮਤਭੇਦ ਤਾਂ ਦੇਖਣੇ ਪੈਣਗੇ ਜਦੋਂ ਮਜੀਠੀਆ ਤੁਹਾਡੀਆਂ ਅਗਲੀਆਂ ਰੈਲੀ 'ਚ ਆਉਂਦਾ ਜਾਂ ਨਹੀਂ ਆਉਂਦਾ ਹੈਗਾ। ਲੋਕਾਂ ਦੀ ਨਿਗਾਹ ਇਸ ਚੀਜ਼ ਦੇ ਉੱਪਰ ਵੀ ਆ। ਬਿਲਕੁਲ, ਕਿਉਂਕਿ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਪੰਜਾਬ ਦੀਆਂ ਪਾਰਟੀਆਂ ਦੀ ਜਾਂ ਪੰਜਾਬ ਦੀ ਇਹ ਤਰਾਸਦੀ ਰਹੀ ਹੈ। ਦੇਖੋ, ਪੋਲੀਟੀਕਲ ਪਾਰਟੀਆਂ ਬਣਨੀਆਂ ਕੋਈ ਮਾੜੀ ਗੱਲ ਨਹੀਂ ਆ। ਜਿੰਨੀਆਂ ਵੱਧ ਵਿਰੋਧੀ ਧਿਰਾਂ ਹੋਣਗੀਆਂ, ਜਿੰਨੀਆਂ ਮਜ਼ਬੂਤ ਵਿਰੋਧੀ ਧਿਰਾਂ ਹੋਣਗੀਆਂ, ਉਹ ਪੰਜਾਬ ਲਈ ਸਾਰਥਕ ਹੀ ਰਹਿਣਗੀਆਂ। ਉਹ ਕੰਮ ਜਿਹੜੀ ਸੱਤਾ ਧਿਰ ਹੋਏਗੀ ਉਹ ਵਧੀਆ ਤਰੀਕੇ ਨਾਲ ਕੰਮ ਕਰੇਗੀ ਜਦੋਂ ਵਿਰੋਧੀ ਧਿਰ ਸਟਰੋਂਗ ਹੋਏਗਾ। ਪਰ ਜਦੋਂ ਜਿੱਦਾਂ ਹੁਣ ਅਕਾਲੀ ਦਲ ਤੋਂ ਅਕਾਲੀ ਦਲ ਬਾਦਲ ਬਣ ਗਿਆ, ਚਿਹਰਾ ਹੀ ਆ ਗਿਆ, ਹੁਣ ਤਾਂ ਗੱਲੇ ਮੁੱਕ ਗਈ। ਅਕਾਲੀ ਦਲ ਵੀ ਆਪਣੇ ਕੋਲ 3 ਆ। ਹਾਂ ਉਹੀ ਗੱਲ, ਅਕਾਲੀ ਦਲ ਕਈ ਨੇ, ਚਰਚਾ 'ਚ 3 ਨੇ, ਅਕਾਲੀ ਦਲ 3 ਨੇ। ਚਲੋ ਬਾਕੀ ਹੁਣ ਤੁਸੀਂ ਪਤਾ ਨਹੀਂ ਹੋਰ ਮੈਨੂੰ ਲੱਗਦਾ ਕੱਢ ਲਈ ਹੋਣੀ ਕੋਈ ਸਕੀਮ ਵੀ ਆ ਵੀ ਆ ਜਾਣਗੇ। ਅਤੇ ਚਲੋ ਆਪਾਂ ਅਕਾਲੀ ਦਲਾਂ ਦੇ ਉੱਪਰ ਪੁਨਰ ਸੁਰਜੀਤ ਚੱਲਦੇ ਹਾਂ ਜੀ। ਲੇਕਿਨ ਇਹਦੇ ਵਿੱਚ ਆਪਾਂ ਮੈਨੀਫੈਸਟੋ ਦੀ ਗੱਲ ਕਰ ਲਈਏ ਗੁਰਸੇਵਕ ਜੀ, ਜਿਹੜੀ ਲੋਲੀਪੌਪ ਉੱਥੇ ਦਿੱਤੀ ਹੈ ਸੁਖਬੀਰ ਨੇ ਜੀ। ਉਹ ਕਿਉਂਕਿ ਸੁਣ ਤਾਂ ਲੋਕ ਉਹਨੂੰ ਇਹੀ ਆਉਂਦੇ ਹੁੰਦੇ ਨਾ, ਉਹ ਵੱਖਰੀ ਗੱਲ ਕੇ ਬਾਅਦ ਹੱਸ ਕੇ ਚੱਲ ਜਾਣਾ ਜੀ, ਪਰ ਉਹ ਕਾਫੀ ਕੁਛ ਬੋਲ ਕੇ ਗਏ ਆ। ਸੁਖਬੀਰ ਨੇ ਬੇਸਿਕਲੀ ਜਿਹੜੀ ਆਪਣੀ ਪਹਿਲੀ ਰੈਲੀ ਦਿੱਤੀ ਆ, ਤੁਸੀਂ ਇਹ ਮੰਨ ਕੇ ਚੱਲਿਓ ਕਿ ਉਹਨੇ ਆਪਣਾ ਮੈਨੀਫੈਸਟੋ ਦੇਣਾ ਸੀਗਾ 2027 ਦਾ, ਉਹ ਨਹੀਂ ਦੇ ਦਿੱਤਾ ਆ। ਹੁਣ ਜਿੰਨੀਆਂ ਰੈਲੀਆਂ ਹੋਣੀਆਂ ਨਾ, ਉਹਦੇ ਵਿੱਚ ਉਹ ਰਿਪੀਟ ਗਾਣੇ ਲੱਗਣੇ ਆ। ਹੁਣ ਕੋਈ ਨਵੀਂ ਗੱਲ ਨਹੀਂ ਹੋਣੀ। ਜਿਹੜੀਆਂ 39 ਰੈਲੀਆਂ ਕਹਿੰਦੇ ਕਰਨੀਆਂ, ਕੁਛ ਨਹੀਂ ਉਹਦੇ ਵਿੱਚ ਨਵਾਂ ਹੋਣਾ। ਉਹੀ ਸਭ ਕੁਝ ਰਿਪੀਟ ਹੋਣਾ ਆ। ਸੋ ਜੋ ਤੁਸੀਂ ਇਸ ਰੈਲੀ 'ਚ ਸੁਣ ਲਿਆ ਆ, ਉਹੀ ਨਵਾਂ ਸੀ। ਹੁਣ ਪੰਜਾਬ ਦੇ ਲੋਕ ਜਨ ਸਧਾਰਨ ਦੇ ਤੌਰ 'ਤੇ ਆਪਾਂ ਮੰਨੀਏ ਕਿ ਉਹ 'ਚ ਕੁਛ ਨਵਾਂ ਸੀ ਨਾ। ਪੁਰਾਣੀ ਸ਼ਰਾਬ ਜਿਹੜੀ ਆ ਨਾ, ਹਾਂਜੀ, ਉਹ ਨਵੀਆਂ ਬੋਤਲਾਂ 'ਚ ਪਾ ਕੇ ਫੇਰ ਦਿੱਤੀ ਆ। ਹੋਰ ਉਹ 'ਚ ਕੱਖ ਨਹੀਂ ਸੀਗਾ। ਇਹੀ ਹੁੰਦਾ ਮੁਹਾਵਰਾ। ਬਿਲਕੁਲ ਠੀਕ ਹੈ। ਸੋ ਅਸਲ ਦੇ ਵਿੱਚ ਉਹਦੇ ਵਿੱਚ ਰਾਜਨੀਤਿਕ ਕੋਈ ਗੱਲ ਨਹੀਂ ਸੀਗੀ। ਪੰਜਾਬ ਨੂੰ ਰਾਜਨੀਤਿਕ ਗੱਲ ਚਾਹੀਦੀ ਆ ਕਿ ਤੁਸੀਂ ਰਾਜਨੀਤਿਕ ਤੌਰ 'ਤੇ ਸਟ੍ਰੈਟਜੀ ਕੀ ਬਣਾ ਰਹੇ ਆ, ਪੰਜਾਬ ਨੂੰ ਕੀ ਦੇ ਰਹੇ ਆ, ਤੁਹਾਡਾ ਵਿਜ਼ਨ ਕੀ ਆ, ਉਹ ਮੈਨੀਫੈਸਟੋ ਦੇ ਵਿੱਚ ਲੈ ਕੇ ਆਓ। ਨਹੀਂ ਹੈਗਾ ਸੀ। ਮੈਨੂੰ ਤਾਂ ਕੋਈ ਗੱਲ ਨਹੀਂ ਲੱਭੀ। ਸਿਰਫ ਐਡਮਿਨਿਸਟ੍ਰੇਸ਼ਨ ਦੀਆਂ ਗੱਲਾਂ ਕੀਤੀਆਂ। ਅਸੀਂ ਐਂ ਕਰ ਦਾਂਗੇ, ਅਸੀਂ ਓਂ ਕਰ ਦਾਂਗੇ, ਆਹ ਐਂ ਕਰਦੇ ਸੀਗੇ, ਹੁਣ ਅਸੀਂ ਐਂ ਕਰ ਦਾਂਗੇ। ਉਹ ਤਾਂ ਤੁਸੀਂ ਪਹਿਲਾਂ ਵੀ ਇੱਦਾਂ ਹੀ ਕਹਿੰਦੇ ਆਉਂਦੇ ਸੀਗੇ। ਹੁਣ ਉਹ 'ਚ 4-5 ਗੱਲਾਂ ਹੈਗੀਆਂ ਜਿਹੜੀ ਮੈਂ ਜਲਦੀ ਨਾਲ ਤੁਹਾਨੂੰ ਦੱਸ ਦਿੰਦਾ। ਇਹਨੂੰ ਗੱਪ ਕਹੀਏ, ਇਹਨੂੰ ਚਤਰਾਈ ਕਹੀਏ, ਜਾਂ ਇਹਨੂੰ ਨਲਾਇਕੀ ਕਹੀਏ, ਅਸੀਂ ਕਹਿੰਦੇ ਜਿੱਦਾਂ ਹੀ ਆ ਗਏ ਨਾ ਸੱਤਾ ਦੇ ਵਿੱਚ, ਸਾਰੇ ਬੰਨ੍ਹ ਪੱਕੇ ਕਰ ਦੇਣੇ। ਠੀਕ ਹੈ ਜੀ। ਉਹਨਾਂ ਹੜ੍ਹਾਂ ਦੀ ਕਹਿੰਦਾ ਸਮੱਸਿਆ ਜੜ੍ਹੋਂ ਹੀ ਖਤਮ ਹੋ ਜਾਣੀ ਆ। ਇਹ ਪੋਸੀਬਲ ਆ? ਇਹ ਹਿੱਲੇ ਹੋਏ ਦਿਮਾਗ ਦੀਆਂ ਗੱਲਾਂ ਨਹੀਂ ਹੈਗੀਆਂ। ਇਹ ਕੁਦਰਤ ਦਾ ਇੱਕ ਨਿਜ਼ਾਮ ਹੁੰਦਾ ਆ। ਹਰ ਚੀਜ਼ ਨੂੰ ਪੱਕਿਆ ਨਹੀਂ ਕੀਤਾ ਜਾਂਦਾ, ਹਰ ਚੀਜ਼ ਨੂੰ ਕੱਚਿਆ ਨਹੀਂ ਕੀਤਾ ਜਾਂਦਾ। ਪੰਜਾਬ ਦਾ ਕਰਜ਼ਾ ਮੇਰੇ ਖਿਆਲ ਇਹਨਾਂ ਦੇ ਜਾਂਦਿਆਂ ਨੂੰ 5 ਤੋਂ ਉੱਪਰ ਚਲੇ ਜਾਣਾ ਆ। ਅਤੇ ਤੁਸੀਂ ਮਤਲਬ ਕਿ ਜੇ ਬੰਨ੍ਹ ਪੱਕੇ ਕਰਨੇ ਆ, ਤੁਹਾਡੇ ਕੋਲ ਗੰਦਾ ਨਾਲਾ ਤਾਂ ਕਦੀ ਸਾਫ਼ ਨਹੀਂ ਹੋਇਆ। ਬੰਨ੍ਹ ਤੁਸੀਂ ਕਿੱਦਾਂ ਪੱਕੇ ਕਰ ਦੇਣੇ ਆ? ਔਰ ਬੰਨ੍ਹ ਪੱਕੇ ਕਰਨ ਦੇ ਲਈ ਕੇਂਦਰ ਤੋਂ ਮਨਜ਼ੂਰੀ ਤੋਂ ਬਗੈਰ ਹੀ ਕਰ ਲਓਗੇ ਤੁਸੀਂ। ਪਰ ਗੱਲ ਇਹ ਵੀ ਹੈ ਕਿ ਨਾ, ਜਿਹੜਾ ਚੋਣ ਮੈਨੀਫੈਸਟੋ ਆ ਕਿ ਉਹ ਇੱਕ ਕਾਨੂੰਨਨ ਪੱਤਰ ਨਹੀਂ ਹੈ ਨਾ, ਉਹ 'ਚ ਜੋ ਮਰਜ਼ੀ ਲਿਖ ਲਓ। ਅਤੇ ਉਹ ਤਾਂ ਹੁਣ ਲੋਕਾਂ ਨੇ ਦੇਖਣਾ ਵੀ ਜਾਂ ਤਾਂ ਫਿਰ ਤਾਂ ਕੋਈ ਐਫੀਡੈਵਿਟ ਬਣਾਓ ਕੁਛ। ਉਹ ਐਫੀਡੈਵਿਟ ਕਿਹਨੇ ਬਣਾਉਣਾ? ਕਿਉਂਕਿ ਲੀਗਲ ਦਸਤਾਵੇਜ਼ ਇਹ ਹੈ ਨਹੀਂ ਗਾ। ਲੀਗਲ ਦਸਤਾਵੇਜ਼ ਨਹੀਂ ਹੈ। ਪਰ ਸਾਡੇ ਚੈਨਲ ਜਿਹੜੇ ਆ, ਖਾਸ ਕਰਕੇ ਪੰਜਾਬੀ ਦੇ ਆ,
ਉਹ ਇਹ ਜਿਹੜੀਆਂ ਮੈਨੀਫੈਸਟੋ 'ਚ ਗੱਲਾਂ ਕਹਿ ਗਏ ਇਹਨਾਂ ਨੂੰ ਵਿਚਾਰਦੇ ਕਿਉਂ ਨਹੀਂ ਹੈਗੇ, ਉਹ ਤੇ ਐਪੀਸੋਡ ਕਿਉਂ ਨਹੀਂ ਬਣਦੇ ਹੈਗੇ ਵੀ ਭਾਈ ਸੁਖਬੀਰ ਸਿੰਘ ਤੂੰ ਆਹ ਜਿਹੜੀ ਆਹ ਗੱਪ ਮਾਰ ਗਿਆ ਆ, ਤੇ ਵੀ ਮਤਲਬ ਕਿ ਇਹ ਤਾਂ ਪੋਸੀਬਲ ਹੀ ਨਹੀਂ ਹੈਗੀ ਯਾਰ। ਪੈਸੇ ਕਿੱਥੋਂ ਲੈ ਕੇ ਆਉਣੇ ਆ ਇੰਨੇ ਪੰਜਾਬ ਦੇ ਲਈ? ਪੈਸੇ ਦਾ ਤਾਂ ਇਹ ਨਿਜ਼ਾਮ ਆ ਕਿ ਜਦੋਂ ਆਮ ਆਦਮੀ ਪਾਰਟੀ ਪਾਵਰ 'ਚ ਨਹੀਂ ਸੀ ਆਈ, ਆਪਣੇ ਕੇਜਰੀਵਾਲ ਸਾਹਿਬ ਬੈਠ ਕੇ ਦੱਸਦੇ ਹੁੰਦੇ ਸੀ ਸਾਨੂੰ ਆਮਦਨ ਕਿੱਥੋਂ ਹੋਣੀ ਆ। ਉਹਨਾਂ ਨੇ ਤਾਂ ਸਾਰਾ ਕੈਲਕੂਲੇਸ਼ਨ ਕਰਕੇ ਦੱਸਤਾ ਸੀ। ਤੇ ਆਈ ਨਹੀਂ ਆਪਣੇ ਕੋਲ ਆਮਦਨ, ਕਿਉਂਕਿ ਠੁੱਸ ਹੋ ਗਿਆ, ਨਾ ਮਾਈਨਿੰਗ 'ਚੋਂ ਆਈ ਆ, ਨਾ ਕਿਤੇੋਂ ਆਈ ਆ, ਨਾ ਫਲਾਨਾ, ਨਾ ਦਾਰੂ ਦੇ ਵਿੱਚੋਂ ਆਈ ਆ ਜੀ। ਉਹ ਦਾਰੂ ਦੇ ਤਰੀਕਾ ਤਾਂ ਭੁਗਤਦੇ ਇੱਥੇ ਭੱਜੇ ਹੋ ਆ ਉਹ। ਦਾਰੂ ਦੀਆਂ ਦੁਕਾਨਾਂ ਪੰਜਾਬ 'ਚ ਥਾਂ ਥਾਂ ਖੜਾਤੀਆਂ ਤੇ ਫਿਰ ਪਰ ਉਹਦੇ ਵਿੱਚ ਆਪਣਾ ਰੈਵਨਿਊ ਤਾਂ ਆਇਆ ਨਹੀਂ ਹੈਗਾ ਜੀ। ਸੋ ਇਹਦਾ ਮਤਲਬ ਕੀ ਆ ਕਿ ਵਿਜ਼ਨ ਨਹੀਂ ਹੈਗਾ। ਇਹ ਇੱਕ ਕਹਿ ਲਓ ਵੀ ਐਡਮਿਨਿਸਟ੍ਰੇਸ਼ਨ ਦੀ ਗੱਲ ਜੇ ਕਰਦੇ ਅਸੀਂ ਐਂ ਕਰ ਦਾਂਗੇ, ਨਾ ਹੋਈ, ਅੱਗੇ ਕਿਹੜਾ ਹੋਈ ਆ। ਫਿਰ ਉਹਨਾਂ ਨੇ ਕਿਹਾ ਵੀ ਜਿਹੜਾ ਆਪਣੇ ਕੋਲ ਮੇਰੇ ਖਿਆਲ ਕੁਛ ਪੱਤਰਕਾਰਾਂ ਨੇ ਵਿੱਚ ਸਵਾਲ ਕੀਤੇ ਸੀ, ਪਤਾ ਐਂ ਲੱਗਦਾ ਖਰੇ ਉਹਨਾਂ ਦੇ ਉਹ ਪੱਤਰਕਾਰ ਸੀਗੇ, ਦੇਖੋ ਜੀ ਇਹਦੀਆਂ ਪਰਮਿਸ਼ਨਾਂ ਮਿਲ ਜੂਗੀਆਂ ਤੁਹਾਨੂੰ, ਇਹ ਜੀ ਪੈਸੇ ਲੱਗਣੇ ਆ। ਉੱਥੇ ਕੋਈ ਮਤਲਬ ਕਿ ਤੁਹਾਡੇ ਕੋਲ ਤਿਆਰ ਉਹਦਾ ਕੋਈ ਆਨਸਰ ਨਹੀਂ ਹੈਗਾ, ਤੁਸੀਂ ਉੱਥੇ ਗੋਲ-ਮੋਲ ਕਰ ਦਿੰਦੇ, ਬਸ ਤੁਸੀਂ ਇੱਕ ਵਾਰ ਲੈ ਆਓ ਜੂੜ ਵੜ ਦਾਂਗੇ। ਇਹ ਮਤਲਬ ਕਿ ਕੇਸ ਲੈਵਲ ਦੀ ਮਤਲਬ ਕਿ ਲੀਡਰਸ਼ਿਪ ਹੋਈ। ਇੱਕ ਲੀਡਰ ਰੌਲਾ ਪਾਉਣ ਡਿਆ ਵੀ ਤੂੰ ਉਹਨੂੰ ਫਿਰ ਕੰਟੈਂਟ ਦੇ ਵੀ ਡਾਟਾ ਦੇ ਨਾਲ ਦੇ ਨਾ ਉਹਦਾ ਜਵਾਬ। ਲੇਕਿਨ ਸਾਡੇ ਜਿਹੜੇ ਫਿਰ ਮੂਹਰੇ ਪੱਤਰਕਾਰ ਆ ਉਹ ਖਰੇ ਪਤਾ ਨਹੀਂ ਹੁਣ ਉਹਨਾਂ ਦੇ ਹੀ ਆ ਵੀ ਉਹ ਸਾਰੇ ਉੱਥੇ ਚੁੱਪ ਕਰ ਜਾਂਦੇ ਆ। ਫਿਰ ਇਹ ਕਹਿੰਦੇ ਆ ਜੀ ਅਸੀਂ 1000 ਦੀ ਜਗ੍ਹਾ 'ਤੇ 2500 ਰੁਪਈਆ ਦਿਆ ਕਰਾਂਗੇ। ਕਿੱਥੋਂ ਦੇਣਾ ਹੈ 2500 ਰੁਪਈਆ? ਮੁਸ਼ਕਿਲ ਨਹੀਂ ਆ ਜਾਏਗੀ ਤੁਹਾਨੂੰ? ਸੋ ਇੱਦਾਂ ਦਾ ਮਤਲਬ ਕਿ ਬਹੁਤ ਕੁਛ ਆ, ਜੇ ਆਪਾਂ ਇਹਨੂੰ ਬਿਆਨ ਕਰਨਾ ਸ਼ੁਰੂ ਕਰੀਏ ਤਾਂ ਇਹ ਲੰਮਾ ਹੋ ਜਾਣਾ ਆ। ਠੀਕ ਹੈ। ਸੋ ਇਹ ਤਾਂ ਸੀ ਇੱਕ ਪਾਸਾ ਅਕਾਲੀ ਦਲ ਦਾ, ਪਰ ਜਿਹੜਾ ਪੁਨਰ ਸਰਜੀਤ ਆ, ਪੁਨਰ ਸਰਜੀਤ ਦਾ ਦੇਖੋ ਮੈਂ ਇਹ ਕਹੂੰਗਾ ਵੀ ਉਹ ਹੁਣ ਸਰਗਰਮ ਤਾਂ ਹੋਏ ਆ, ਲੇਟ ਬਹੁਤ ਨੇ ਪਰ ਸਰਗਰਮ ਹੋਏ ਆ। ਇਹਦੇ ਲਈ ਆਪਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਥੋੜ੍ਹੀ ਸ਼ਾਬਾਸ਼ ਦੇ ਸਕਦੇ ਹਾਂ ਕਿ ਉਹਨਾਂ ਨੇ ਜੋ ਹੁਣ ਇਸ ਟਾਈਮ ਗੱਲਾਂ ਕੀਤੀਆਂ ਆ ਉਹ ਕੁਛ ਲੱਗਦਾ ਕਿ ਹਾਂ ਕੁਛ ਪ੍ਰੈਕਟੀਕਲੀ ਹੈ। ਪਰ ਦੇਖੋ ਉਹ ਗੱਲਾਂ ਉੱਥੇ ਕੀ ਹੋਈਆਂ, ਉਹਨਾਂ ਦਾ ਜਿਹੜਾ ਮਤਾ ਪਾਇਆ ਉਹ ਮੈਂ ਦੱਸ ਦਿੰਦਾ ਵਿੱਚੋਂ ਕੰਟੈਂਟ। ਪਰ ਪੁਨਰ ਸਰਜੀਤ ਦੇ ਵਿੱਚ ਇੱਕ ਸਮੱਸਿਆ ਆ। ਹਾਂਜੀ, ਇਹ ਨਾ ਅੰਦਰੋਂ ਖਾਤੀ ਦੋ ਹਿੱਸਿਆਂ 'ਚ ਵੰਡ ਹੋਈ ਹੋਇਆ ਇਹਨਾਂ ਦੇ ਮਨ। ਪੁਨਰ ਸਰਜੀਤ ਦੇ ਵਿੱਚ ਇੱਕ ਧੜਾ ਇਹ ਕਹਿੰਦਾ ਆ ਜਲਦੀ ਜਲਦੀ ਸੱਤਾ 'ਚ ਆਉਣਾ ਆ, ਇੱਕ ਧੜਾ ਕਹਿੰਦਾ ਹੈ ਕਿ ਜਲਦੀ ਜਲਦੀ ਸੱਤਾ 'ਚ ਕਿੱਥੋਂ ਆ ਜਾਵਾਂਗੇ, ਸਾਨੂੰ ਤਾਂ ਲੋਕਾਂ ਦਾ ਹਜੇ ਮਜਾਜ ਨਹੀਂ ਪਤਾ। ਇਹ ਪਿਛਲੀ ਵਾਰ ਜਿਹੜੇ ਆਪ ਵਾਲੇ ਆ ਗਏ ਇਹ ਤਾਂ ਸਪੇਸ ਖਾਲੀ ਹੋ ਗਈ ਸੀ, ਲੋਕ ਅੱਕੇ ਪਏ ਸੀ, ਕਹਿੰਦੇ ਯਾਰ ਇਹਨਾਂ ਨੂੰ ਜਿਤਾ ਦਿਓ। ਚਲੋ ਆਪਣੇ ਆਮਲ ਹੋ ਗਿਆ, ਕੁਛ ਤਾਂ ਕਰੂਗੇ, 10 'ਚ 2 ਚੀਜ਼ਾਂ ਤਾਂ ਕਰੂਗੇ, ਉਹ ਵੀ ਫੇਲ ਹੋ ਗਏ। ਇਸ ਟਾਈਮ ਪੰਜਾਬ ਦੇ ਲੋਕਾਂ ਨੂੰ ਪਤਾ ਆ ਕਿ ਸਾਰੇ ਹੀ ਫੇਲ ਆ। ਪਰ ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਚੱਲਾਂ ਕਿ ਕੁਛ ਸਮਾਂ ਪੰਜਾਬ 'ਚ ਰਹਿਣ ਕਰਕੇ ਜਿਹੜੀ ਚੀਜ਼ ਪਤਾ ਲੱਗੀ, ਪੁਨਰ ਸਰਜੀਤ ਦਾ ਹੋਂਦ 'ਚ ਆਉਣ ਦਾ ਕਾਰਨ ਇਹ ਸੀ ਕਿ ਜਦੋਂ ਲੋਕ ਜਿਹੜੇ ਪੰਜਾਬ ਦੇ ਜਿਹੜੇ ਅਕਾਲੀ ਦਲ ਨਾਲ ਜੁੜੇ ਹੋਏ ਸੀ, ਉਹਨਾਂ ਦਾ ਮੰਨਣਾ ਸੀ, ਉਹਨਾਂ ਦਾ ਚਾਹਣਾ ਆਏ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਪਾਸੇ ਕੀਤਾ ਜਾਵੇ ਪ੍ਰਧਾਨਗੀ ਦੇ ਅਹੁਦੇ ਤੋਂ। ਅਤੇ ਜਿੰਨੀ ਵੀ ਲੀਡਰਸ਼ਿਪ ਆ, ਕਿਉਂਕਿ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਜਿਹੜੇ ਪੁਨਰ ਸਰਜੀਤ ਦੇ ਵਿੱਚ ਜਿੰਨੇ ਵੀ ਇਹਨਾਂ ਦੀ ਲੀਡਰਸ਼ਿਪ ਆ ਉਹ ਪਹਿਲਾਂ MLAs ਰਹਿ ਚੁੱਕੇ ਨੇ, ਮਤਲਬ ਸਟੈਬਲਿਸ਼ ਲੀਡਰਸ਼ਿਪ ਆ। ਅਤੇ ਕਿਤੇ ਨਾ ਕਿਤੇ ਚਲੋ ਬਹੁਤ ਲੀਡਰਸ਼ਿਪ ਦੇ ਉੱਤੇ ਤੋਹਮਤਾਂ ਲੱਗੀਆਂ ਨੇ ਅਕਾਲੀ ਦਲ ਦਿਆਂ ਦੇ, ਕਿਉਂਕਿ ਉਸ ਸਮੇਂ 'ਤੇ ਜਦੋਂ ਲੀਡਰ ਤੁਹਾਡਾ ਮਤਲਬ ਪ੍ਰਧਾਨ ਹੀ ਤੁਹਾਡਾ ਕਰਪਟ ਨਿਕਲ ਗਿਆ, ਕਰਪਟ ਇਨ ਦਾ ਸੈਂਸ ਕਿ ਜਦੋਂ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਫਿਰ ਤੁਹਾਡੇ ਸਾਰਿਆਂ 'ਤੇ ਆਓ ਬਲੇਮ, ਕਿਉਂਕਿ ਤੁਸੀਂ ਉਦੋਂ ਆਵਾਜ਼ ਬੁਲੰਦ ਨਹੀਂ ਕੀਤੀ। ਪਰ ਉਹ ਐਸਟੈਬਲਿਸ਼ ਲੀਡਰ ਨੇ ਜਿੰਨੇ ਵੀ ਪੁਨਰ ਸਰਜੀਤ ਦੇ ਵਿੱਚ ਨੇ, ਅਤੇ ਉਹਨਾਂ ਨੇ ਲੋਕ ਉਹਨਾਂ ਨਾਲ ਇਸ ਕਰਕੇ ਨੇ ਕਿ ਉਹ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਖੜ੍ਹੇ ਹੋਏ ਨੇ। ਹਾਂ, ਇਸ ਚੀਜ਼ ਨਾਲ ਮੈਂ ਸਹਿਮਤ ਹਾਂ। ਉਹਦੇ ਉੱਪਰ ਹੁਣ ਇਹਨਾਂ ਨੇ ਕੰਮ ਕੀਤਾ ਆ ਜੀ। ਸੋ ਜਿੱਦਾਂ ਮੈਂ ਕਿਹਾ ਨਾ ਵੀ ਦੋ ਚੇਤਨਾ ਚੱਲਦੇ ਆ, ਦੋ ਵਰਗ ਬਣ ਗਏ ਆ। ਜਿਹੜੇ ਬੰਦੇ ਕਹਿੰਦੇ ਆ ਨਾ ਵੀ ਸਾਨੂੰ ਫਟਾਫਟ ਇੱਕ ਵਾਰ ਸੱਤਾ 'ਚ ਆਉਣ ਤਾਂ ਦਿਓ ਤਾਂ ਕਿ ਅਸੀਂ ਕੰਮ ਕਰੀਏ, ਉਹਨਾਂ ਦੀ ਝਾਕ BJP ਵਾਲ ਨੂੰ ਹੋਵੇ, ਉਹਨਾਂ ਨਾਲ ਗੱਠਜੋੜ ਕਰ ਲਓ। ਲੱਗਦਾ ਹੋਊਗਾ ਵੀ ਇਹਨਾਂ ਨੂੰ ਵਿੱਚ 35-40 ਸੀਟਾਂ ਜਿੱਤ ਜਾਣਗੇ, ਉੱਧਰ BJP ਨੇ ਆਪੇ ਫਿਰ ਥੋੜ੍ਹੀ ਸੰਘੀ ਨੱਪ ਲੈਣੀ ਬਾਕੀਆਂ ਦੀ, ਆ ਸਕਦੇ ਆ ਇਹ। ਜਿਹੜੇ ਦੂਜਾ ਧੜਾ ਆ ਉਹ ਕਹਿੰਦਾ ਕਿ ਨਹੀਂ ਬਾਹਲੀ ਤੇਜ਼ੀ ਜਾਣ ਦੀ ਲੋੜ ਨਹੀਂ ਹੈਗੀ, ਮੁੱਦੇ ਮੂੰਹ ਡਿੱਗਾਂਗੇ, ਤੁਸੀਂ ਆਪਣੇ ਨਾ ਆਪਣਾ ਕੇਡਰ ਠੀਕ ਕਰੋ। ਸਹੀ, ਅਸੀਂ ਆਪਣਾ ਪਹਿਲਾਂ ਸਿਸਟਮ ਸੈੱਟ ਕਰੀਏ। ਸੋ ਫਿਲਹਾਲ ਹੁਣ ਉਹ ਸਿਸਟਮ ਉਹਨਾਂ ਨੇ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਆ। ਉਹਨਾਂ ਨੇ ਪਹਿਲਾਂ ਕਿਹਾ ਵੀ ਸਾਡੀ ਜਿਹੜੀ ਪਹਿਲੀ ਰੈਲੀ ਆ ਉਹ 3 ਮਾਰਚ ਨੂੰ ਹੋਲੇ ਮਹੱਲੇ ਦੇ ਆਨੰਦਪੁਰ ਸਾਹਿਬ ਹੋਊਗੀ। ਠੀਕ ਹੈ, ਉਹਨਾਂ ਨੇ ਡਿਕਲੇਅਰ ਕਰਤੀ ਆ, ਕਿਉਂਕਿ ਇਹ ਚੀਜ਼ਾਂ 'ਚ ਬਹੁਤ ਪਿਛੜੇ ਹੋਏ ਸੀਗੇ। ਇਸ ਤੋਂ ਪਹਿਲਾਂ ਜੇ ਆਪਾਂ ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਆਪਾਂ ਇੱਕ ਹੁੰਦਾ ਨਾ ਬੰਦੇ ਦਾ ਰੌ ਚੈੱਕ ਕਰਨਾ ਹੁੰਦਾ, ਕਈ ਵਾਰ ਬੰਦਾ ਮਾਨਸਿਕ ਤੌਰ 'ਤੇ ਸਰੀਰਕ ਤੌਰ 'ਤੇ ਡਿੱਗਿਆ ਜਾ ਹੁੰਦਾ ਪਰ ਬਿਆਨ ਬੂਨ ਕਰ ਜਾਂਦਾ, ਉਹ ਪਤਾ ਲੱਗ ਜਾਂਦਾ ਆ ਬੋਡੀ ਲੈਂਗੁਏਜ ਤੋਂ। ਇਸ ਟਾਈਮ ਉਹਨਾਂ ਦੀ ਬੋਡੀ ਲੈਂਗੁਏਜ 'ਚ ਗੱਲਬਾਤ ਸੀਗੀ, ਠੋਕ ਕੇ ਉਹਨਾਂ ਨੇ ਸਾਰੀਆਂ ਚੀਜ਼ਾਂ ਕਹੀਆਂ ਆ। ਉਹਦੇ ਵਿੱਚ ਉਹਨਾਂ ਨੇ ਕਿਹਾ, ਕਹਿੰਦੇ ਵੀ ਦੇਖੋ ਵਰਕਿੰਗ ਕਮੇਟੀ ਦੀ ਜਿਹੜੀ ਮੀਟਿੰਗ ਆ, ਠੀਕ ਆ, ਦੇਖੋ ਇੱਕ ਵਰਕਿੰਗ ਕਮੇਟੀ ਦੀ ਮੀਟਿੰਗ ਹੁੰਦੀ ਆ,
ਇੱਕ ਪ੍ਰਧਾਨਾਂ ਦੀ ਮੀਟਿੰਗ ਹੁੰਦੀ ਹੈ। ਜਿਹੜਾ ਅਕਾਲੀ ਦਲ ਬਾਦਲ ਆ ਉਹਦੇ ਵਿੱਚ ਵਰਕਿੰਗ ਕਮੇਟੀ ਦੀ ਜਿਹੜੀ ਮੀਟਿੰਗ ਹੈ ਨਾ, ਉਹਦੇ ਜਿਹੜੇ ਅਹੁਦੇਦਾਰ ਉਹਨਾਂ ਕੋਲ ਬਹੁਤ ਪਾਵਰਾਂ ਆ, ਉਹ ਡਿਸੀਜਨ ਮੇਕਿੰਗ ਵੀ ਕਰ ਜਾਂਦੇ ਆ। ਗਿਆਨੀ ਹਰਪ੍ਰੀਤ ਸਿੰਘ ਨੇ ਕੀ ਕੀਤਾ ਆ, ਵਰਕਿੰਗ ਕਮੇਟੀ ਦੀ ਮੀਟਿੰਗ ਅਲੱਗ ਲਈ ਆ, ਪ੍ਰਧਾਨਾਂ ਦੀ ਮੀਟਿੰਗ ਅਲੱਗ ਲਈ ਆ, ਤੇ ਬਾਅਦ 'ਚ ਡਿਕਲੇਅਰ ਇਹ ਕਰ ਦਿੱਤਾ ਆ ਵੀ ਵਰਕਿੰਗ ਕਮੇਟੀ ਦੇ ਵਿੱਚ ਅਕਾਲੀ ਦਲ ਬਾਦਲ ਵਾਂਗੂ ਵੱਡੇ ਵੱਡੇ ਦਿਓ ਕਦ ਬੰਦੇ ਨਹੀਂ ਰੱਖੇ। ਠੀਕ ਹੈ ਜੀ। ਉਹ ਕਹਿੰਦਾ ਨਾ, ਕੋਈ ਲੋੜ ਨਹੀਂ ਹੈਗੀ। ਸੋ ਉਹਨਾਂ ਨੇ ਇਸ ਚੀਜ਼ ਨੂੰ ਥੋੜ੍ਹਾ ਜਿਹਾ ਬੈਲੈਂਸਡ ਕਰ ਦਿੱਤਾ ਆ, ਤਾਂ ਕਿ ਕੋਈ ਆਪ ਹੁੰਦਰਾ ਨਾ ਚੱਲੇ, ਜਾਂ ਕਿਸੇ ਨੂੰ ਇਹ ਨਾ ਲੱਗੇ ਲਾਓ ਜਾਂ ਵਰਕਿੰਗ ਕਮੇਟੀ 'ਚ ਆਪਣੇ ਬੰਦੇ ਪਾ ਲਿਆ, ਸਾਨੂੰ ਕਿਹੜਾ ਕਿਸੇ ਨੇ ਪੁੱਛਣਾ ਆ। ਇੱਕ ਇਹਨਾਂ ਨੇ ਵਧੀਆ ਕੰਮ ਕੀਤਾ ਆ। ਅਕਾਲੀ ਦਲ 'ਚ ਹਜੇ ਉਹੀ ਚੀਜ਼ ਚੱਲਦੀ ਆ। ਕਮੇਟੀ ਦੇ ਮਤੇ 'ਚ ਕੀ ਆ, 28 ਫਰਵਰੀ ਦੀ ਤਰੀਕ ਤੱਕ ਸਾਰੇ, ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੇ ਜਦੋਂ ਇਹਦਾ ਸੰਗਠਨ ਬਣਾਇਆ ਸੀਗਾ, ਉਦੋਂ ਅਹੁਦੇਦਾਰੀਆਂ ਵੰਡਤੀਆਂ ਸੀਗੀਆਂ ਆਪਣੇ ਹਿਸਾਬ ਦੇ ਨਾਲ, ਉੱਤੇ ਕਿੰਤੂ ਪ੍ਰੰਤੂ ਚੱਲ ਰਿਹਾ ਸੀਗਾ। ਲਓ ਜੀ ਉਹ ਫਲਾਨੇ ਦਾ ਤੁਸੀਂ ਨਾਂ ਲੈ ਤਾਂ ਮੈਨੂੰ ਪੁੱਛਿਆ ਨਹੀਂ, ਨਾਲੇ ਉਹਨੂੰ ਤਾਂ 2-2 3-3 ਅਹੁਦੇ ਦੇ ਦਿੱਤੇ ਆ। ਉਹ ਕਹਿੰਦੇ ਆ ਵੀ 28 ਤਰੀਕ ਤੱਕ ਜਿੰਨੇ ਮੈਂ ਤੁਹਾਨੂੰ ਅਹੁਦੇ ਵੰਡੇ ਸੀਗੇ, ਕਿਸੇ ਨੂੰ 1 ਵੰਡਿਆ, ਕਿਸੇ ਨੂੰ 4 ਵੰਡੇ ਆ, ਸਾਰੇ ਰਿਜ਼ਾਈਨ ਕਰ ਦਿਓ, ਸਾਰੇ ਰਿਜ਼ਾਈਨ ਕਰੋ। ਠੀਕ ਹੈ ਜੀ। ਕੋਈ ਇਹ ਮਹਿਸੂਸ ਨਾ ਕਰੇ ਕਿ ਮੈਂ ਤਾਂ ਵਰਕਿੰਗ ਕਮੇਟੀ ਸੀ, ਮੇਰਾ ਤਾਂ ਕੱਦ ਬਹੁਤ ਵੱਡਾ ਆ। ਸਾਰੇ ਰਿਜ਼ਾਈਨ ਕਰੋ, ਨਵੇਂ ਸਿਰੇ ਤੋਂ ਚੁਣਾਂਗੇ ਆਪਾਂ, ਕਿਉਂਕਿ ਹੁਣ ਆਪਾਂ ਸਾਰੇ ਇਕੱਠੇ ਹੋਏ ਆ। ਉਦੋਂ ਰੱਦ ਇਸ ਕਰਕੇ ਕਹਿ ਰਹੇ ਆ ਕਿ ਉਦੋਂ ਜਿੰਨੇ ਕੁ ਸਾਡੇ ਕੋਲ ਸੀਗੇ ਉੱਥੋਂ ਸ਼ੁਰੂਆਤ ਕੀਤੀ ਸੀ, ਪਰ ਹੁਣ ਸਾਡਾ ਦਾਇਰਾ ਵੱਡਾ ਹੋਇਆ ਆ, ਸਾਰੇ ਰੱਦ ਕਰਕੇ ਦੁਬਾਰਾ ਬਣਾਵਾਂਗੇ। ਇਹ ਵਧੀਆ ਕਦਮ ਲਿਆ ਆ। ਫਿਰ ਉਹਨਾਂ ਨੇ ਕਿਹਾ ਵੀ ਜਿਹੜੇ ਜ਼ਿਲ੍ਹਾ ਪ੍ਰਧਾਨ ਅਜੇ ਲੱਗੇ ਨਹੀਂ ਹੈਗੇ, ਹਾਂਜੀ, ਕਾਂਗਰਸ ਦੇ ਵੀ ਹੈਗੇ ਆ, ਅਕਾਲੀਆਂ ਨੇ ਤਾਂ ਲਾਤੇ, ਉਧਰ ਬੀਜੇਪੀ ਨੇ ਵੀ ਲਾਤੇ ਆ। ਬੀਜੇਪੀ ਵਾਲੇ ਵੀ ਦੇਖੋ ਪਿੰਡਾਂ 'ਚ ਪਹੁੰਚਣੇ ਹੁਣ, ਉਹਨਾਂ ਨੇ ਵੀ ਜ਼ਿਲ੍ਹਾ ਪ੍ਰਧਾਨ ਲਾਏ ਹੋਏ ਆ। ਇਹਨਾਂ ਦੇ 5 ਕੁ ਜ਼ਿਲ੍ਹੇ ਹੈਗੇ ਆ ਜਿਨ੍ਹਾਂ ਦੇ ਜ਼ਿਲ੍ਹਾ ਪ੍ਰਧਾਨ ਨਹੀਂ ਅਜੇ ਲਾਏ ਸੀਗੇ। ਲੋਕੀ ਕਿੰਤੂ ਪ੍ਰੰਤੂ ਕਰਦੇ ਸੀਗੇ ਵੀ ਤੁਹਾਡੇ ਜ਼ਿਲ੍ਹਾ ਪ੍ਰਧਾਨ ਤਾਂ ਹੈ ਨਹੀਂ, ਕਿ ਤੁਹਾਡਾ ਕੇਡਰ ਕਿੱਦਾਂ ਤੁਰੇ, ਸਾਨੂੰ ਤਾਂ ਸਮਝ ਨਹੀਂ ਲੱਗਦੀ ਹੈਗੀ। ਉਹਦੇ ਵਿੱਚ ਸੰਗਰੂਰ ਸੀਗਾ, ਮਲੇਰਕੋਟਲਾ ਸੀ, ਲੁਧਿਆਣਾ ਸੀਗਾ ਤੇ ਖੰਨਾ ਸੀਗਾ। ਉਹ ਕਹਿੰਦੇ ਵੀ ਇਹਨਾਂ ਦੇ ਜ਼ਿਲ੍ਹਾ ਪ੍ਰਧਾਨ ਵੀ ਲੱਗ ਜਾਏਗਾ। ਠੀਕ ਆ। ਤੇ ਇਹਦੇ ਵਿੱਚ ਇਹਨਾਂ ਨੇ ਇੱਕ ਸਾਫ਼ ਡਿਕਲੇਅਰ ਕਰਤਾ ਕਿ ਜਿਹੜਾ ਅਸੀਂ ਵਿਜ਼ਨ ਡਾਕੂਮੈਂਟ ਪੇਸ਼ ਕਰਨਾ ਆ, ਮੈਨੀਫੈਸਟੋ ਹੋ ਗਿਆ, ਸੁਖਬੀਰ ਬਾਦਲ ਹੋਣੀ ਤਾਂ ਆਪਣਾ ਕਰ ਦਿੱਤਾ। ਇਹ ਕਹਿੰਦੇ ਅਸੀਂ ਆਪਣਾ ਹੋਲੇ ਮਹੱਲੇ ਵਾਲੀ ਦੀ ਜਿਹੜੀ ਪਹਿਲੀ ਕਾਨਫਰੰਸ ਹੋਊਗੀ ਉਹਦੇ ਵਿੱਚ ਆਪਣਾ ਵਿਜ਼ਨ ਡਾਕੂਮੈਂਟ ਦੇਵਾਂਗੇ। ਉਹ ਰਾਜਨੀਤਿਕ ਹੋਏਗਾ, ਐਡਮਿਨਿਸਟ੍ਰੇਸ਼ਨ ਦੀਆਂ ਗੱਲਾਂ ਨਹੀਂ ਹੋਣਗੀਆਂ, ਅਸੀਂ ਐਂ ਕਰ ਦਾਂਗੇ, ਅਸੀਂ ਓਂ ਕਰ ਦਾਂਗੇ, ਜਿੱਦਾਂ ਸੁਖਬੀਰ ਬਾਦਲ ਕਰਦਾ ਪਿਆ ਆ। ਤੇ ਬਾਕੀ ਦੇਖਣਾ ਪਊਗਾ ਵੀ ਜਿਹੜਾ ਫਿਰ ਇੱਕ ਵਿੱਚ ਇਹਨਾਂ ਦੇ ਇੱਕ ਚੱਲਦਾ ਪਿਆ ਕਿ ਇਹ ਬੀਜੇਪੀ ਨਾਲ ਕਰ ਲਓ ਗੱਠਜੋੜ, ਸਾਡਾ ਰਸਤਾ ਸੌਖਾ ਹੋ ਜਾਊਗਾ, ਉਹ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ। ਹੁਣ ਇੱਥੇ ਤੁਹਾਨੂੰ ਥੋੜ੍ਹਾ ਜਿਹਾ ਮੈਂ ਹੋਰ ਤੁਹਾਨੂੰ ਕਲੀਅਰ ਕਰ ਦਿੰਦਾ ਕਿ ਹੁਣ ਵਿਜ਼ਨ ਡਾਕੂਮੈਂਟ ਬਾਦਲ ਸਾਹਿਬ ਨੇ ਦੇ ਦਿੱਤਾ ਆ। ਜੀ। ਇਹ ਕਹਿੰਦੇ ਸਾਡਾ ਵਿਜ਼ਨ ਡਾਕੂਮੈਂਟ ਪੂਰਾ ਰਾਜਨੀਤਿਕ ਹੋਊਗਾ, ਅਸੀਂ ਬਾਦਲ ਸਾਹਿਬ ਵਾਲੀਆਂ ਗੱਲਾਂ ਨਹੀਂ ਕਰਾਂਗੇ। ਹੁਣ ਇੱਥੇ ਫਿਰ ਇਹ ਵੀ ਤੌਖਲਾ ਹੁੰਦਾ ਕਿ ਬਾਦਲ ਸਾਹਿਬ ਇਹ ਹੋਰ ਕੀ ਪਾ ਕੇ ਉਹਦੇ ਵਿੱਚ ਲੱਗਿਆ ਆ ਵੀ ਜੇ ਤੋਂ ਇਹਨਾਂ ਨੇ ਸਬਕ ਲਿਆ ਕਿ ਨਹੀਂ ਭਾਈ ਆਹ ਚਪਲਾ ਨਹੀਂ ਆਪਾਂ ਛੱਡਣੀਆਂ। ਬਾਦਲ ਸਾਹਿਬ ਨੇ ਹੋਰ ਚੀਜ਼ਾਂ ਵਿੱਚ ਪਤਾ ਕੀ ਪਾਤੀਆਂ, ਹਰੇਕ ਕਿਸਾਨ ਨੂੰ ਕਹਿੰਦਾ ਟਿਊਬਵੈੱਲ ਕਨੈਕਸ਼ਨ ਦੇਣੇ ਆ। ਮੈਨੂੰ ਫਿਰ ਦਿਮਾਗ 'ਤੇ ਸ਼ੱਕ ਹੋ ਜਾਂਦੀ ਆ। ਫਿਰ ਤਾਂ ਹੀ ਲੋਕ ਕਹਿੰਦੇ ਪਤਾ ਨਹੀਂ ਖਾ ਪੀ ਹੋ ਗਈ। ਤੁਸੀਂ ਮਤਲਬ ਕਿ ਪਹਿਲਾਂ ਕੁਦਰਤ ਤੋਂ ਦੇਖ ਲਓ, ਆਪਣੇ ਪਾਣੀਆਂ ਦਾ ਲੈਵਲ ਤਾਂ ਦੇਖ ਲਓ। ਤੁਸੀਂ ਬਸ ਹਵਾ ਕਰ ਦੇਣੀ ਕਿ ਹਰੇਕ ਕਿਸਾਨ ਨੂੰ ਟਿਊਬਵੈੱਲ ਦਾ ਕਨੈਕਸ਼ਨ ਮਿਲਣਾ, ਟਿਊਬਵੈੱਲ ਦਾ ਕਨੈਕਸ਼ਨ ਸੌਖੇ ਮਿਲ ਜਾਂਦਾ। ਤੁਸੀਂ ਹਰੇਕ ਕਿਸਾਨ ਨੂੰ ਕਿਉਂ ਦਿੰਦੇ ਆ? ਤੁਸੀਂ ਇਹ ਕਿਉਂ ਨਹੀਂ ਕਹਿੰਦੇ ਹੈਗੇ ਕਿ ਅਸੀਂ ਜਿਹੜੇ ਨਦੀਆਂ ਨਾਲੇ ਆ ਉਹਨਾਂ ਦੀ ਸਫਾਈ ਕਰਾਵਾਂਗੇ, ਅਸੀਂ ਉਹਨਾਂ ਦੇ ਵਿੱਚ ਪਾਣੀ ਵਗਾਂਗੇ ਜਿੱਦਾਂ ਅੱਜ ਤੋਂ 20-25 ਸਾਲ ਪਹਿਲਾਂ ਚੱਲਦਾ ਸੀਗਾ, ਤਾਂ ਕਿ ਸਾਡਾ ਧਰਤੀ ਹੇਠਲਾ ਪਾਣੀ ਬਚਿਆ ਰਹੇ। ਅਸੀਂ ਤਾਂ ਹਰੀ ਕ੍ਰਾਂਤੀ ਦੇ ਨਾਂ 'ਤੇ ਪਹਿਲਾਂ ਹੀ ਲੁੱਟ ਹੋਏ ਹਾਂ। ਨਹੀਂ ਜੀ, ਇਹ ਸਾਡਾ ਵਿਜ਼ਨ ਡਾਕੂਮੈਂਟ ਹੈ, ਅਸੀਂ ਤਾਂ ਹਰੇਕ ਕਿਸਾਨ ਨੂੰ ਟਿਊਬਵੈੱਲ ਕਨੈਕਸ਼ਨ ਦੇ ਦੇਣਾ। ਤੁਸੀਂ ਇਸ ਤਰ੍ਹਾਂ ਦੇਖਦੇ, ਮੈਨੂੰ ਐਂ ਲੱਗਦਾ ਕਿਤੇ ਛੋਟੀ ਕਿਸਾਨੀ ਨਾ ਖਤਮ ਕਰ ਦੇਣ, ਕਿਸਾਨ ਥੋੜ੍ਹੇ ਰਹਿ ਜਾਣਗੇ ਤਾਂ ਜਿੰਨੀਆਂ ਮੋਟਰਾਂ ਉਹਨਾਂ ਨਾਲ ਸਰ ਜਾਣਾ। ਨਹੀਂ, ਫਿਰ ਮੈਂ ਉਹੀ ਗੱਲ ਕਰਦਾ ਨਾ ਵੀ ਤੁਸੀਂ ਕੋਈ ਨਹਿਰੀ ਪਾਣੀ ਦੀ ਬਿਉਂਤ ਦੀ ਗੱਲ ਕਰ ਲਓ, ਕੋਈ ਰੀਚਾਰਜਿੰਗ ਆ ਪਾਣੀ ਨੂੰ ਤੁਸੀਂ ਥੋੜ੍ਹਾ ਥੱਲੇ ਲੈ ਕੇ ਜਾਣਾ, ਕੋਈ ਉਹਦੀ ਗੱਲ ਕਰ ਲਓ ਨਾ, ਕਨੈਕਸ਼ਨ ਦੇਣ, ਮਤਲਬ ਕਿ ਕੱਢੀ ਜਾਓ ਪਾਣੀ ਜਿਹੜਾ ਬਚਿਆ ਵੀ ਆ। ਸੁਖਬੀਰ ਸਿੰਘ ਬਾਦਲ ਹੋਣ ਜਾਂ ਦੂਜੀ ਪਾਰਟੀ ਹੁਣ, ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦਾ ਇਹ ਰਿਹਾ ਆ ਕਿ ਲੋਕ ਕੀ ਚਾਹੁੰਦੇ ਆ। ਜ਼ਿਆਦਾਤਰ ਇਹ ਹੁੰਦਾ ਕਿ ਸਾਡੀ ਜਿਹੜੀਆਂ ਆਮ ਲੋਕਾਂ ਦੀਆਂ ਜਿਹੜੀਆਂ ਚਾਹਤਾਂ ਹੁੰਦੀਆਂ ਨੇ, ਸਾਡੇ ਮਨ 'ਚ ਇਹ ਚੱਲਦੀ, ਛੋਟੀਆਂ ਗੱਲਾਂ ਚੱਲਦੀਆਂ ਹੁੰਦੀਆਂ ਨੇ, ਅਤੇ ਉਸ ਲੈਵਲ 'ਤੇ ਪਹੁੰਚ ਗਿਆ ਕਿ ਇਹਨਾਂ ਦੇ ਮਨ ਦੀ ਗੱਲ ਕਰ ਲਓ। ਪਰ ਕਿਸੇ ਨੇ ਮੰਗਿਆ ਤੁਹਾਡੇ ਕੋਲ ਟਿਊਬਵੈੱਲ ਕਨੈਕਸ਼ਨ ਦੀ ਮੰਗ ਕੀਤੀ ਆ? ਐਵੇਂ ਖਾਮ ਬਿਨਾਂ ਮਤਲਬ ਤੁਸੀਂ ਆਟਾ ਦਾਲ ਸਕੀਮ ਐਂ ਕਰ ਦਾਂਗੇ। ਉਹ ਭਾਈ ਉਹ ਆਟਾ ਦਾਲ ਸਕੀਮ ਤੁਹਾਡੀਆਂ ਥੋੜ੍ਹਾ ਆ, ਸੈਂਟਰ ਦੀ, ਉਹ ਤਾਂ ਸੈਂਟਰ ਦੀਆਂ ਆ, ਚੱਲੀਆਂ ਜਾ ਰਹੀ ਆ। ਹੋਰ ਹੁਣ ਤੁਸੀਂ ਕੀ ਪਾਉਣਾ ਆ? ਸ਼ਗਨ ਸਕੀਮ ਹੁਣ ਅਸੀਂ 1 ਲੱਖ ਕਰ ਦੇਣਾ ਆ ਜੀ 25,000 ਤੋਂ। ਉਹ ਪੈਸੇ ਕਿੱਥੋਂ ਲੈ ਕੇ ਆਉਣੇ ਨੇ? ਤੁਸੀਂ ਲੋਕਾਂ ਦੀ ਜੇਬ 'ਚੋਂ ਲੈ ਕੇ ਆਉਣੇ ਨੇ, ਕਰਪਸ਼ਨ ਹੋਣੀ ਨੇ। ਤੁਸੀਂ ਬੰਦ ਕਿਉਂ ਨਹੀਂ ਕਰਦੇ ਹੈਗੇ ਇਹਨਾਂ ਚੀਜ਼ਾਂ ਨੂੰ? ਜਾਂ ਜਿੰਨੀਆਂ ਕਿ ਚੱਲਦੀਆਂ ਤੁਸੀਂ ਉੱਥੇ ਰੱਖੋ, ਸਮਾਂ ਲੋਕਾਂ ਨੂੰ ਕਹੋ ਯਾਰ ਹੁਣ ਜਿਹੜੀ ਫਰੀ ਦੀਆਂ ਜਿਹੜੀਆਂ ਚੀਜ਼ਾਂ ਕਰਦੇ ਆ ਨਾ ਤੁਸੀਂ, ਵੀ ਥੋੜ੍ਹਾ ਘੱਟ ਕਰੋ, ਵੀ ਪੰਜਾਬ ਦੇ ਖਜ਼ਾਨੇ 'ਚ ਤਾਂ ਕੋਈ ਜਾਂਦਾ ਨਹੀਂ ਹੈਗਾ। ਉਹ ਆਮ ਆਦਮੀ ਪਾਰਟੀ ਵਾਲਿਆਂ ਨੇ ਹੁਣ 1000, ਉਹ ਮਾਨ ਸਾਹਿਬ ਨੇ ਤਾਂ ਕਹਿ ਦਿੱਤਾ ਕਿ ਅਸੀਂ ਤੁਹਾਡਾ 1000 ਰੁਪਈਆ ਦੇਵਾਂਗੇ। ਮੰਗਦਾ ਯਾਰ ਤੁਹਾਡੇ ਕੋਲ ਕੋਈ 1000?
ਲੋਕੀ ਤਾਂ 10,000 ਉੱਧਰ ਤਾਮਿਲਨਾਡੂ 'ਚ 5-5 ਹਜ਼ਾਰ ਨਹੀਂ ਖਾਤਿਆਂ 'ਚ ਪਾਤਾ, ਚੋਣਾਂ ਹੋਣੀਆਂ ਆ, ਤੁਸੀਂ ਹਜ਼ਾਰ ਦਾ ਰੌਲਾ ਪਾਈ ਜਾਂਦੇ ਆ। ਇਹ ਸਾਹਿਬ ਆਪਣੇ ਕਹਿੰਦੇ ਜੇ 2500 ਦੀ ਪੈਨਸ਼ਨ ਲਾ ਦੇਣੀ ਤੁਹਾਨੂੰ, ਕਿੱਥੋਂ ਲੈ ਕੇ ਆਉਣੇ ਆ ਪੈਸੇ? ਤੁਸੀਂ ਨਾਲ ਦੱਸ ਰਹੇ ਹੋ ਕਿ ਸਾਡੇ ਕੋਲ ਆ, ਜਾਂ ਜਿਹੜਾ ਤੁਹਾਡਾ ਬਜਟ ਆਉਣਾ ਆ, ਕੀ ਤੁਸੀਂ ਉਹਦੇ ਵਿੱਚ ਬਿਆਨਿਆ ਕਿ ਆਹ ਲਾਓ ਜੀ 2500 ਪੈਨਸ਼ਨ ਜਿਹੜੇ ਦੇਣੇ ਆ, ਜਾਂ ਫਲਾਣਾ ਧਿਮਕੜਾ ਦੇਣਾ, ਉਹਦਾ ਆ ਇੰਨਾ ਕਰੋੜ ਦਾ ਬਜਟ ਦੇ ਵਿੱਚ ਪਾਵਾਂਗੇ, ਜਾਂ ਆਮ ਆਦਮੀ ਪਾਰਟੀ ਨੇ 1000 ਰੁਪਇਆ ਤੁਹਾਡੇ ਪਾਉਣਾ ਆ, ਉਹਦਾ ਬਜਟ ਉਹਦੇ ਵਿੱਚ ਰੱਖਿਆ ਆ, ਜਾਂ ਜਿਹੜੀ ਜੀ ਰਾਮ ਜੀ ਸਕੀਮ ਆ, ਸੈਂਟਰ ਨੇ ਕਹਿ ਦਿੱਤਾ ਅਸੀਂ 85 ਤੋਂ 92 ਕਰੋੜ ਕਰ ਦਿੱਤਾ ਆ, ਉਹ ਪੈਸਾ ਵਧਾ ਦਿੱਤਾ ਆ 1000 ਕਰੋੜ ਦਾ, ਪਰ ਨਾਲ ਇਹ ਵੀ ਤਾਂ ਕੰਡੀਸ਼ਨ ਲੱਗੀ ਹੋਈ ਨਾ ਵੀ 60 ਸੈਂਟਰ ਦਾ 40 ਤੁਹਾਡਾ। ਉਹ ਤੁਸੀਂ ਲੋਕਾਂ ਨੂੰ ਇਹ ਤਾਂ ਦੱਸੋ ਜਿਹੜਾ 40% ਪਾਉਣਾ ਆ, ਉਹ ਸਕੀਮ ਚੱਲਦੀ ਰਹੇ, ਉਹ ਤੁਹਾਡੇ ਬਜਟ ਦੇ ਵਿੱਚ ਤੁਸੀਂ ਤਸਦੀਕ ਕਰਤਾ ਆ, ਉਹ ਤੁਹਾਡੇ ਕੋਲ ਹੈ ਨਹੀਂਗਾ। ਸਰਕਾਰ ਨੇ ਕਹਿਣਾ ਅਸੀਂ ਤਾਂ ਜੇ ਤਿਆਰ ਬੈਠੇ ਪੈਸੇ ਪਾਉਣ ਨੂੰ, ਤੁਹਾਡੇ ਹੱਥ ਖੜੇ ਹੋ ਜਾਣੇ ਆ, ਜੀ ਰਾਮ ਜੀ ਥੋੜਾ ਰਹਿਣਾ ਹੈ ਫਿਰ ਉਹ ਤਾਂ ਖਤਮ ਹੋ ਗਈ ਨਾ ਫਿਰ ਅਸੀਂ ਕਿਉਂਕਿ ਹਜੇ ਸੁਖਬੀਰ ਸਿੰਘ ਬਾਦਲ ਪਾਵਰ 'ਚ ਨਹੀਂ ਨੇ, ਤੋ ਅਸੀਂ ਦੂਜੀਆਂ ਪਾਰਟੀਆਂ 'ਤੇ ਵੀ ਦੇਖ ਲਈਏ ਕਿ ਉਹ ਕੀ ਬੋਲ ਰਹੀਆਂ ਨੇ। ਹਜੇ ਚਲੋ ਜੋ ਵੇਚਣ ਦੀ ਕੋਸ਼ਿਸ਼ ਕਰ ਰਹੇ ਨੇ, ਲੋਕਾਂ ਨੂੰ ਪਸੰਦ ਆਏਗਾ ਤਾਂ ਖਰੀਦ ਲੈਣਗੇ। ਹੱਟੀਆਂ ਲਾਤੀਆਂ ਜੀ ਇਹਨਾਂ ਨੇ, ਹੱਟੀਆਂ ਲਾਤੀਆਂ। ਬਿਲਕੁਲ, ਕਿਉਂਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਆ, ਸੋ ਉਹ 2027 ਦੱਸੇਗਾ ਜੇਕਰ ਫੇਅਰ ਇਲੈਕਸ਼ਨ ਹੋਈਆਂ ਤਾਂ, ਕਿਉਂਕਿ ਕਿਤੇ ਨਾ ਕਿਤੇ ਤੌਖਲੇ ਆਉਂਦੇ ਹੁੰਦੇ ਆ ਕਿ ਕੰਟਰੋਲਡ ਨੇ, ਇਹ ਨੇ ਵੋ ਨੇ। ਜੇਕਰ ਫੇਅਰ ਇਲੈਕਸ਼ਨ ਹੋਈਆਂ ਤਾਂ ਦੱਸਿਆ ਜਾਏਗਾ ਕਿ ਕਿਹੜੇ ਊਂਠ ਕਿਹੜੇ ਬੈਠਦਾ ਜੀ। ਸੋ ਉਸ ਤੋਂ ਅੱਗੇ ਅਸੀਂ ਚੱਲਦੇ ਹਾਂ, ਪਰ ਦੂਜੀ ਖਬਰ 'ਤੇ ਜਾਣ ਤੋਂ ਪਹਿਲਾਂ ਜਿਹੜੀ ਇਸ ਵਾਰ ਚਰਚਾ 'ਚ ਨੇ, ਤੀਜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ, ਰਿਕਾਰਡਿੰਗ ਸਮੇਂ ਤੱਕ ਕੋਈ ਖਬਰ ਨਿਕਲ ਕੇ ਆਈ ਹੈ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ? ਨਹੀਂ, ਉਹਨਾਂ ਦੀ ਹਜੇ ਤੱਕ ਮੈਂ ਨਿਗਾਹ ਮਾਰਦਾ ਰਿਹਾ, ਉਹਨਾਂ ਦੀ ਹਜੇ ਤੱਕ ਤਾਂ ਪੈਰੋਲ ਦਾ ਕੁਛ ਨਹੀਂ ਹੋਇਆ ਹੈਗਾ। ਤੇ ਮੇ ਵੀ ਕੱਲ੍ਹ ਨੂੰ ਜਾਂ ਪਰਸੋਂ ਤੱਕ ਕੁਛ ਆ ਜਾਵੇ। ਵਕੀਲ ਉਹਦਾ ਲੱਗੇ ਹੋਏ ਆ ਵੈਸੇ ਜਦੋਜਹਿਦ ਦੇ ਉੱਪਰ, ਪਰ ਮੈਨੂੰ ਲੱਗਦਾ ਕਿ ਨਹੀਂ, ਕਿਉਂਕਿ ਹਜੇ ਬੀਜੇਪੀ ਨੇ ਵੀ ਊਂਠ ਵਾਲਾ ਲਿਬੜ ਨਹੀਂ ਸਿੱਟਿਆ, ਅਤੇ ਸਾਡੇ ਵਾਲਿਆਂ ਦਾ ਤਾਂ ਇੱਕੋ ਹੀ ਰਟਿਆ ਨਾ ਜੀ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋ ਜਾਣੀ ਆ। ਉਹ ਵੱਖਰੀ ਗੱਲ ਹੈ ਕਿ ਉਹ ਪਹਿਲਾਂ ਹੀ ਖਰਾਬ ਆ ਇੱਥੇ। ਠੀਕ ਹੈ ਜੀ। ਸੋ ਅਸੀਂ ਹੁਣ ਚੱਲਦੇ ਹਾਂ ਆਮ ਆਦਮੀ ਪਾਰਟੀ 'ਤੇ। ਬਲਤੇਜ ਪੰਨੂ ਜਾਣਕਾਰੀ ਦੇ ਮੁਹਤਾਜ ਨਹੀਂ ਨੇ, ਇਹ ਉਹੀ ਨੇ ਜਿਨ੍ਹਾਂ ਨੇ ਇੱਕ ਖਬਰ ਨਸ਼ਰ ਕੀਤੀ ਸੀ ਕਿ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ ਘਟਾ ਦਿੱਤੀ ਆ। ਜੀ। ਸੋ ਇਹ ਉਹਨਾਂ ਦੀ ਅਸੀਂ ਗੱਲ ਕਰ ਰਹੇ ਹਾਂ, ਬਲਤੇਜ ਪੰਨੂ ਜੀ ਦੀ। ਸੋ ਉਹਨਾਂ ਨੂੰ ਵੀ ਇੱਕ ਖਬਰ ਨਿਕਲ ਕੇ ਆ ਰਹੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਟਿਆਲੇ ਤੋਂ ਹਲਕਾ ਇੰਚਾਰਜ ਲਗਾਇਆ ਜਾਣਾ। ਆਪਾਂ ਸਿੱਧਾ ਤਾਂ ਨਹੀਂ ਕਹਿ ਸਕਦੇ ਹੈ ਵੀ ਲਗਾਏ ਜਾਣਗੇ ਜਾਂ ਨਹੀਂ ਲਗਾਏ ਜਾਣਗੇ, ਪਰ ਮੈਂ ਹਿੰਟ ਇਹ ਦੇ ਦਿੰਦਾ। ਦੇਖੋ, ਪੰਨੂ ਸਾਹਿਬ ਵੀ ਜੇ 2-3 ਮਹੀਨੇ ਦੀਆਂ ਪਹਿਲਾਂ ਪੋਸਟਾਂ ਚੱਕ ਲਓਗੇ ਤਾਂ ਉਹਦੇ ਵਿੱਚੋਂ ਤੁਹਾਨੂੰ ਇਹਦਾ ਝਲਕਾਰਾ ਜਿਹਾ ਮਿਲਦਾ ਹੈ। ਠੀਕ ਹੈ ਜੀ। ਦੂਸਰਾ, ਪੰਨੂ ਸਾਹਿਬ ਦੇ ਬੇਟੇ ਜਿਹੜੇ ਜਸ ਹੋਣੀ ਆ, ਉਹਨਾਂ ਦੀਆਂ ਵੀ ਕੁਛ ਜੇ ਤੁਸੀਂ ਪੋਸਟਾਂ ਜਾ ਕੇ ਦੇਖੋ ਤਾਂ ਤੁਹਾਨੂੰ ਲੱਗਦਾ ਬਈ ਆਉਣ ਵਾਲੇ ਸਮੇਂ 'ਚ ਬਲਤੇਜ ਪੰਨੂ ਹੁਣੀ ਪਟਿਆਲੇ ਦੇ ਹਲਕਾ ਇੰਚਾਰਜ ਲੱਗ ਸਕਦੇ ਆ। ਪਰ ਮੈਂ ਇਹ ਨਹੀਂ ਕਹਾਂਗਾ ਲੱਗਣਗੇ, ਲੱਗ ਸਕਦੇ ਆ। ਕਿਆ ਸਰਾਈਆਂ ਤਾਂ ਮੈਨੂੰ ਇਹੀ ਲੱਗਦੀਆਂ। ਠੀਕ ਹੈ ਜੀ। ਸੋ ਉਸ ਤੋਂ ਅੱਗੇ ਫਿਰ ਚੱਲਦੇ ਹਾਂ। ਹੁਣ ਆਪਾਂ ਗੱਲ ਕਰ ਲਈਏ ਬੀਬੀ ਸਿੱਧੂ ਜੀ, ਨਵਜੋਤ ਕੌਰ ਸਿੱਧੂ ਜੀ, ਮਿਸਿਜ਼ ਸਿੱਧੂ, ਨਵਜੋਤ ਸਿੰਘ ਸਿੱਧੂ ਜੀ। ਸੋ ਉਹਨਾਂ ਦੇ ਬਿਆਨ ਬੜੇ ਚਰਚਾ 'ਚ ਚੱਲ ਰਹੇ ਨੇ ਜੀ, ਲੱਖਾਂ ਕਰੋੜਾਂ 'ਚ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਕਿਤੇ ਨਾ ਕਿਤੇ ਜਿਹੜੀ ਹਵਾ ਆ ਉਹਨਾਂ ਦੇ ਬਿਆਨਾਂ ਦੀ ਐਂ ਲੱਗ ਰਹੀ ਹੈ ਕਿ ਉਹ ਸੈਂਟਰ ਵੱਲ ਨੂੰ ਜਾ ਰਹੀ ਹੈ, ਮੌਜੂਦਾ ਸਰਕਾਰ ਵੱਲ ਨੂੰ। ਕੀ ਕਹੋਗੇ? ਬੰਦੇ ਤਾਂ ਉਹਨਾਂ ਦੇ ਹੀ ਸੀਗੇ, ਚਲੋ ਬਾਕੀ ਆਲੇ ਦੁਆਲੇ ਤਾਂ ਘੁੰਮ ਕੇ ਵੀ ਆਏ ਆ। ਹਾਂਜੀ। ਜੇ ਹੁਣ ਦੁਬਾਰਾ ਉੱਧਰ ਨੂੰ ਜਾਂਦੇ ਆ ਤਾਂ ਤੁਹਾਡਾ ਫਰਕ ਤਾਂ ਨਹੀਂ ਪੈਂਦਾ ਹੈਗਾ, ਰਹਿ ਕੇ ਤਾਂ ਉੱਥੇ ਆਏ ਆ। ਠੀਕ ਹੈ, ਪਰ ਹਾਂ ਉਦੋਂ ਫਿਰ ਇਹ ਜ਼ਰੂਰ ਸਵਾਲ ਆਉਣਗੇ ਫਿਰ ਜਦੋਂ ਤੁਸੀਂ ਉੱਥੇ ਸੀਗੇ, ਫਿਰ ਉਦੋਂ ਕਾਂਗਰਸ ਦੀ ਬੜੀ ਭੰਡੀ ਕਰਦੇ ਹੁੰਦੇ ਸੀਗੇ, ਰਾਹੁਲ ਦੇ ਵੀ ਜੜੀ ਬਹਿੰਦੇ ਸੀ, ਪ੍ਰਿੰਕਾ ਦੇ ਵੀ, ਸੋਨੀਆ ਦੇ ਜੜੀ ਬਹਿੰਦੇ ਸੀਗੇ। ਫਿਰ ਤੁਸੀਂ ਉਹਨਾਂ ਨੂੰ ਛੱਡ ਕੇ ਜਦੋਂ ਇਹਨਾਂ ਦੇ ਵਿੱਚ ਆ ਗਏ ਆ, ਫਿਰ ਤੁਸੀਂ ਬੀਜੇਪੀ ਦੇ ਜੜੀ ਬੈਠੇ ਆ। ਅਤੇ ਮਤਲਬ ਕਿ ਹੋ ਸਕਦਾ ਇੱਦਾਂ ਕਿ ਜਿੱਥੇ ਰਵਾਇਤ ਇਹ ਰਹੀ ਹੋਵੇ ਉੱਥੇ ਇਹ ਕੰਮ ਚੱਲਦਾ ਆ। ਸਿੱਧੂ ਸਾਹਿਬ ਸ਼ਾਇਦ ਆਪ ਤਾਂ ਹੁਣ ਹਜੇ ਮੈਨੂੰ ਲੱਗਦਾ ਨਹੀਂ ਹੈਗਾ, ਕੋਈ ਹਿੰਟ ਇਹੋ ਜਿਹਾ ਮਿਲਿਆ ਨਹੀਂ, ਪਰ ਬੀਬਾ ਜੀ ਜਾ ਸਕਦੇ ਨੇ। ਅੱਛਾ, ਠੀਕ ਹੈ ਜੀ। ਪਰ ਉਹਨਾਂ ਦੇ ਬਿਆਨ ਚਰਚਾ 'ਚ ਪਤਾ ਕਿਹੜੀਆਂ ਗੱਲਾਂ 'ਤੇ ਆਏ ਆ। ਉਹ ਵੈਸੇ ਤਾਂ ਉਹਨਾਂ ਨੇ ਇਹ ਕਿਹਾ ਵੀ ਸਾਡੇ ਕੋਲ ਤਾਂ ਜਿਹੜੀ ਹਾਈ ਕਮਾਂਡ ਆ ਕਾਂਗਰਸ ਦੀ, ਸਾਡੇ ਕੋਲ ਤਾਂ ਪੈਸਾ ਇਹ ਮੰਗਣ ਡਏ ਆ ਵੀ ਤੁਹਾਡਾ ਵੈਲਕਮ ਆ। ਮੈਨੂੰ ਲੱਗਦਾ ਨਹੀਂ ਇਹਦੇ ਵਿੱਚ ਕੋਈ ਐਡੀ ਸੱਚਾਈ ਆ, ਇੱਦਾਂ ਨਹੀਂ ਹੋ ਸਕਦੀ ਹੈਗੀ। ਇਹ ਕਹਿੰਦੀ ਆ ਵੀ ਦੇਖੋ ਜਿਹੜੇ ਸਿੱਧੂ ਸਾਹਿਬ ਆ, ਉਹ ਕਹਿੰਦੇ ਇੱਕ ਦਿਨ ਦਾ 25 ਲੱਖ ਕਮਾਉਂਦੇ ਆ। ਠੀਕ ਹੈ। ਬੰਦੇ ਤਾਂ ਪਹਿਲਾਂ ਤਾਂ ਉਹਦੇ ਉੱਪਰ 'ਚ ਲੰਘ ਜਾਂਦਾ, ਅੱਛਾ ਕਮਾਉਂਦੇ ਹੋਣੇ, ਫਿਰ ਬੰਦਾ ਤਾਂ ਨਹੀਂ ਇੱਕ ਦਿਨ ਦਾ 25 ਲੱਖ ਕਮਾਉਂਦੇ ਆ। ਚਲੋ ਸਿੱਧੂ ਸਾਹਿਬ ਕਮੈਂਟਰੇਟਰ ਆ, TV ਆਰਟਿਸਟ ਆ, ਜਾਂ ਹੁਣ ਤਾਂ ਫਿਰ ਕਹਿੰਦੇ ਉਹ ਮਸ਼ਹੂਰੀਆਂ ਜਿਹੀ ਵੀ ਆਉਣਾ ਸ਼ੁਰੂ ਹੋ ਗਏ ਆ। ਬਾਕੀ ਚਲੋ ਖਿਡਾਰੀ ਰਹੇ ਹੈਗਾ ਆਪਣੇ ਟਾਈਮ ਦੇ ਤਕੜੇ, ਪੈਸੇ ਪੂਏ ਬਣਾਏ ਹੋਣੇ ਆ। ਵੈਸੇ ਜਿਹੜੀ
ਕਹਿੰਦੇ ਅਸੀਂ ਸਿੱਧੂ ਸਾਹਿਬ ਦੀ ਰਿਟਰਨ ਆ ਨਾ ਉਹ 91 ਕਰੋੜ ਦੀ 1 ਸਾਲ ਦੀ ਹੁੰਦੀ ਆ। ਅੱਛਾ ਜੀ, ਇਹ ਉਹਨਾਂ ਨੂੰ ਦੱਸਿਆ ਵੀ ਸਿੱਧੂ ਨੇ 91 ਕਰੋੜ ਨੂੰ ਤੁਸੀਂ ਜੀਰੋ ਜੀਰੋ ਆਪ ਲਾ ਲਿਓ, ਬਹੁਤ ਵੱਡੀਆਂ ਜ਼ਿਆਦਾ ਜੀਰੋਆਂ ਬਣ ਜਾਣੀਆਂ। ਚਲੋ ਸਿੱਧੂ ਸਾਹਿਬ ਨੂੰ ਤਾਂ ਮੰਨ ਲੈਂਦੇ ਆ, ਠੀਕ ਹੈ ਜੀ। ਇੱਕ ਕਹਿੰਦੇ ਉਹ ਸਾਡੇ ਕੋਲ ਪੈਸੇ ਇੰਨੇ ਮੰਗਦੇ ਆ, ਦੂਜੇ ਪਾਸੇ ਕਹਿੰਦੇ ਆ ਅਸੀਂ ਤਾਂ ਉਹਨਾਂ ਨਾਲੋਂ ਇੰਨਾ ਜ਼ਿਆਦਾ ਕਮਾਉਂਦੇ ਆ। ਫਿਰ ਮਤਲਬ ਕਿ ਫਿਰ ਜਾਓ, ਫਿਰ ਰੌਲਾ ਖਾਲੀ ਪਾਉਂਦੇ ਹੋ, ਚੁੱਪ ਰਹੋ। ਕਹਿੰਦੇ ਜਿਹੜੀ ਮੇਰੀ ਕਮਾਈ ਆ ਉਹ 40 ਲੱਖ ਮਹੀਨੇ ਦੀ ਆ। ਠੀਕ ਹੈ ਜੀ। ਹੁਣ ਦੇਖੋ ਡਾਕਟਰ ਤਾਂ ਇਹ ਤਕੜੇ ਰਹੇ ਆ ਬੀਬਾ ਜੀ, ਪਰ ਹੁਣ ਡਾਕਟਰ ਤਾਂ ਹੈ ਨਹੀਂ ਗੇ। ਜੇ ਇੱਕ ਸਰਕਾਰੀ ਡਾਕਟਰ ਤਕੜਾ ਡਾਕਟਰ ਵੀ ਆ, ਜੇ ਉਹ ਆਪਣੀ ਤਨਖਾਹ ਵੀ ਲੈਂਦਾ ਹੋਵੇ, ਉਹ ਮਹੀਨੇ ਦਾ 40 ਲੱਖ ਮਿਲਦਾ ਇੰਡੀਆ ਦੇ ਵਿੱਚ? ਮੈਨੂੰ ਤਾਂ ਲੱਗਦਾ ਨਹੀਂ ਮਿਲਦਾ। ਨਹੀਂ, ਉੱਪਰੋਂ ਹੁਣ ਇਹ ਡਾਕਟਰ ਹੈ ਵੀ ਹੈ ਨਹੀਂ ਗੇ, ਕਿਉਂਕਿ ਨੌਕਰੀ 'ਚ ਹੈ ਨਹੀਂ ਗੇ। ਫਿਰ 40 ਲੱਖ ਆਪਣੇ ਮੂੰਹ ਨਾਲ ਬੋਲਣ ਡਿਆ ਕਿ ਮੈਂ ਮਹੀਨੇ ਦਾ ਕਮਾਉਣ ਡਈ ਆ। ਹੁਣ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਹੋਰ ਮਤਲਬ ਕਿ ਕਿਹੜੇ ਇਹਨਾਂ ਦੇ ਫਿਰ ਬਿਜ਼ਨਸ ਚੱਲਦੇ ਆ। ਕਈ ਸੋਰਸ ਆਫ ਇਨਕਮ ਹੋਣਗੇ, ਮਤਲਬ ਰੈਂਟਲ ਪ੍ਰਾਪਰਟੀਜ਼ ਪਾਵਰ 'ਚ ਰਹੇ ਨੇ ਇੰਨੇ ਚਿਰ ਤੋਂ। ਚਲੋ ਆਪਾਂ ਮੰਨ ਲੈਂਦੇ ਹਾਂ, ਜਵਾਬਦੇਹੀ ਤਾਂ ਉਹਨਾਂ ਦੀ ਆ ਬਣਦੀ, ਕਿੱਥੋਂ ਆਮਦਨ ਬਣੀ ਹੋਈ ਹੈ। ਤੋ ਦੂਸਰਾ ਫਿਰ ਆਪਾਂ ਦੇਖਦੇ ਹਾਂ ਕਿ ਉਹ ਰਾਹੁਲ ਦੇ ਜੜੀ ਮਹਿੰਦੇ ਆ, ਰੋਪ ਲਾਉਂਦੇ ਆ, ਜਾਣੀ ਕਿ ਕਾਂਗਰਸ ਦੀ ਖਿਚਾਈ ਕਰਦੇ ਆ। ਪਰ ਜਦੋਂ ਫਿਰ ਮੋਦੀ ਸਾਹਿਬ ਦੀ ਗੱਲ ਹੁੰਦੀ ਆ, ਉੱਥੇ ਫਿਰ ਤਾਮਿਲਨਾਡੂ ਦਾ ਤੁਸੀਂ ਬਿਆਨ ਦੇਖ ਲਓ, ਕਿਉਂਕਿ ਥੋੜ੍ਹੇ ਜਿਹੇ ਹੁਣ ਸਪੋਰਟ ਤਾਂ ਨਾਲ ਜੋੜਨੇ ਪੈਣਗੇ ਨਾ ਵੀ ਕਹਾਣੀ ਕਿੱਥੇ ਰੋੜਦੀ ਆ। ਤਾਮਿਲਨਾਡੂ ਦੇ ਵਿੱਚ ਮੋਰੇ ਚੋਣਾਂ ਆ, ਬੀਜੇਪੀ ਨੇ ਤਾਂ 5-5 ਹਜ਼ਾਰ ਪਾ ਦਿੱਤਾ ਖਾਤਿਆਂ 'ਚ, ਅਤੇ ਉੱਧਰ 10 ਹਜ਼ਾਰ ਬਿਹਾਰ 'ਚ ਪਾਇਆ ਸੀਗਾ, ਉੱਥੇ ਜਿੱਤ ਕੇ ਮੈਨੂੰ ਲੱਗਦਾ ਫਿਰ ਤਾਮਿਲਨਾਡੂ ਵੀ ਰੋੜ ਕੇ ਲੈ ਜਾਣਗੇ। ਹੁਣ ਤੁਸੀਂ ਪੰਜਾਬ ਨੂੰ ਛੱਡ ਕੇ ਤਾਮਿਲਨਾਡੂ ਦੇ ਵਿੱਚ ਜਾ ਕੇ ਬਿਆਨ ਦਿੰਦੇ ਹੋ ਕਿ ਮੋਦੀ ਸਾਹਿਬ ਯਾਨੀ ਕਿ ਬਹੁਤ ਵੱਡੇ ਕਹਿੰਦੀ ਅਧਿਆਤਮਕ ਯਾਨੀ ਕਿ ਧਾਰਮਿਕ ਵਿਰਤੀ ਵਾਲੇ ਇਨਸਾਨ ਆ, ਉਹਨਾਂ ਦੇ ਮੂਹਰੇ ਰਾਹੁਲ ਤਾਂ ਬਹੁਤ ਛੋਟਾ ਆ। ਹੁਣ ਜੇ ਇਹਦੀ ਮਾੜੀ ਚੀੜ ਫਾੜ ਕਰਕੇ ਦੇਖੀਏ ਵੀ ਦੇਖੋ ਇੱਕ ਰਾਜਨੇਤਾ ਆ, ਇੱਕ ਲੀਡਰ ਆ, ਉਹਦੀ ਰੱਬ ਦੇ ਵਿੱਚ ਕਿੰਨੀ ਕੁ ਬਿਰਤੀ ਆ ਜਾਂ ਉਹਦਾ ਕਿੰਨਾ ਗਿਆਨ ਆ ਬਈ ਮਤਲਬ ਕਿ ਇਹ ਕੋਈ ਡਾਇਰੈਕਟ ਤਾਂ ਸੰਦਰਭ ਨਹੀਂ ਬਣਦਾ ਹੈਗਾ। ਅਸੀਂ ਉਹਦੀ ਰਾਜਨੀਤਿਕ ਪੋਲੀਟਿਕਸ ਦੇ ਵਿੱਚ, ਉਹਦੀ ਜਿਹੜੀ ਜੀਓ ਪੋਲੀਟਿਕਸ ਦੇ ਵਿੱਚ ਨੌਲੇਜ ਆ, ਜਾਂ ਉਹ ਦੇਸ਼ ਦੀਆਂ ਸਮੱਸਿਆ ਨੂੰ ਕਿੱਦਾਂ ਉਜਾਗਰ ਕਰਦਾ ਲੋਕ ਸਭਾ ਦੇ ਵਿੱਚ, ਕਿੱਦਾਂ ਗੱਲਬਾਤ ਆਪਾਂ ਉਹਦੀ ਉਹ ਪਾਵਰ ਦੇਖਣੀ ਹੁੰਦੀ ਆ। ਉਹਦੇ ਵਿੱਚ ਰਾਹੁਲ ਇਸ ਟਾਈਮ ਪਰਫੈਕਟ ਆ। ਅਗਲਾ ਮਿਹਨਤ ਕਰਕੇ ਆਉਂਦਾ ਆ, ਤੁਹਾਨੂੰ ਸਬੂਤ ਦਿੰਦਾ ਆ। ਲੇਕਿਨ ਤੁਸੀਂ ਉਸ ਚੀਜ਼ ਨੂੰ ਜਿਹੜੀ ਰਾਜਨੀਤਿਕ ਪੋਲੀਟਿਕਸ ਦੀ ਜੀਓ ਪੋਲੀਟਿਕਸ ਦੀ ਨੌਲੇਜ ਆ ਉਹਨੂੰ ਤੁਸੀਂ ਜ਼ੀਰੋ ਕਰ ਦਿੱਤਾ, ਉਹਦੀ ਗੱਲ ਨਹੀਂ ਕੀਤੀ। ਉਹ ਜੀ ਅਧਿਆਤਮ ਤੌਰ 'ਤੇ ਉਹਨਾਂ ਦਾ ਮੁਕਾਬਲਾ ਹੈ ਨਹੀਂ ਗਾ ਜੀ। ਮੋਦੀ ਸਾਹਿਬ ਦਾ ਰਾਹੁਲ ਉਹਦੇ ਬਰਾਬਰ ਦਾ ਨਹੀਂ ਹੈਗਾ। ਇੱਦਾਂ ਦੀਆਂ ਫਿਰ ਹੁਣ ਸਮੀਕਰਨਾਂ ਤਾਂ ਫਿਰ ਲੱਗਦੀਆਂ ਵੀ ਮੈਨੂੰ ਉੱਧਰ ਝੁਕਾਅ ਹੈਗਾ ਆ। ਬਾਕੀ ਮੈਂ ਤਾਂ ਹੁਣ ਟੈਕਸ ਡਿਪਾਰਟਮੈਂਟ ਨੂੰ ਵੀ ਏਟੀ ਨੂੰ ਵੀ ਇਹੀ ਕਹੂੰਗਾ, ਭਾਈ ਉਹ ਮੂੰਹ ਨਾਲ ਤਾਂ ਬੋਲਣ ਡਏ ਆ ਜੀ ਇੰਨਾ ਕਮਾਉਂਦੇ ਆ, ਪਾ ਦਿਓ ਰੇਡ। ਬਣਦੀ ਆ ਵੀ ਇੱਕ ਤਾਂ ਬਣਦੀ ਆ, ਪਰ ਪਾਊ ਕੌਣ? ਮੁਸ਼ਕਿਲ ਹੈ ਨਾ। ਜਦੋਂ ਪਹਿਲਾਂ ਹੀ ਝੁਕਾਅ ਸੈਂਟਰ ਵੱਲ ਹੋ ਜਾਏ ਫਿਰ ਤਾਂ ਰੇਡ ਦਾ ਔਖਾ। ਇਹ ਤੁਸੀਂ ਦੇਖਿਓ ਵੀ ਜੇ ਇਹ ਜ਼ਿਆਦਾ ਇਹ ਨਹੀਂ ਕੰਮ ਚੱਕਿਆ ਨਾ ਵੀ ਕਾਂਗਰਸ ਨੂੰ ਥੱਲੇ ਡੇਗਣਾ ਆ, ਇਹ ਤਾਂ ਐ ਆ, ਰਾਹੁਲ ਪ੍ਰਿੰਕਾ ਆਏ ਆ, ਸੋਨੀਆ ਆਏ ਆ, ਲੋਕਾਂ ਨੇ ਫਿਰ ਉਹ ਟਾਈਮ ਦੇ ਜਦੋਂ ਇਹ ਕਾਂਗਰਸ 'ਚ ਬੈਠੇ ਹੁੰਦੇ ਸੀਗੇ ਉਹ ਨਾਲ ਫਿਰ ਕੰਬਾਈਨ ਕਰ ਵੀਡੀਓ ਪਾਉਣੀ ਆ। ਅੱਛਾ ਜੀ ਬੀਬਾ ਜੀ ਨੇ ਆਹ ਬੋਲਿਆ, ਆਹ ਦੇਖੋ 5 ਸਾਲ ਪਹਿਲਾਂ ਆਹ ਬੋਲਦੀ ਸੀ। ਲੋਕੀ ਵੀ ਬੜੇ ਸਿਆਣੇ ਆ, ਲੋਕਾਂ ਨੇ ਸਾਂਭੀਆਂ ਹੁੰਦੀਆਂ ਵੀਡੀਓ, ਪਰ ਇਹਨਾਂ ਨੂੰ ਨਹੀਂ ਫਰਕ ਇੰਨਾ ਪੈਣਾ, ਕੋਈ ਮੁਸ਼ਕਿਲ ਆ ਜਾਏਗੀ। ਸੋ ਅਸੀਂ ਜਾਣ ਤੋਂ ਪਹਿਲਾਂ ਪ੍ਰੋਗਰਾਮ ਵੀ ਸਮਾਪਤੀ ਵੱਲ ਚੱਲ ਰਿਹਾ ਸਮਾਂ ਆਪਣਾ। ਜਾਣ ਤੋਂ ਪਹਿਲਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੀ ਗੱਲ ਕੀਤੀ ਜੀ। ਪੰਜਾਬ ਦੀ ਕਾਂਗਰਸ ਪਾਰਟੀ ਦੇ ਮੌਜੂਦਾ ਹਾਲਾਤਾਂ ਦੀ ਵੀ ਗੱਲ ਕਰਦੇ ਚੱਲੀਏ ਕਿ ਉਹ ਕਿੱਥੇ ਕੁ ਸਟੈਂਡ ਕਰਦੇ ਨੇ, ਮੌਜੂਦਾ ਹਾਲਾਤ ਕੀ ਨੇ ਉਹਨਾਂ ਦੇ। ਜਾਣੀ ਕਿ ਤੁਸੀਂ ਕਾਂਗਰਸ ਦਾ ਸੀਨ ਪੁੱਛਿਆ। ਬਿਲਕੁਲ, ਇਸ ਵੇਲੇ ਕਰੰਟ ਸੀਨ ਕੀ ਹੈ ਪੰਜਾਬ ਦੇ ਵਿੱਚ ਕਾਂਗਰਸ? ਵੈਸੇ ਤਾਂ ਕਾਂਗਰਸ ਦਾ ਕੋਈ ਸੀਨ ਹੈ ਹੀ ਨਹੀਂ, ਗੱਲੇ ਨਿਬੇੜਤੀ। ਉਹ ਸੀਨ ਤੋਂ ਬਾਹਰ ਹੈ ਨਹੀਂ ਗਏ ਸੀਗੇ, ਪਰ ਆਪ ਹੀ ਆਪਣੀਆਂ ਨਾ ਕਹਿ ਲਓ ਵੀ ਕਰਤੂਤਾਂ ਕਰਕੇ ਬਾਹਰ ਹੋਏ ਪਏ ਆ ਜੀ। ਜੇ ਆਮ ਆਦਮੀ ਪਾਰਟੀ ਇੱਕ ਸਪੇਸ ਲੈ ਕੇ ਉਹ ਸਾਰਾ ਕੁਝ ਹੂੰਝ ਕੇ ਲੈ ਕੇ ਜਾ ਸਕਦੇ ਆ, ਐਤਕੀ ਪੰਜਾਬ ਦੇ ਲੋਕੀ ਅੱਕੇ ਪਏ ਸੀ ਨਾ, ਕੋ ਆਮ ਆਦਮੀ ਪਾਰਟੀ ਤੋਂ ਵੀ ਅੱਕੇ ਪਏ ਆ। ਬਹੁਤ ਮੱਕੜ ਮੰਨਣ ਚਾਹੇ ਨਾ ਮੰਨਣ, ਗੁੱਸਾ ਤਾਂ ਹੈ ਉਹਨਾਂ ਦੇ। ਹੁਣ ਪੰਜਾਬ ਦੇ ਲੋਕਾਂ 'ਚ ਫਿਰ ਗੱਲ ਇਹ ਆਮ ਚੱਲਣ ਲੱਗ ਪਈ ਸੀਗੀ, ਚਲੋ ਯਾਰ ਕਾਂਗਰਸ ਨੂੰ ਮੌਕਾ ਦੇ ਦਿਓ ਫਿਰ, ਐਤਕੀ ਕਾਫੀ ਚਿਰ ਤੋਂ ਵਿਹਲੇ ਬੈਠੇ ਆ। ਇੱਕ ਹਵਾ ਬਣਦੀ ਸੀਗੀ, ਪਰ ਇਹ ਹੁਣ ਕਾਂਗਰਸੀ ਇਹ ਵੀ ਦੇਖ ਲਓ ਇੱਦਾਂ ਆ ਵੀ ਇਹ ਹਰੇਕ ਜਿਹੜਾ ਫੀਲਿੰਗ ਲਈ ਜਾਂਦਾ ਸ਼ੀਸ਼ੇ ਮੂਹਰੇ ਖੜ੍ਹ ਕੇ ਕਿ ਮੈਂ ਸੀ ਮੈਂ ਤੂੰ ਮੇਰੇ ਪਿੱਛੇ ਲੱਗ, ਉਹਦੇ ਕਰਕੇ ਰੇਸ ਦੇ ਵਿੱਚ ਥੋੜ੍ਹਾ ਜਿਹਾ ਲੇਟ ਹੋ ਗਏ ਆ। ਖੈਰ ਹੁਣ ਇਹਨਾਂ ਦੀਆਂ ਮੀਟਿੰਗਾਂ ਚੱਲ ਪਈਆਂ ਆ, ਅਤੇ ਉਹ ਜਿੱਦਾਂ ਇੱਕ ਐਡਵਰਟਾਈਜ਼ਮੈਂਟ ਆਉਂਦੀ ਹੁੰਦੀ ਸੀ ਨਾ ਵੀ ਉਹ ਪਾਕਿਸਤਾਨ ਵਾਲਾ ਜਰਨੈਲ ਬਾਰਡਰ ਤੋਂ ਪੁੱਛਦਾ ਇੰਡੀਆ ਦੇ ਜਰਨੈਲ ਨੂੰ, ਹਾਂ ਵੀ ਇੰਡੀਆ 'ਚ ਕਹਿੰਦਾ ਕੀ ਚੱਲਦਾ ਆ, ਕਹਿੰਦਾ ਵੀ ਸਾਡੇ ਤਾਂ ਫੌਗ ਚੱਲਦਾ। ਉਹ ਇਹਨਾਂ ਦੇ ਵੀ ਬਸ ਨਾ ਫੌਗ ਹੀ ਚੱਲਦਾ ਆ ਫਿਲਹਾਲ। ਸੋ ਉਹ ਹੁਣ ਉਹ ਥੋੜ੍ਹੀ ਜਿਹੀ ਇਹਨਾਂ ਨੇ ਉਹ ਕਹਿ ਲਓ ਵੀ ਥੋੜ੍ਹੀ ਜਿਹੀ ਸੱਟ ਮਾਰੀ ਆ ਕਿ ਆਪਾਂ ਥੋੜ੍ਹਾ ਜਿਹਾ ਸੈਟਿੰਗ ਜਿਹੀ ਕਰੀਏ।
ਰਾਜੇ ਵੜਿੰਗ ਦੇ ਉੱਪਰ ਆਪਾਂ ਨਾ ਬਿਆਨ ਦੇ ਉੱਪਰ ਆਉਂਦੇ ਆ। ਜਦੋਂ ਆਮ ਆਦਮੀ ਪਾਰਟੀ ਨੇ ਡਿਪਟੀ ਸੀਐਮ ਦੀ ਗੱਲ ਕੀਤੀ ਆ, ਜਾਤੀਵਾਦ ਦਾ ਪੱਤਾ ਖੇਡਣਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਆ, ਬਣਾ ਦੇਣਗੇ ਮੈਨੂੰ ਲੱਗਦਾ ਇਹ, ਕਿਉਂਕਿ ਜਿਹੜੀ ਜਵਾਨ ਕਰਤੀ ਨਾ ਹੁਣ ਉਹ ਬਣਾਉਣੇ ਪੈਣੇ ਆ, ਤੇ 1000 ਰੁਪਇਆ ਵੀ ਮੈਨੂੰ ਲੱਗਦਾ ਇਹ ਪਾ ਦੇਣਗੇ। ਉਹ ਵੱਖਰੀ ਗੱਲ ਹੈ, ਤੁਹਾਡੀਆਂ ਜੇਬਾਂ 'ਚੋਂ ਜਾਣੇ, ਇਹ ਤਾਂ ਲੋਕਾਂ ਨੇ ਸਮਝਣਾ ਆ। ਸਭ ਤੋਂ ਪਹਿਲਾਂ ਰਾਜਾ ਬਹਿਲ ਦਾ ਰਾਜਾ ਵੜਿੰਗ ਬਿਆਨ ਦੇਣ ਦੇ ਵਿੱਚ ਕਾਫੀ ਹੁਣ ਨਮੋਸ਼ੀਆਂ ਵੀ ਇਹਨੇ ਖੱਟੀਆਂ, ਕਈ ਵਾਰ ਉੱਚਾ ਬਿਆਨ ਦੇ ਜਾਂਦੇ ਆ, ਇੱਥੇ ਫਿਰ ਨਹੀਂ ਬਿਆਨ ਬਹੁਤ ਦਿੱਤੇ ਆ। ਰਾਜਾ ਵੜਿੰਗ ਨੇ ਸਭ ਤੋਂ ਪਹਿਲਾਂ ਇਹ ਗੱਲ ਉਠਾਈ ਆ, ਕਹਿੰਦਾ ਵੀ ਡਿਪਟੀ ਸੀਐਮ ਕੀ ਹੁੰਦਾ ਆ। ਗੱਲ ਤਾਂ ਬਣਦੀ ਆ ਵੈਸੇ ਉਹਦੀ, ਵੀ ਜਦੋਂ ਸਾਨੂੰ ਸਮਝਾਓ ਤਾਂ ਸੀ ਤੁਸੀਂ ਡਿਪਟੀ ਸੀਐਮ ਜਿਹੜਾ ਲਾਉਣਾ ਆ, ਮਨ ਅਰੋੜਾ ਲਾਉਣਾ ਹੈ ਜਾਂ ਕੁਲਦੀਪ ਧਾਲੀਵਾਲ ਨੂੰ ਲਾਉਣਾ ਜਾਂ ਕਿਸੇ ਨੂੰ ਲਾਉਣਾ ਆ, ਇਹ ਹੈ ਕੀ, ਹੁੰਦਾ ਕੀ ਆ ਇਹਦਾ, ਕਹਿੰਦਾ ਸੰਵਿਧਾਨਕ ਅਹੁਦਾ ਕੀ ਆ, ਇਹ ਮੈਨੂੰ ਕਹਿੰਦਾ ਐਕਸਪਲੇਨ ਕਰ ਦਿਓ ਜਿਹੜਾ ਤੁਸੀਂ ਆ ਬਣਾਉਣ ਡਏ ਆ। ਅੱਛਾ ਜੀ। ਤੇ ਉਹ ਲੋਕਾਂ ਨੇ ਵੀ ਇਸ ਚੀਜ਼ ਦਾ ਫਿਰ ਲਿਆ ਵੀ ਹਾਂ ਵੀ ਗੱਲ ਤਾਂ ਸਹੀ ਕਰ ਗਿਆ, ਪਰ ਫਿਰ ਉਹਨੂੰ ਕਾਊਂਟਰ ਕੁਐਸਚਨ ਵੀ ਹੋਇਆ। ਅੱਛਾ ਫਿਰ ਕਹਿੰਦੇ ਤੂੰ ਇਹ ਤਾਂ ਦੱਸ ਦੇ ਵੀ ਕੈਪਟਨ ਬੀਬੀ ਭੱਠੜ ਨੂੰ ਜਦੋਂ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਉਹ ਕੀ ਲਾਇਆ ਸੀਗਾ, ਕਿੰਨੇ ਲੰਬੇ ਸਮੇਂ ਤੋਂ ਤੁਸੀਂ ਸੱਤਾ 'ਚ ਰਹੇ ਹੋ, ਤੁਸੀਂ ਵੀ ਲਾਉਂਦੇ ਆਏ, ਤੁਸੀਂ ਵੀ ਲਾਉਂਦੇ ਆਏ ਆ, ਉਦੋਂ ਮਤਲਬ ਕਿ ਉਹ ਕੀ ਸੀਗਾ, ਉਹ ਵੀ ਬਸ ਕਿ ਉੱਦਾਂ ਹੀ ਸੀਗਾ। ਸੋ ਚਲੋ ਖੈਰ ਉਹ ਹੁਣ ਪੁਰਾਣੀ ਗੱਲ ਸੀਗੀ, ਤੇ ਪਰ ਇਹਨਾਂ ਨੇ ਸਵਾਲ ਤਾਂ ਉਠਾਇਆ ਵੀ ਇਹ ਡਿਪਟੀ ਸੀਐਮ ਹੈ ਕੀ ਆ। ਫਿਰ ਹੁਣ ਸੁਖਬੀਰ ਨੂੰ ਵੀ ਤਾਂ ਸਵਾਲ ਹੋ ਸਕਦਾ, ਭਾਈ ਤੂੰ ਕੀ ਸੀ 8-10 ਸਾਲ, ਤੂੰ ਕੀ ਕਰਦਾ ਰਿਹਾ, ਪਾਵਰਾਂ ਤਾਂ ਵੱਡੇ ਬਾਦਲ ਕੋਲ ਸੀਗੀਆਂ, ਚਲੋ ਪਤਾ ਨਹੀਂ ਅੰਦਰੋਂ ਖਾਤੇ ਕੀ ਕਰਦੇ ਰਹਿੰਦੇ ਆ। ਸੋ ਇਹਦਾ ਕੋਈ ਸੰਵਿਧਾਨਕ ਅਹੁਦਾ ਨਹੀਂ ਹੁੰਦਾ ਹੈਗਾ, ਪਰ ਉਹਨਾਂ ਨੇ ਬਣਾਉਣਾ ਆ, ਇਹਦਾ ਮਤਲਬ ਕਿਸੇ ਨਾ ਕਿਸੇ ਨੂੰ ਖੁਸ਼ ਕਰਨਾ ਆ। ਬਘੇਲ ਸਾਹਿਬ ਕੀ ਕਹਿੰਦੇ ਆ, ਮੇਰੇ ਵੱਲੋਂ ਕਹਿੰਦੇ ਇੱਕ ਦੀ ਜਗ੍ਹਾ 7 ਲਾ ਦਿਓ, ਕੋਈ ਫਰਕ ਪੈਂਦਾ, ਕਹਿੰਦੇ ਨਾ ਇੱਕ ਕੋ ਪਾਵਰ ਆ ਨਾ 7 ਕੋ ਪਾਵਰ ਆ, ਜਿੰਨੀ ਮਰਜ਼ੀ ਕਹਿੰਦਾ ਬਣਾਈ ਜਾਓ, ਡਿਪਟੀ ਸੀਐਮ 1 ਡਿਪਟੀ ਸੀਐਮ 2 3। ਇੱਥੇ ਕਿਹੜੇ ਬਘੇਲ ਸਿੰਘ ਦੀ ਗੱਲ ਕਰ ਰਹੇ ਹੋ ਤੁਸੀਂ, ਥੋੜ੍ਹਾ ਜਿਹਾ ਚਾਨਣਾ ਪਾ ਇਹ ਜਿਨ੍ਹਾਂ ਨੇ, ਬਘੇਲ ਸਿੰਘ ਨਹੀਂ ਹੈਗਾ, ਬਘੇਲ ਸਾਹਿਬ, ਬਘੇਲ ਸਾਹਿਬ, ਇਹ ਜਦੋਂ ਭਮੱਕੜਾਂ ਨੇ ਇਹਨੂੰ ਸੁਣਨਾ ਹੈ ਉਹਨਾਂ ਨੇ ਕੈਸ਼ ਕਰ ਜਾਣਾ ਆ। ਅੱਛਾ ਜੀ। ਕਿਉਂਕਿ ਫਿਰ ਉਹਦੇ ਵਿੱਚ ਵੜਨਾ ਪੈਣਾ, ਤੇ ਫਿਰ ਥੋੜ੍ਹਾ ਜਿਹਾ ਖਲਾਰਾ ਜ਼ਿਆਦਾ ਪੈ ਜਾਣਾ ਆ। ਅੱਛਾ ਜੀ। ਸੋ ਜਦੋਂ ਬਘੇਲ ਸਾਹਿਬ ਦਾ ਨਾਂ ਆਉਂਦਾ ਨਾ, ਫਿਰ ਭਮੱਕੜਾਂ ਨੂੰ ਪਤਾ ਲੱਗ ਜਾਂਦਾ, ਕਿਉਂਕਿ ਉਹਨਾਂ ਨੇ ਕਿਹਾ ਨਾ ਵੀ ਮੇਰੀ ਜਗ੍ਹਾ 'ਤੇ ਇੱਕ ਦੀ ਜਗ੍ਹਾ 7 ਲਾ ਦਿਓ। ਤੁਸੀਂ ਡਿਪਟੀ ਸੀਐਮ ਬਣਾ ਕੇ ਉਹਦੇ ਕੋਲ ਜਿਹੜੇ 2-4 ਅਹਿਮ ਵਿਭਾਗ ਸੀਗੇ ਉਹ ਵੀ ਵਾਪਸ ਜੇ ਲੈ ਲੈਣੇ ਆ, ਫਿਰ ਮਤਲਬ ਕਿ ਕਹਿਣ ਨੂੰ ਡਿਪਟੀ ਸੀਐਮ ਹੋ ਗਿਆ, ਹੈ ਤਾਂ ਕੁਛ ਹੈ ਨਹੀਂ ਉਹਦੇ ਪੱਲੇ, ਬਿਲਕੁਲ, ਉਹ ਤਾਂ ਸਿਰਫ ਲੋਕਾਂ ਨੂੰ ਤੁਸੀਂ ਦਿਖਾਉਣਾ ਆ। ਅਤੇ ਮਤਲਬ ਕਿ ਜੇ ਘੁੰਮ ਫਿਰਾ ਕੇ ਆਪਾਂ ਗੱਲ ਕਰੀਏ ਵੀ ਇਹ ਸਾਰਾ ਕਹਿ ਲਓ ਵੀ 2027 ਵਾਲੀ ਸਾਰੀ ਗੇਮ ਆ ਕਿ ਲੋਕਾਂ ਨੂੰ ਸਿਰਫ ਭਰਮਾਉਣਾ ਹੀ ਆ। ਪਰ ਇਹਦੇ ਵਿੱਚ ਹੁਣ ਤੁਸੀਂ ਪੁੱਛਿਆ ਨਾ ਬਘੇਲ ਸਾਹਿਬ ਕੌਣ ਆ, ਲਓ ਮੈਂ ਉਹਨਾਂ ਦਾ ਬਿਆਨ ਤੋਂ ਤੁਹਾਨੂੰ ਨਸ਼ਰ ਕਰ ਦਿੰਦਾ ਵੀ ਕਿਆ ਸੀਗੇ। ਉਹਨਾਂ ਨੇ ਨਾਲ ਫਿਰ ਨਾ 2 ਨੁਕਤੇ ਅਹਿਮ ਗੱਲਾਂ ਕੀਤੀਆਂ। ਕਹਿੰਦੇ ਵੀ ਇੱਦਾਂ ਕਰੋ, ਫਿਰ 2027 ਦੇ ਵਿੱਚ ਗੱਲ ਬਹੁਤ ਵੱਡੀ ਕੀਤੀ ਹੈ ਜੇ ਉਹਦਾ ਵਿਚਾਰ ਕੀਤਾ ਜਾਵੇ। ਕਹਿੰਦਾ ਫਿਰ ਐਂ ਕਰੋ, ਲਾਉਣ ਨੂੰ ਕਹਿੰਦਾ ਮੇਰੇ ਵੱਲੋਂ 7 ਡਿਪਟੀ ਲਾ ਦਿਓ, ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਨੂੰ ਪਤਾ ਵੀ ਇਹਦੇ ਵਿੱਚ ਹੈ ਤਾਂ ਕੁਛ ਨਹੀਂ। ਫਿਰ ਕਹਿੰਦਾ ਇੱਕ ਹੋਰ ਕੰਮ ਕਰਿਓ, ਜਿੰਨੇ ਆਪਣੇ MPs ਨੇ ਨਾ, ਹਾਂਜੀ, ਉਹਨਾਂ ਨੂੰ ਟਿਕਟ ਨਾ ਦਿਓ ਵਿਧਾਇਕ ਦੀ। MPs ਮੀਨਸ ਸਾਂਸਦ, ਲੋਕ ਸਭਾ ਦੇ। ਅਤੇ ਉਹਦੇ ਵਿੱਚ ਫਿਰ ਸਾਡੇ ਕੋਲ ਹੁਣ ਚੰਨੀ ਸਾਹਿਬ ਵੀ ਤਾਂ ਹੈਗੇ ਸੀਗੇ, ਠੀਕ ਹੈ ਨਾ, ਵੀ ਰੰਧਾਵਾ ਸਾਹਿਬ ਵੀ ਤਾਂ ਹੈਗੇ ਸੀਗੇ। ਵੀ ਇਹ ਕਹਿੰਦਾ ਫਿਰ MPs ਨੂੰ ਉਹਨਾਂ ਨੂੰ ਟਿਕਟਾਂ ਨਾ ਦਿਓ, ਠੀਕ ਹੈ ਜੀ। ਠੀਕ ਹੈ ਜੀ। ਅਤੇ ਉਹਦਾ ਹੁਣ ਕੋਈ ਮੂਹਰੇ ਆਨਸਰ ਤਾਂ ਆਇਆ ਨਹੀਂ ਹੈਗਾ। ਅਤੇ ਟਿਕਟਾਂ ਕਹਿੰਦਾ ਕਿਹਨਾਂ ਨੂੰ ਦੇਣੀਆਂ, ਜਿਹੜਾ ਬੰਦਾ ਗੈਰ ਸਰਗਰਮ ਸੀਗਾ ਉਹਨੂੰ ਵੀ ਛੱਡ ਦਿਓ, ਮਤਲਬ ਕਿ ਚੁਣ ਕੇ ਲਕੀਰਾਂ ਪਾਉਣ ਡਏ ਆ ਉਹ, ਆਹ ਵੀ ਕੱਟ ਦਿਓ, ਆਹ ਵੀ ਕੱਟ ਦਿਓ, ਲੈ ਕੇ ਕਿਹੜੇ ਆਇਓ, ਜਿਹੜੇ ਯੋਗ ਬੰਦੇ ਆ, ਜਿਹੜੀ ਅਸੀਂ ਸਟਾਰਟਿੰਗ 'ਚ ਗੱਲ ਕੀਤੀ ਸੀ, ਹਾਂਜੀ, ਕਿ ਯੋਗ ਬੰਦਿਆਂ ਦਾ ਅੱਗੇ ਆਉਣਾ ਬਹੁਤ ਜ਼ਰੂਰੀ ਹੈ। ਯੋਗ ਬੰਦੇ, ਉਹਨੇ ਦੇਖੋ ਘੁਮਾ ਫਿਰਾ ਕੇ ਕਿੰਨੀ ਤੁਹਾਨੂੰ ਕੱਟ ਵੱਧ ਕੀਤੀ ਹੈ। ਮਤਲਬ ਕਿ MP ਦੀ ਟਿਕਟ, MPs ਨੂੰ ਵਿਧਾਇਕ ਦੀ ਟਿਕਟ ਨਹੀਂ ਮਿਲਣੀ। ਮਤਲਬ ਜਿਹਨੂੰ ਆਪਾਂ ਚੰਨੀ ਕਹਿੰਦੇ ਸੀਗੇ ਵੀ ਇਹ ਜੀ ਉਹਨਾਂ ਸ਼੍ਰੇਣੀਆਂ ਦਾ ਹੈਗਾ, ਵੀ ਇਹਨੂੰ ਇਹ CM ਦਾ ਚਿਹਰਾ ਬਣੂਗਾ, ਉਹਨਾਂ ਨੇ ਕਿਹਾ ਨਹੀਂ ਇਹ ਚੰਨੀ ਛੱਡ ਦਿਓ, ਇਹਦੀ ਜਗ੍ਹਾ 'ਤੇ ਕੋਈ ਹੋਰ ਲਿਆਓ। ਰੰਧਾਵਾ ਸਾਹਿਬ ਕੱਟੇ ਗਏ, ਅਤੇ ਵੜਿੰਗ ਸਾਹਿਬ ਵੀ ਤਾਂ ਵੱਡੇ ਹੀ ਗਏ ਨਾਲ, ਫਿਰ ਉਸ ਸ਼੍ਰੇਣੀ 'ਚ ਆ ਜਾਣਾ। ਅਤੇ ਬਚਿਆ ਕੌਣ ਹੈ ਆਪਣੇ ਕੋਲ, ਬਾਜਵਾ ਸਾਹਿਬ। ਸੋ ਇਹ ਗੇਮਾਂ ਚੱਲ ਰਹੀਆਂ ਆ। ਸੋ ਕਾਂਗਰਸ ਕਹਿੰਦੀ ਹੈ ਵੀ ਅਸੀਂ 4 ਰੈਲੀਆਂ ਉਲੀਕੀਆਂ ਆ, ਠੀਕ ਆ ਜੀ। ਜੇ 4 ਰੈਲੀਆਂ ਉਲੀਕੀਆਂ ਆ ਅਤੇ ਸਾਡੇ ਕੋਲ ਮਿਡ ਚੱਲਦਾ ਪਿਆ ਫਰਵਰੀ ਦਾ, ਅਤੇ ਮੈਨੂੰ ਲੱਗਦਾ ਆ ਕਿ ਇਹ ਬਾਹਲੀ ਦੇਰ ਨਹੀਂ ਕਰਨਗੇ। ਐਂਡ ਆਫ ਦਾ ਫੈਬਰੀ ਜਾਂ ਮਾਰਚ ਦੇ ਪਹਿਲੇ ਹਫ਼ਤੇ ਦੇ ਵਿੱਚ, ਕਿਉਂਕਿ ਪਹਿਲੀ ਰੈਲੀ ਨਹੀਂ ਨਾਰਥ ਦੇ ਵਿੱਚ ਕਰਨੀ ਆ, ਇਹ ਪੰਜਾਬ ਨੂੰ ਕੈਸ਼ ਕਰਨਗੇ। ਸੋ ਮੈਨੂੰ ਯਕੀਨ ਆ ਕਿ ਰਾਹੁਲ ਗਾਂਧੀ ਮਾਰਚ ਦੇ ਪਹਿਲੇ ਹਫ਼ਤੇ ਤੱਕ ਪੰਜਾਬ ਦੇ ਵਿੱਚ ਇੱਕ ਰੈਲੀ 'ਚ ਆ ਜਾਣਗੇ, ਪਟਾਕਾ ਉੱਥੇ ਪਾ ਦੇਣਗੇ। ਸੋ ਇਹ ਕਿਆਸ ਰਾਈਆਂ ਜੀ ਪੰਜਾਬ ਦੇ ਕਾਂਗਰਸ ਦੇ ਸੀਨ ਦੀਆਂ ਜੀ। ਸੋ ਇਹ ਸਨ ਅਹਿਮ ਖਬਰਾਂ ਪੰਜਾਬ ਦੇ ਸਿਆਸੀ ਹਾਲਾਤਾਂ ਬਾਰੇ, ਜੀਓ ਪੋਲੀਟਿਕਸ ਬਾਰੇ।
ਸੋ ਪੰਜਾਬ ਦੇ ਸਿਆਸੀ ਪਾਰਟੀਆਂ ਕੀ ਕਰ ਰਹੀਆਂ ਨੇ, ਉਹ ਕੋਈ ਵੀ ਪਾਰਟੀ ਜਿੱਤ ਕੇ ਆਵੇ ਪੰਜਾਬ ਨੂੰ ਬਹੁਤਾ ਕੋਈ ਫਰਕ ਨਹੀਂ ਪੈਣਾ, ਇਹ ਸਾਡਾ ਅੰਦਾਜ਼ਾ ਹੈ। ਹੋ ਸਕਦਾ ਕਿ ਕੋਈ ਪਾਰਟੀ ਦਾ ਮੈਂਬਰ ਨੁਮਾਇੰਦਾ ਅਜਿਹਾ ਕੋਈ ਕਾਰਜ ਕਰੇ ਕਿ ਪੰਜਾਬ ਦੇ ਪੱਖ ਲਈ, ਪੰਜਾਬ ਦੇ ਲੋਕਾਂ ਲਈ ਉਹ ਕੰਮ ਲਾਹੇਵੰਦ ਹੋਵੇ, ਪਰ ਸਾਡਾ ਹਜੇ ਤੱਕ ਜੋ ਅੰਦਾਜ਼ਾ ਇਹੀ ਹੈ ਕਿ ਪੰਜਾਬ ਦੀਆਂ ਪਾਰਟੀਆਂ ਨੇ ਪੰਜਾਬ ਦੇ ਭਲੇ ਦੀ ਗੱਲ ਤਾਂ ਨਹੀਂ ਕਰਨੀ। ਪਰ ਜਿਹੜੀ ਧਿਆਨ 'ਚ ਰੱਖਣ ਵਾਲੀ ਗੱਲ ਇਹ ਹੈ ਕਿ ਜੀਓ ਪੋਲੀਟਿਕਸ ਦੀ ਜਿਹੜੀ ਸਟਾਰਟਿੰਗ ਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਉਹ ਜਿਹੜਾ ਡਰਾਫਟ ਹੋ ਕੇ ਆਉਣਾ ਆ, ਉਹ ਅਸੀਂ ਆਪਣੇ ਸਰੋਤਿਆਂ ਨੂੰ, ਆਪਣੇ ਦਰਸ਼ਕਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਆਪਣੀਆਂ ਨਿਗਾਹਾਂ ਜ਼ਰੂਰ ਰੱਖੋ, ਕਿਉਂਕਿ ਉਹਨੇ ਸਿੱਧੇ ਤੌਰ 'ਤੇ ਸਾਡੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰਨਾ। ਬੇਸ਼ੱਕ ਅਸੀਂ ਵਿਦੇਸ਼ਾਂ 'ਚ ਬੈਠੇ ਹਾਂ, ਕਿਉਂਕਿ ਕਿਤੇ ਨਾ ਕਿਤੇ ਸਾਡਾ ਸੰਬੰਧ ਪੰਜਾਬ ਦੀ ਖੇਤੀ ਦੇ ਨਾਲ ਹੈ। ਸੋ ਸਾਨੂੰ ਵੀ ਉਹ ਫਾਈਨੈਂਸ਼ੀਅਲੀ ਅਫੈਕਟ ਕਰਦੀਆਂ ਨੇ ਚੀਜ਼ਾਂ। ਸਾਨੂੰ ਉਸ ਚੀਜ਼ ਦੇ ਉੱਤੇ ਨਿਗਾਹ ਰੱਖਣ ਦੀ ਲੋੜ ਹੈ। ਪੰਜਾਬ ਦੇ ਲੀਡਰਸ਼ਿਪ ਕੀ ਬਿਆਨ ਦਿੰਦੇ ਨੇ, ਉਹਨਾਂ 'ਤੇ ਨਿਗਾਹ ਰੱਖੋ ਤਾਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਸਵਾਲ ਕਰ ਸਕੋ। ਸੋ ਉਹ ਕੀ ਆਪਣੇ ਨਿਕਲ ਕੇ ਸਾਹਮਣੇ ਆਉਣਾ, ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਮਾਂ ਦੇਣ ਲਈ ਹਰਜੀਤ ਰਸਾਲਾ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ। ਸੋ ਸਾਰੇ ਹੀ ਦਰਸ਼ਕਾਂ ਨੂੰ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਸਮਾਪਤ ਕਰਦੇ ਹਾਂ। ਆਉਣ ਵਾਲੇ ਹਫਤੇ ਦੇ ਵਿੱਚ ਨਵੀਆਂ ਖਬਰਾਂ ਲੈ ਕੇ ਆਵਾਂਗੇ ਅਤੇ ਪੁਰਾਣੀਆਂ ਖਬਰਾਂ 'ਤੇ ਫੋਲੋ ਅਪ ਜ਼ਰੂਰ ਅਸੀਂ ਕਰਾਂਗੇ। ਸੋ ਅੱਜ ਲਈ ਇੰਨਾ ਹੀ। ਦਿਓ ਸਾਨੂੰ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।